ਪੰਜਾਬੀ ਰੇਡੀਓ ਜਗਾਸੇ ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਜਗਾਸੇ ਦੇ ਨਾਲ ਤੇ ਪ੍ਰੋਗਰਾਮ ਹੈ ਜੀ ਸਿਹਤ ਸੰਭਾਲ। ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਣੀ ਸਿਹਤ ਨੂੰ ਕਿਵੇਂ ਠੀਕ ਰੱਖਣਾ ਆ, ਖਾਣ ਪੀਣ ਦਾ ਕਿਵੇਂ ਖਿਆਲ ਕਰਨਾ, ਉਸ ਦੀ ਗੱਲਬਾਤ ਕਰਦੇ ਹਾਂ। ਸਾਡੇ ਬੈਕਯਾਰਡ ਦੇ ਵਿੱਚ ਬਹੁਤ ਕੁਛ ਕੁਆਰ ਉੱਗੀ ਹੋਈ ਆ, ਧਨੀਆ ਉੱਗਿਆ ਹੋਇਆ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਉਗਾਈਆਂ ਹੋਈਆਂ ਆ। ਆਪਣੇ ਸਿਹਤ ਸੰਭਾਲ ਦਾ ਖਿਆਲ ਰੱਖਣ ਦੇ ਲਈ ਤੁਸੀਂ ਦੇਸੀ ਚੀਜ਼ਾਂ ਦਾ ਇਲਾਜ ਕਿਵੇਂ ਕਰਨਾ ਆ, ਇਸ ਪ੍ਰੋਗਰਾਮ ਦੇ ਵਿੱਚ ਆਪਾਂ ਇਹਨਾਂ ਗੱਲਾਂ ਵੱਲ ਧਿਆਨ ਦਿੰਦੇ ਹਾਂ। ਤੁਸੀਂ ਵੀ ਜ਼ਰੂਰ ਆਪਣੀ ਫੀਡਬੈਕ ਵੀ ਜ਼ਰੂਰ ਦਿਆ ਕਰੋ। ਜਿਹੜੀ ਚੀਜ਼ ਤੁਸੀਂ ਕਿਸੇ ਵੀ ਬਿਮਾਰੀ ਤੋਂ ਲਈ ਆ, ਤੁਹਾਨੂੰ ਆਰਾਮ ਆਇਆ ਆ, ਉਹ ਤੁਸੀਂ ਦੂਸਰਿਆਂ ਨਾਲ ਪਲੀਜ਼ ਸਾਂਝਾ ਜ਼ਰੂਰ ਕਰਿਆ ਕਰੋ। ਜਾਂ ਤੁਸੀਂ ਕੁਛ ਪੁੱਛਣਾ ਆ ਕਿਸੇ ਚੀਜ਼ ਦੇ ਬਾਰੇ ਵਿੱਚ, ਅਤੇ ਸਾਡੇ ਸਰੋਤੇ ਆ ਜਿਨ੍ਹਾਂ ਨੇ ਆਪਣਾ ਇਲਾਜ ਆਪ ਕੀਤਾ ਹੁੰਦਾ ਜਾਂ ਕਿਤੇ ਸੁਣ ਕੇ ਕੀਤਾ ਹੁੰਦਾ ਆ ਜਾਂ ਆਯੁਰਵੈਦਿਕ ਤਰੀਕੇ ਦੇ ਨਾਲ ਚੀਜ਼ਾਂ ਨੂੰ ਵਰਤਦੇ ਆ, ਉਹ ਵੀ ਸ਼ੇਅਰ ਕਰ ਲੈਂਦੇ ਆ। ਤਾਂ ਤੁਹਾਨੂੰ ਵੀ ਅਸੀਂ ਰਿਕੁਐਸਟ ਕਰਦੇ ਹਾਂ ਕਿ ਇੱਕ ਤਾਂ ਫੀਡਬੈਕ ਪਲੀਜ਼ ਜ਼ਰੂਰ ਦੇਣੀ ਆ ਕਿ ਕਿਹੜੀਆਂ ਚੀਜ਼ਾਂ ਲਈਆਂ ਸੀਗੀਆਂ, ਕਿਹੜੀ ਤੁਹਾਨੂੰ ਬਿਮਾਰੀ ਸੀਗੀ ਉਸ ਤੋਂ। ਅਤੇ ਦੂਸਰਾ ਤੁਸੀਂ ਜੇ ਤੁਹਾਨੂੰ ਜ਼ਿਆਦਾ ਐਕਸਟਰਾ ਪਤਾ ਹੈਗਾ, ਕਿਸੇ ਨੇ ਕੁਛ ਪੁੱਛਿਆ, ਉਹ ਜ਼ਰੂਰ ਦੱਸ ਦਿਆ ਕਰੋ। 4082725200 ਸਟੂਡੀਓ ਦਾ ਫੋਨ ਨੰਬਰ ਆ। ਇਸ 'ਤੇ ਕਾਲ ਕਰਕੇ ਤੁਸੀਂ ਆਪਣੀ ਗੱਲਬਾਤ ਸ਼ੇਅਰ ਕਰ ਸਕਦੇ ਹਾਂ। ਸਾਡੇ ਕੋਲ ਡਾਕਟਰ ਕੋਈ ਨਹੀਂ ਹੁੰਦਾ ਜਿਹੜਾ ਤੁਹਾਨੂੰ ਤੁਰੰਤ ਜਵਾਬ ਦੇ ਦੇ। ਜਦੋਂ ਵੀ ਕਿਸੇ ਨੂੰ ਕਿਸੇ ਬਿਮਾਰੀ ਬਾਰੇ ਪਤਾ ਹੁੰਦਾ ਤਾਂ ਉਹ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰ ਲੈਂਦਾ। ਇੱਕ ਵਾਰੀ ਫਿਰ 4082725200 ਦਾ ਫੋਨ ਨੰਬਰ ਆ। ਪੰਜਾਬੀ ਰੇਡੀਓ US ਨੂੰ ਤੁਸੀਂ ਸੁਣਦੇ ਹੋ ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ, ਜਾਂ ਤੁਸੀਂ ਐਪ ਡਾਊਨਲੋਡ ਕੀਤੀ ਆ, ਵਾਈਫਾਈ ਰੇਡੀਓ ਸੈੱਟ ਆ। ਜਿਸ ਤਰ੍ਹਾਂ ਵੀ ਤੁਸੀਂ ਜੁੜੇ ਹੋਏ ਆਪ ਸਭ ਦਾ ਸਵਾਗਤ ਹੈ। ਚੱਲਦੇ ਹੋਈਆਂ ਕਾਲਸ ਵੱਲ। ਸਾਡੇ ਨਾਲ ਜੁੜੇ ਨੇ ਅਮੋਲਕ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ ਨਾਲ ਪ੍ਰੋਬਲਮ ਹੈ ਜੀ। ਮੇਰੇ ਨਾਲ ਅੱਖਾਂ ਦੇ ਪਹਿਲਾਂ ਅੱਖਾਂ 'ਚ ਮੇਰੇ ਨਾਲ ਦਰਦ ਹੁੰਦੀ ਜੀ, ਕਾਲੇ ਕਾਲੇ ਜੇ ਆਉਣ ਲੱਗ ਪਏ ਤੇ ਮੂਹਰੇ ਜੀ ਹਨੇਰਾ। ਤੇ ਉਸ ਤੋਂ ਬਾਅਦ ਮੇਰੇ ਨਾਲ ਸਿਰ ਦਰਦ ਹੋਣ ਸ਼ੁਰੂ ਹੋ ਜਾਂਦਾ। ਤੇ ਇਹਦੇ ਇਲਾਜ ਵੀ ਬੜੇ ਕਰਾਏ ਜੀ, ਕੋਈ ਆਰਾਮ ਨਹੀਂ ਆਇਆ। ਅੱਖਾਂ ਦੇ ਡਾਕਟਰ ਨੂੰ ਵਿਖਾਇਆ, ਸਿਰ ਦੀ ਸਕੈਨਿੰਗ ਵੀ ਕਰਾਈ ਆ, ਪਰ ਉਹਦਾ ਕੋਈ ਇਲਾਜ ਨਹੀਂ ਨਿਕਲਿਆ। ਕੋਈ ਦਵਾਈ ਦੇ ਦਿੰਦੇ ਆ ਬਸ ਵੀ ਸਿਰ ਦਰਦ ਤੋਂ। ਤੇ ਅੱਖਾਂ ਵਾਲੇ ਵੀ ਕਹਿੰਦੇ ਜੀ ਕੋਈ ਨੁਕਸ ਨਹੀਂ ਹੈਗਾ। 5 ਰਹਿੰਦਾ ਜੀ ਇਹ ਘੱਟੋ ਘੱਟ। ਤੇ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਫਿਰ ਆਰਾਮ ਆ ਜਾਂਦਾ। ਕਿਸੇ ਟਾਈਮ ਇਹ ਹਫ਼ਤੇ ਬਾਅਦ ਹੋ ਜਾਂਦਾ, ਕਿਸੇ ਟਾਈਮ 2 ਦਿਨ ਬਾਅਦ ਵੀ ਹੋ ਜਾਂਦਾ, ਕਿਸੇ ਦਿਨ ਮਹੀਨਾ ਵੀ ਲੰਘ ਜਾਂਦਾ ਇਹਦਾ। ਠੀਕ ਹੈ, ਇਹਦਾ ਮੈਨੂੰ ਕੋਈ ਹੋਏ ਜੀ ਇਲਾਜ ਦੱਸੋ ਜੀ ਕੋਈ। ਜ਼ਰੂਰ ਮਲਕ ਸਿੰਘ ਜੀ, ਸੁਣਦੇ ਰਹੋ। ਪਰ ਜਿੰਨਿਆਂ ਤੋਂ ਵੀ ਜਿਹੜੀ ਬਿਮਾਰੀ ਤੁਸੀਂ ਦੱਸੀ ਹੈਗੀ ਆ, ਕਈ ਕਹਿੰਦੇ ਆ ਵੀ ਬਿਮਾਰੀ ਨਹੀਂ। ਕਈ ਵਾਰੀ ਡਾਕਟਰ ਨੇ ਵੀ ਕਈਆਂ ਨੂੰ ਕਿਹਾ ਵੀ ਕੋਈ ਬਿਮਾਰੀ ਨਹੀਂ ਜੀ, ਪਰ ਇਸ ਦਾ ਕੋਈ ਇਲਾਜ ਹਜੇ ਤੱਕ ਦੱਸਿਆ ਨਹੀਂ ਕਿਸੇ ਨੇ। ਪਰ ਆਪਾਂ ਪੁੱਛਾਂਗੇ ਜ਼ਰੂਰ ਤੁਹਾਨੂੰ ਇਕੱਲਿਆਂ ਨੂੰ, ਕਈਆਂ ਨੂੰ ਹੋਈ ਆ ਇਹ। ਕਈਆਂ ਤੋਂ ਅਸੀਂ ਕੁਛ ਪਿਛਲੇ ਮਹੀਨਿਆਂ ਤੋਂ ਇਹ ਚੀਜ਼ ਸੁਣੀ ਆ ਵੀ ਕੁਛ ਕਾਲਾ ਕਾਲਾ ਅੱਖਾਂ ਦੇ ਮੂਹਰੇ ਆਉਂਦਾ ਆ, ਕੁਛ ਕਈਆਂ ਨੂੰ ਮੱਛਰ ਵਾਂਗ ਉੱਡਦਾ ਦਿਸਦਾ ਆ, ਪਰ ਉਹ ਆਪੇ ਹਟ ਜਾਂਦਾ ਆ। ਦਿਆਲ ਕੌਰ ਜੀ, ਜੀ ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ 2 ਸਵਾਲ ਹੈ ਜੀ। ਹਾਂਜੀ ਜੀ, ਦਿਆਲ ਕੌਰ ਜੀ। ਤੇ ਦੂਜਾ ਹੈਗਾ ਜੀ, ਬਾਲ ਬਹੁਤ ਝੜਦੇ ਆ। ਪਹਿਲਾ ਵੀ ਨਹੀਂ ਸੁਣਿਆ ਤੁਹਾਡਾ, ਦੂਜਾ ਤਾਂ ਹੈ ਬਾਲ ਬਹੁਤ ਝੜਦੇ ਆ। ਹਾਂਜੀ, ਪਹਿਲਾ ਸਵਾਲ ਇਹਦੀ ਗਲੇ 'ਚ ਨਾ ਰੇਸ਼ਾ ਹੈ। ਗਲੇ 'ਚ ਰੇਸ਼ਾ, ਠੀਕ ਹੈ। ਹਾਂ, ਠੀਕ ਹੈ ਜੀ, ਠੀਕ ਹੈ। ਗਲੇ 'ਚ ਰੇਸ਼ਾ ਤੇ ਬਾਲ ਬਹੁਤ ਝੜਦੇ ਆ। ਅਗਲੇ ਕਾਲਰ ਨੇ ਸਾਡੇ ਸਤਵੰਤ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਰੇਡੀਓ ਤੁਹਾਡਾ ਬਹੁਤ ਸੁਣਦੀ ਹਾਂ, ਬਹੁਤ ਵਧੀਆ ਪ੍ਰੋਗਰਾਮ ਹੁੰਦੇ ਤੁਹਾਡੇ। ਤੇ ਮੇਰੇ 2 ਕੁਐਸਚਨ ਭੈਣ ਜੀ। ਮੇਰੀ ਲੜਕੀ ਆ 38 ਕੁ ਸਾਲ ਦੀ। ਹਾਂਜੀ। ਤੇ ਜੋਬ ਤੇ ਉਹ ਆਪਣਾ ਕੰਮ ਕਰਦੀ ਸੀ, ਉੱਥੇ ਉਹ ਡਿੱਗ ਗਈ ਸੀਗੀ ਇਕੱਲੀ ਦਫ਼ਤਰ ਵਿੱਚ। ਤੇ ਫਿਰ ਜਿੱਦਾਂ ਉਹਨੂੰ ਏਦਾਂ ਚੱਕਰ ਜਿਹਾ ਆਉਣ ਲੱਗਾ ਤੇ ਉਹਨੇ ਘਬਰਾ ਗਈ ਤੇ ਉਹਨੇ ਆਪਣੇ ਹਸਬੈਂਡ ਨੂੰ ਫੋਨ ਕਰ ਦਿੱਤਾ। ਅੱਛਾ। ਤੇ ਫਿਰ ਉਸ ਤੋਂ ਬਾਅਦ ਉਹ ਡਿੱਗ ਹੀ ਗਈ, ਜਿੱਦਾਂ ਉਹਨੂੰ ਸੁਰਤ ਨਹੀਂ ਰਹੀ। ਫਿਰ ਉਹ ਆਇਆ ਤੇ ਉਹਨਾਂ ਨੇ ਜਿੱਦਾਂ ਲੋਕ ਲੁਆ ਖੋਲਿਆ, ਲੋਕ ਵੀ ਨਹੀਂ ਉਹਦੇ ਕੋਲ ਖੁੱਲਾ, ਦਰਵਾਜ਼ਾ ਤੋੜ ਕੇ ਗਏ। ਫਿਰ ਐਂਬੂਲੈਂਸ ਸੱਦੀ ਚਲੇ ਗਏ। ਉਹਨਾਂ ਨੇ ਚੈੱਕ ਕੀਤਾ ਮੈਡਮ ਜੀ, ਬੜਾ ਉਹਨਾਂ ਧਿਆਨ ਨਾਲ ਦੇਖਿਆ, ਸਕੈਨ ਵੀ ਉਹਦੀ ਹੋ ਚੁੱਕੀ ਆ, ਸਿਰ 'ਚ ਕੋਈ ਪ੍ਰੋਬਲਮ ਨਹੀਂ ਹੈਗੀ। ਤੇ MRI ਵੀ ਉਹਦੀ ਹੋਈ ਆ। ਉਹ ਪਹਿਲਾਂ ਤਾਂ ਸਿਰ ਦੁਖਦਾ ਸੀ, ਉਹਨੂੰ ਚੇਤਾ ਜਿਹਾ ਭੁੱਲਣ ਲੱਗ ਪਿਆ ਸੀ ਉਹਨਾਂ ਦਿਨਾਂ 'ਚ। ਹੁਣ 2-3 ਮਹੀਨੇ ਹੋ ਚੱਲੇ ਆ, ਹੁਣ ਸਿਰ ਦੁਖਣੋਂ ਹਟ ਗਿਆ। ਤੇ ਪਰ ਉਹਨੂੰ ਉਸ ਦਿਨ ਤੋਂ ਜਿੱਦਾਂ ਤੁੜਕੇ ਚੜ੍ਹ ਜਾਂਦੇ ਆ, ਗੈਸ ਚੜ੍ਹ ਜਾਂਦੀ ਆ, ਕੁਛ ਵੀ ਕਿਚਨ 'ਚ ਬਣਦਾ ਤੇ ਫਿਰ ਉਹਨੂੰ ਚੱਕਰ ਆਉਂਦੇ ਤੇ ਉਹਦਾ ਸਿਰ ਨਹੀਂ ਹਟਦਾ। ਤੇ ਡਾਕਟਰਾਂ ਨੂੰ ਕੁਛ ਨਹੀਂ ਸਮਝ ਲੱਗਦੀ। ਮਿਹਰਬਾਨੀ ਕਰਕੇ ਕਿਸੇ ਨੂੰ ਪਤਾ ਹੋਵੇ ਜ਼ਰੂਰ ਦੱਸੋ। ਛੋਟੇ ਛੋਟੇ ਬੱਚੇ ਆ ਤੇ ਉਹਨੇ ਹੁਣ ਮੇਰੇ ਖਿਆਲ 3 ਮਹੀਨੇ ਤੋਂ ਕਿਚਨ 'ਚ ਜਾਣਾ ਬੰਦ ਕੀਤਾ ਹੋਇਆ। ਅੱਛਾ ਜੀ, ਠੀਕ ਹੈ। ਬਿਲਕੁਲ, ਹਾਂਜੀ। ਕੁਛ ਵੀ ਉਹ ਕਿਤੇ ਬਣਦਾ ਉਹਨੂੰ ਮਹਿਕ ਵੀ ਆ ਜਾਂਦਾ ਤੇ ਉਹਨੂੰ ਇੰਨੇ ਨਾਲ ਵੀ ਉਹਦਾ ਸਿਰ ਨਹੀਂ ਫਿਰ ਦੁੱਖ ਨੂੰ ਹਟਦਾ ਹੈਗਾ।
ਬਹੁਤ ਜ਼ਿਆਦਾ ਪ੍ਰੋਬਲਮ ਹੋਈ ਆ। ਹਾਂਜੀ ਚਲੋ ਤੇ ਠੀਕ। ਇੱਕ ਮੇਰੀ ਦੋਤੀ ਆ ਤੇ ਉਹ ਭੈਣ ਜੀ ਕੁਛ ਖਾਂਦੀ ਨਹੀਂ ਹੈਗਾ, ਉਹਦਾ ਇਲਾਜ ਦੱਸੋ 11 ਸਾਲ ਦੀ ਆ ਤੇ ਉਹ ਮੋਟੀ ਨਹੀਂ ਹੁੰਦੀ ਕਿਸੇ ਤਰ੍ਹਾਂ ਸਿਹਤ ਬਣੇ। ਹੁਣ ਉਹ ਵੱਡੀ ਹੋਈ 11ਵੇਂ ਸਾਲ ਜਾ ਤੇ ਉਹਦੀ ਸਿਹਤ ਹੈ ਹੀ ਨਹੀਂ, ਬਹੁਤ ਪਤਲੀ ਜਿਹੀ ਆ। ਅੱਛਾ ਅੱਛਾ। ਹਾਂਜੀ ਤੇ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ। ਜਿਹੜਾ ਪਨੀਰ ਡੋਡੀ ਆ, ਚਾਰੇ ਚੀਜ਼ਾਂ ਵਾ ਮੈਂ ਇਹ ਪੀਂਦੀ ਆ, ਮੇਰੀਆਂ ਬੜੀਆਂ ਹੀ ਬਿਮਾਰੀਆਂ ਨੂੰ ਮੈਨੂੰ ਆਰਾਮ ਆਇਆ। ਮੇਰਾ ਕਦੀ ਕੁਛ ਦੁਖਦਾ ਸੀ ਕਦੀ ਕੁਛ, ਤੇ ਬਹੁਤ ਜ਼ਿਆਦਾ ਪ੍ਰੋਬਲਮ। ਸ਼ੂਗਰ ਨੂੰ ਵੀ ਫਰਕ ਪੈਂਦਾ ਇੰਨਾ ਕੌੜਾ ਕਰਕੇ ਨਾ, ਸ਼ੂਗਰ ਨੂੰ ਵੀ ਫਰਕ ਪੈਂਦਾ। ਹਾਂਜੀ ਬਹੁਤ ਫਰਕ ਪੈਂਦਾ, ਸਿਹਤ ਨੂੰ ਵੀ ਪੈਂਦਾ। ਜਿਹੜੇ ਲੋਕੀ ਕਹਿੰਦੇ ਅਸੀਂ ਮੋਟੇ ਆ ਨਾ, ਤੇ ਸਿਹਤ ਵੀ ਫਰਕ ਪੈਂਦਾ। ਹਾਂਜੀ ਪ੍ਰੋਬਲਮ ਜਿਹੜੀ ਹੈ ਨਾ, ਜਦ ਬੰਦਾ ਮੋਟਾ ਸਾਹ ਚੜ੍ਹਦਾ ਉਹਨੂੰ ਵੀ ਫਰਕ ਪੈਂਦਾ। ਹਾਂ ਮਹੀਨਾ 10 ਦਿਨ ਪੀ ਕੇ ਮੈਂ ਫੇਰ ਬੰਦ ਕਰਨੀ, ਫੇਰ ਪੀ ਲੈਂਦੀ ਹੁੰਦੀ ਹਾਂ। ਤੇ ਪ੍ਰੋਗਰਾਮ ਤੁਹਾਡਾ ਬਹੁਤ ਵਧੀਆ, ਤੇ ਕਿਸੇ ਭੈਣ ਭਰਾ ਨੂੰ ਪਤਾ ਤੇ ਜ਼ਰੂਰ ਦੱਸੋ। ਮੈਂ ਆਪਣੀ ਲੜਕੀ ਬਾਰੇ ਪੁੱਛਦੀ ਹਾਂ। ਓਕੇ ਸਰ, ਥੈਂਕ ਯੂ ਸਤਵੰਤ ਜੀ, ਥੈਂਕ ਯੂ। ਹਾਂਜੀ ਜਿਹੜੀ ਤੁਸੀਂ ਪ੍ਰੋਬਲਮ ਦੱਸੀ, ਵੈਸੇ ਨਵੀਂ ਆ ਤਾਂ ਬੋਡੀ ਚੇਂਜ ਹੋ ਗਈ ਉਹਨਾਂ ਦੀ, ਕਿ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਸਮੈਲ ਚੜ੍ਹਦੀ ਹੈ, ਸਿਰ ਦੁਖਦਾ। ਪਲੀਜ਼ ਕੋਈ ਨਾ ਕੋਈ ਜੇ ਇਲਾਜ ਕਿਸੇ ਹੈਗਾ ਤਾਂ ਜ਼ਰੂਰ ਦੱਸਿਓ। ਕਿ ਹਰਭਜਨ ਜੀ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੇਰੀਆਂ ਅੱਖਾਂ ਦੇ ਥੱਲੇ ਨਾ ਜਿੱਦਾਂ ਟਾਟਾਂ ਜੀਆਂ ਬਣੀਆਂ ਹੋਈਆਂ, ਤੇ ਬਹੁਤ ਜਿੱਦਾਂ ਨਾ ਅਜੀਬ ਜੀਆਂ, ਸਵੇਰੇ ਸੁੱਤੀ ਉੱਠਦਿਆਂ ਤਾਂ ਅਜੀਬ ਮੋਟੀਆਂ ਮੋਟੀਆਂ ਹੁੰਦੀਆਂ ਅੱਖਾਂ। ਉਹਦੇ ਵਾਸਤੇ ਕੁਛ ਪੁੱਛਣਾ ਚਾਹੁੰਦੀ ਸੀ ਮੈਂ। ਅੱਖਾਂ ਤੁਹਾਡੀਆਂ ਸੁੱਜੀਆਂ ਨਾ? ਹਾਂਜੀ ਸੁੱਜੀਆਂ ਨਹੀਂ, ਜਿੱਦਾਂ ਪਾਣੀ ਜੇ ਭਰਿਆ ਹੋਵੇ, ਟਾਟ ਜਿਹੀ ਬਣੀ ਹੁੰਦੀ ਉਦਾਂ ਦੀਆਂ ਆ। ਅੱਛਾ, ਪਾਣੀ ਜਿਹਾ ਭਰਿਆ ਹੁੰਦਾ। ਓਕੇ ਠੀਕ ਹੈ ਜੀ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਪਲੀਜ਼ ਸ਼ੇਅਰ ਜ਼ਰੂਰ ਕਰਿਓ ਜੀ। ਹਰਦੀਪ ਕੌਰ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੇਰੇ ਨਾ 2-3 ਦਿਨ ਹੋ ਗਏ ਆ, ਮੇਰੀ ਪਿੱਛੇ ਲੈਫਟ ਲੈਗ ਦੇ ਨਾ ਪਿੱਛੋਂ ਹਿੱਪ ਤੋਂ ਪੇਨ ਸ਼ੁਰੂ ਹੁੰਦੀ ਆ, ਤੇ ਗਿੱਟੇ ਤੱਕ ਆਉਂਦੀ ਆ। ਹਾਂਜੀ ਠੀਕ ਹੈ ਜੀ, ਇਹ ਤੁਹਾਡੇ ਛਟਕਾ ਪੇਨ ਹੈ। ਇਹ ਨਾ ਹਾਂਜੀ ਕਿੰਨੇ ਦਿਨ ਹੀ ਹੋ ਗਏ ਆ। ਉਦਾਂ ਜੇ ਸੋ ਜਾਵਾਂ ਤਾਂ ਵੀ ਦਰਦ ਨਹੀਂ ਹੁੰਦੀ, ਜੇ ਮੈਂ ਬੈਠਣੀ ਆ ਤਾਂ ਜ਼ਿਆਦਾ ਹੁੰਦੀ ਹੈ। ਜਦੋਂ ਮੈਂ ਨਹਾਉਂਦੀ ਹਾਂ, ਜੋ ਸਿਰ ਥੱਲੇ ਕਰਨੀ ਆ ਤਾਂ ਮਤਲਬ ਹੁੰਦੀ ਹੈ। ਉਦਾਂ ਨਹੀਂ, ਨਾ ਚੱਲਣ ਫਿਰਨ ਲੱਗਿਆ ਨਾ ਸੌਣ ਲੱਗਿਆ, ਏਦਾਂ ਨਹੀਂ ਹੁੰਦੀ। ਬੈਠਣ ਲੱਗਿਆ ਬੜੀ ਪ੍ਰੋਬਲਮ। ਠੀਕ ਹੈ। ਅੱਛਾ ਰੀਹ ਦੀ ਪੇਨ ਹੈ। ਹਾਂਜੀ ਮੈਨੂੰ ਦੱਸਿਓ ਫਿਰ ਇਹਦਾ ਨਾ ਕੁਛ। ਠੀਕ ਹੈ ਜੀ, ਓਕੇ ਥੈਂਕ ਯੂ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ। ਕਿਸੇ ਨੇ ਲਿਖਿਆ ਇਸ ਬਾਰੇ, ਲੱਤ ਦੇ ਵਿੱਚ ਦਰਦ ਹੁੰਦੀ ਆ, ਤੇ ਉਹਦੇ ਬਾਰੇ ਤੁਸੀਂ ਦੱਸਿਓ ਜੀ। ਅਗਲੇ ਕਾਲਰ ਨੇ ਸਾਡੇ ਕੁਲਦੀਪ ਕੌਰ ਜੀ। ਬਲਵਿੰਦਰ ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਪ੍ਰੋਗਰਾਮ ਬਹੁਤ ਵਧੀਆ ਚੱਲਦਾ ਆ। ਤੇ ਮੈਂ ਨਾ ਦੱਸਣਾ ਸੀਗਾ, ਜਿੱਦਾਂ ਹੁਣੇ ਇੱਕ ਬੀਜ ਦੱਸ ਕੇ ਗਏ, ਉਹਨਾਂ ਦੇ ਡਾਕਟਰ ਨੂੰ ਇਹਦੇ ਚੱਕਰ ਆਉਂਦੇ ਹਨ। ਮੈਂ ਵੀ 2 ਸਾਲ ਆਪਣਾ ਕੋਈ ਟ੍ਰੀਟਮੈਂਟ ਨਹੀਂ ਸੀ ਜਿੱਦਾਂ ਤੱਕ ਕਰਾਇਆ, ਕੋਈ ਚੈੱਕਅਪ ਕਦੀ ਨਹੀਂ ਸੀ ਕਰਾਇਆ, ਤੇ ਮੈਨੂੰ ਕੰਮ ਤੇ ਖੜੀ ਨੂੰ ਚੱਕਰ ਬਹੁਤ ਜ਼ਿਆਦਾ ਆਉਣ ਲੱਗ ਪਏ ਸੀਗੇ ਹਨਾ। ਮੈਂ ਏਦਾਂ ਕਈ ਵਾਰੀ ਕਸਟਮਰ ਨੂੰ ਚੈੱਕ ਇਨ ਕਰਦੀ ਹੋਣਾ, ਤੇ ਮੇਰੇ ਅੱਖਾਂ ਦੇ ਮੂਹਰੇ ਹਨੇਰਾ ਜਾਣਾ, ਤੇ ਮੈਨੂੰ ਕਈ ਵਾਰੀ ਨਾਲ ਦੇ ਬੰਦੇ ਫੜਦੇ ਹੁੰਦੇ ਸੀਗੇ ਹਨਾ। ਅੱਛਾ। ਤੇ ਹਾਂਜੀ ਮੈਂ ਨਾ ਬਲੱਡ ਟੈਸਟ ਕਰਾਇਆ, ਤੇ ਮੈਂ ਪਹਿਲਾਂ ਇੰਨਾ ਧਿਆਨ ਹੀ ਨਹੀਂ ਕਦੀ ਕੀਤਾ, ਆਪਾਂ ਕੰਮ ਵੱਲ ਜ਼ਿਆਦਾ ਰਹਿੰਦੇ ਹਾਂ ਨਾ। ਹਾਂਜੀ ਹਾਂਜੀ ਹਾਂਜੀ। ਤੇ ਭੈਣ ਜੀ ਮੇਰਾ ਜਿੱਦਾਂ ਮੇਰਾ ਬਲੱਡ ਬਹੁਤ ਜ਼ਿਆਦਾ ਘਟ ਗਿਆ ਸੀ, 6.5 ਸੀ ਸਾਰਾ। ਠੀਕ ਆ। ਤੇ ਮੈਨੂੰ ਡਾਕਟਰ ਨੇ ਕਿਹਾ, ਭੈਣ ਜੀ ਤੂੰ ਹੁਣੇ ਦਵਾਈ ਸਟਾਰਟ ਕਰ, ਤੇ ਤੇਰਾ ਤਾਂ ਬਲੱਡ ਬਹੁਤ ਜ਼ਿਆਦਾ ਘਟਿਆ। ਤੇ ਪਿਛਲੇ ਜੂਨ ਤੋਂ ਲੈ ਕੇ ਹੁਣ ਤੱਕ ਤੁਸੀਂ ਬਿਲੀਵ ਕਰਿਓ, ਮੈਂ 3 ਟੈਬਲੇਟ ਆਇਰਨ ਦੀਆਂ ਲੈਣੀ ਆ, ਸਵੇਰੇ ਸ਼ਾਮ ਦੁਪਹਿਰੇ, ਤੇ ਖਾਲੀ ਪੇਟ ਲੈਣੀ ਆ। ਜਦੋਂ ਆਪਾਂ ਕੁਝ ਖਾ ਕੇ ਲੈਂਦੇ ਆ ਹਨਾ, ਤਾਂ ਹਜਮ ਨਹੀਂ ਹੁੰਦੀ, ਜਾਂ ਤੁਹਾਨੂੰ ਕਬਜ਼ ਕਰਦੀ ਆ, ਜਾਂ ਤੁਹਾਨੂੰ ਢਕਾਰ ਆਉਂਦੇ ਰਹਿੰਦੇ ਆ। ਤੇ ਨਾਲ ਮੈਂ ਫਰੈਸ਼ ਜੂਸ ਬਣਾ ਕੇ, ਦੋਨੇ ਤਰ੍ਹਾਂ ਦੇ ਅੰਗੂਰ, ਹਰੇ ਵੀ ਤੇ ਕਾਲੇ ਵੀ, ਸਟ੍ਰਾਬੇਰੀ, ਬਲੂਬੇਰੀ, ਤੇ ਇੱਕ ਸੰਤਰਾ ਪਾਉਣਾ। ਉਹਦੇ ਸਾਰੀਆਂ ਚੀਜ਼ਾਂ ਦਾ, 5 ਫਰੂਟਾਂ ਦਾ ਮੈਂ ਜੂਸ ਬਣਾ ਕੇ ਕੰਟੀਨਿਊ 3-4 ਮਹੀਨੇ ਪੀਤਾ। ਤੇ ਭੈਣ ਜੀ 13.5 ਗ੍ਰਾਮ ਖੂਨ ਹੈ। ਮੈਂ ਲਾਸਟ ਮੰਥ ਨਾ ਚੈੱਕ ਕਰਵਾਇਆ, ਤੇ ਮੈਂ ਟੈਬਲੇਟ ਹਜੇ ਤੱਕ ਵੀ ਨਹੀਂ ਛੱਡੀ, ਤੇ ਬੋਡੀ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੋਣ ਹੈਗੀ। ਕਿੰਨਾ ਮੇਰਾ ਸਰੀਰ ਦੁਖਦਾ ਸੀ, ਦਰਦਾਂ ਇੰਨੀਆਂ ਹੁੰਦੀਆਂ ਸੀ, ਤੁਰਦਾ ਨਹੀਂ ਸੀ ਸਰੀਰ। ਤੇ ਹੁਣ ਤੁਸੀਂ ਦੇਖ ਲਓ ਵੀ 12 ਘੰਟੇ ਸ਼ਿਫਟ ਲਾ ਕੇ ਵੀ ਮੈਂ ਕਹਿੰਦੀ ਮੈਂ ਹਜੇ ਵੀ ਫਰੈਸ਼ ਆ। ਇੰਨਾ ਵਧੀਆ ਸਰੀਰ ਹੋ ਗਿਆ ਕਿ ਟੇਕ ਕੇਅਰ ਕੀਤੀ ਉਹਦੀ ਆਪ ਹਨਾ ਵਧੀਆ। ਹਾਂਜੀ ਜਿੱਦਾਂ ਹੁਣ ਇਹਨਾਂ ਨੂੰ ਪ੍ਰੋਬਲਮ ਆ, ਇਹਨਾਂ ਨੂੰ ਜੂਸ ਪੀਣੇ ਚਾਹੀਦੇ ਆ, ਤੇ ਬਲੱਡ ਜ਼ਰੂਰ ਚੈੱਕ ਕਰਾਉਣਾ ਚਾਹੀਦਾ ਕਿ ਬਲੱਡ ਘਟਿਆ ਤੇ ਤਾਂ ਹੋ ਸਕਦਾ ਆ। ਪਿਛਲੀ ਵਾਰੀ ਵੀ ਇੱਕ ਕਿਸੇ ਨੇ ਕਿਹਾ ਸੀ ਕਿ ਬਲੱਡ ਨਹੀਂ ਬਣਦਾ, ਮੈਂ ਕਹਿੰਦੀ ਜ਼ਰੂਰ ਫਰੈਸ਼ ਜੂਸ ਪੀਓ ਆਪਣਾ ਬਣਾ ਕੇ, ਉਹਨਾਂ ਤੋਂ ਤੁਹਾਨੂੰ ਕਿੰਨੇ ਵਾਈਟਮਿਨਸ ਮਿਲਦੇ ਆ, ਤੇ ਉਹ ਤੁਹਾਡੀ ਕਮੀ ਆਪਣੇ ਆਪ ਹੀ ਪੂਰੀ ਹੋ ਜਾਂਦੀ ਬੋਡੀ ਦੀ। ਕਿਉਂਕਿ ਮੇਰਾ ਐਕਸਪੀਰੀਅੰਸ ਹੋਇਆ ਇਸ ਚੀਜ਼ ਦੇ ਨਾਲ। ਚਲੋ ਵਧੀਆ ਹਿੰਟ ਦਿੱਤਾ ਤੁਸੀਂ, ਵਧੀਆ ਹਿੰਟ। ਹਾਂਜੀ
ਕਿਉਂਕਿ ਮੈਂ ਦੇਖੋ ਭੈਣ ਜੀ, ਮੈਂ ਹੋਰ ਕੁਛ ਨਹੀਂ ਖਾਂਦੀ, ਮੈਂ ਘਰ ਦੀ ਰੋਟੀ ਖਾਂਦੀ ਆ। ਆਪਾਂ ਜਿੱਦਾਂ ਆਪਾਂ ਇੰਡੀਆ ਤੋਂ ਜੰਮੇ ਪਲੇ, ਜੋ ਵੀ ਆਪਾਂ ਉੱਥੋਂ ਸਾਡਾ ਸਟਾਰਟਿੰਗ ਹੋਏ, ਉਸ ਹਿਸਾਬ ਨਾਲ ਮੈਂ ਆਪਣਾ ਫੂਡ ਖਾਂਦੀ ਆ। ਤੇ ਮੈਨੂੰ ਤੁਸੀਂ ਬਿਲੀਵ ਕਰਿਓ ਕਿ ਮੇਰੀ ਬਹੁਤ ਵਧੀਆ ਹੁਣ ਸਰੀਰ ਹੈਗਾ ਆ। ਤੇ ਮੈਂ ਸਾਰਿਆਂ ਨੂੰ ਇਹੀ ਰਿਕੁਐਸਟ ਕਰਦੀ ਵੀ ਹਾਂ, ਸਰੋਂ ਦਾ ਤੇਲ ਖਾਓ, ਜ਼ਿਆਦਾ ਤੜਕਾ ਜਿਹੜਾ ਲਾਉਣਾ ਸਰੋਂ ਦੇ ਤੇਲ 'ਚ ਲਾਓ, ਤੇ ਬਾਕੀ ਹੋਰ ਚੀਜ਼ਾਂ ਨੂੰ ਛੱਡੋ। ਤੁਸੀਂ ਫਰੈਸ਼ ਜ਼ਿਆਦਾਤਰ ਖਾਓ, ਜਿੰਨਾ ਵੀ ਖਾ ਸਕਦੇ। ਥੈਂਕ ਯੂ ਜੀ। ਓਕੇ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਦੇਖੋ, ਮੰਨੋ ਜਾਂ ਨਾ ਮੰਨੋ, ਇੱਥੇ ਜਦੋਂ ਡਾਕਟਰ ਨੇ ਤੁਹਾਡੀ MRI ਕਰ ਲਈ, ਸਾਰਾ ਕੁਛ ਕਰ ਲਿਆ, ਪਰ ਤੁਸੀਂ ਬਲੱਡ ਟੈਸਟ ਹੈ ਨਾ ਜਿਹੜਾ, ਇਹ ਕੋਈ ਹੋਰ ਟੈਸਟ ਆ, ਵੱਖਰੇ ਟੈਸਟ, ਉਸ ਤੁਸੀਂ ਉਹ ਵੀ ਕਰਵਾ ਲਓ, ਤੁਹਾਡਾ ਉਹ ਵੀ ਚੈੱਕ ਕਰ ਲੈ। ਕਿਉਂਕਿ ਕਈ ਵਾਰੀ ਤੁਹਾਡੀ ਜੇ ਤੁਸੀਂ ਕਿਡਨੀ ਕਹਿਤਾ, ਕਿਡਨੀ ਚੈੱਕ ਕੀਤੀ ਜਾਂਦੀ ਹੈ, ਦਿਲ ਨਹੀਂ ਚੈੱਕ ਕੀਤਾ। ਡਾਕਟਰ ਹਰੇਕ ਚੀਜ਼ ਐਵਰੀ ਟਾਈਮ ਨਹੀਂ ਚੈੱਕ ਕਰਦੇ, ਤੁਸੀਂ ਇਹ ਚੀਜ਼ ਵੀ ਚੈੱਕ ਕਰਵਾ ਸਕਦੇ ਆ ਆਪਣਾ। ਕੋਈ ਨਾ ਕਈ ਵਾਰੀ ਤੁਹਾਡੇ ਦਿਮਾਗ 'ਚ ਹੁੰਦੀ ਆ ਵੀ ਇਹ ਕੀ ਗੱਲ ਆ, ਉਹਨੂੰ ਸ਼ੱਕ ਨੂੰ ਦੂਰ ਕਰਨ ਦੇ ਲਈ। ਅੱਗੇ ਸ਼ੇਰ ਗਿੱਲ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀਗਾ, ਮੇਰੇ ਹੱਥ 95 ਦੇ ਵਿੱਚ ਤਾਂ ਬਹੁਤ ਜ਼ਿਆਦਾ ਹੀ ਦਰਦ ਲੱਗ ਪਏ ਸੀ ਕਰਨ, ਤੇ ਰਾਤ ਨੂੰ ਵੀ ਜਿੱਦਾਂ ਮੰਜੇ 'ਚ ਮਾਰੀ ਜਾਣੇ, ਉੱਠ ਕੇ ਗਰਮ ਪਾਣੀ 'ਚ ਭੇਣੇ, ਫੇਰ ਠੀਕ ਹੁੰਦਾ ਸੀ। ਤੇ ਫਿਰ ਮੈਂ ਇੰਡੀਆ ਗਿਆ ਤੇ ਉੱਥੇ ਟੈਸਟ ਕਰਾਇਆ ਤਾਂ ਕਹਿੰਦੇ ਯੂਰੀਆ ਵਧਿਆ ਆ ਤੇਰਾ। ਅੱਛਾ। ਤੇ ਉਹਨੇ ਯੂਰੀਆ ਦੀਆਂ ਗੋਲੀਆਂ ਹਫ਼ਤਾ ਦਿੱਤੀਆਂ ਤੇ ਫਿਰ ਉਹ ਕੰਟਰੋਲ ਹੋ ਗਿਆ। ਉਹਨੇ ਮੈਨੂੰ ਫਿਰ ਜਿੱਦਾਂ ਇੱਥੇ ਲਿਆਉਣ ਨੂੰ ਦਿੱਤੀਆਂ, ਮੈਂ ਇੱਥੇ ਵੀ ਖਾਂਦਾ ਰਿਹਾ। ਤੇ ਫਿਰ ਮੈਂ ਡਾਕਟਰ ਕੋਲ ਗਿਆ, ਮੇਰਾ ਸੀਗਾ ਡਾਕਟਰ, ਤੇ ਉਹ ਮੈਨੂੰ ਕਹਿੰਦਾ ਤੂੰ ਸਾਲ ਭਰ ਆਇਆ ਹੀ ਨਹੀਂ। ਮੈਂ ਕਿਹਾ ਡਾਕਟਰ ਸਾਹਿਬ ਟਾਈਮ ਹੀ ਨਹੀਂ ਲੱਗਾ, ਨਾ ਲੋੜ ਵੀ ਨਹੀਂ ਪਈ ਜਿੱਦੀ ਆਉਣ ਦੀ। ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਗੋਲੀਆਂ ਮੈਂ ਖਾ ਸਕਦਾ? ਤੇ ਕਹਿੰਦਾ ਤੇਰੀਆਂ ਕਿਡਨੀਆਂ ਖਰਾਬ ਹੋ ਗਈਆਂ, ਇਹ ਤੈਨੂੰ ਕਿਉਂ ਲਿਖੀਆਂ? ਤੇ ਉੱਦਾਂ ਮੈਂ ਠੀਕ ਸੀ। ਤੇ ਤੂੰ ਮਹੀਨੇ ਬਾਅਦ ਆਇਆ ਕਰ, ਮਹੀਨੇ ਬਾਅਦ ਟੈਸਟ ਕਰਾਂਗੇ। ਮਹੀਨੇ ਬਾਅਦ ਮੈਂ ਫਿਰ ਗਿਆ, ਤੇ ਹੁਣ ਸਤਿ ਸ਼੍ਰੀ ਅਕਾਲ ਬੁਲਾਏ ਤੁਰਨ ਲੱਗੇ। ਮੈਂ ਕਿਹਾ ਡਾਕਟਰ ਸਾਹਿਬ ਆਹ ਮੈਂ ਗੋਲੀਆਂ ਖਾ ਸਕਦਾ ਜੀ? ਨਹੀਂ ਨੁਕਸਾਨ ਕਰਨੀਆਂ। ਕਹਿੰਦਾ ਖਾ ਲਿਆ ਕਰ, ਇਹਦਾ ਕੀ ਨੁਕਸਾਨ ਹੈ, ਤਾਂ ਬਹੁਤ ਵਧੀਆ ਸਰੀਰ ਲਈ। ਉਹੀ ਗੋਲੀਆਂ। ਡਾਕਟਰ ਮਹੀਨਾ ਬੁਖਾਰ ਚਾਰ ਛੱਡਿਆ ਫਿਰ, ਤੇ ਹੁਣ ਕਹਿੰਦਾ ਬਹੁਤ ਵਧੀਆ ਆ। ਤੇ ਮੁੜ ਕੇ ਫਿਰ ਹੋਰ ਫੈਮਿਲੀ ਡਾਕਟਰ ਸੀ, ਮੈਂ ਉਹਦੇ ਕੋਲ ਗਿਆ, ਉਹਨੂੰ ਡਾਕਟਰ ਨੇ ਛੱਡ ਦਿੱਤਾ। ਉਹ ਕਹਿੰਦਾ ਵੀ ਜਿੱਦਾਂ ਸਿੱਧੇ ਹੱਥ ਕਰਦੇ ਆ, ਨਾੜਾਂ ਜਿਹੜੀਆਂ ਵੱਡੀਆਂ ਇਹਨਾਂ ਦਾ ਦੁਆਲੇ ਪ੍ਰੋਟੀਨ ਜੰਮ ਜਾਂਦੀ ਆ, ਤੇ ਟੀਕੇ ਲਾਓ ਹੱਥਾਂ ਦੇ ਵਿੱਚ ਤਾਂ ਫੇਰ ਠੀਕ ਹੋ ਜਾਊਗਾ। ਠੀਕ ਹੈ। ਤੇ ਹੱਥਾਂ 'ਚ ਟੀਕੇ ਲਵਾਏ, ਪਹਿਲੀ ਵਾਰੀ 2 ਸਾਲ ਕੱਢ ਦਿੱਤੇ, ਫਿਰ ਦੂਜੀ ਵਾਰੀ 1.5 ਸਾਲ ਕੱਢ ਦਿੱਤਾ, ਹੁਣ ਵੀ 1.5 ਸਾਲ ਕੱਢ ਦਿੰਦਾ। 4 ਲਵਾ ਗਿਆ, 4-5 ਵਾਰੀ। ਹੱਡੀ 'ਚ ਲਾਉਂਦੇ ਆ ਨਾ ਤੁਹਾਡੇ ਟੀਕਾ? ਹਾਂ। ਤੇ ਇੱਕ ਮੇਰਾ ਫਰੈਂਡ ਸੀਗਾ, ਉਹਦੀ ਨਾਨੀ ਨੂੰ ਸੀ ਕਹਿੰਦਾ ਇਹ, ਤਾਂ ਉਹ ਕਹਿੰਦਾ ਸੀ ਫਿਰ ਗੋਰੇ ਡਾਕਟਰ ਨੇ ਕਿਹਾ ਸੀ ਜੇ ਜ਼ਿਆਦਾ ਟੀਕੇ ਲਵਾ ਲੈ ਤੁਹਾਡੇ ਗੋਡੇ ਤਾਂ ਸਭ ਕੁਝ, ਤੁਹਾਡੀਆਂ ਹੱਡੀਆਂ ਘਸ ਜਾਣੀਆਂ, ਪਲੀਜ਼ ਨਾ ਲਵਾਵੋ, ਕੋਈ ਹੋਰ ਇਹਦਾ ਸੋਚੋ। ਹਾਂਜੀ। ਤੇ ਇਹ ਹੁਣ ਪੁੱਛਣਾ ਸੀਗਾ ਵਾਕਿਆ ਇਹ ਗੱਲ ਆ? ਹਾਂਜੀ, ਹੈਗੀ ਆ। ਅੱਛਾ ਜੀ। ਤੇ ਇੱਕ ਤੁਸੀਂ ਦੱਸਿਆ ਸੀ ਕਿ ਪਿੱਠੇ ਦੀ ਪੱਥਰੀ ਲਈ ਦਾਲਾਂ ਦੀਆਂ ਛਿੱਲਾਂ, ਇੱਕ ਹੋਰ ਚੀਜ਼ ਦੱਸੀ ਸੀ, ਤੇ ਉਹ ਕਿੱਦਾਂ ਖਾਣੀਆਂ? ਨਿਰਣੇ ਕਾਲਜ ਪੀ ਕੇ? ਕਾਹਦੀਆਂ ਛਿੱਲਾਂ ਸੀਗੀਆਂ? ਖਰੋਟਾਂ ਦੀਆਂ ਛਿੱਲਾਂ ਉੱਪਰੋਂ ਉਹ ਗ੍ਰਾਈਂਡ ਹਾਂਜੀ, ਉਦਾਂ ਹੀ ਦੱਸਿਆ ਸੀ ਕਿਸੇ ਨੇ ਵੀ ਉਹਨਾਂ ਦੀਆਂ ਗ੍ਰਾਈਂਡ ਕਰਕੇ ਉਦਾਂ ਕਿ ਦਿਖਾ ਹੋਣੀਆਂ। ਹਾਂਜੀ, ਗ੍ਰਾਈਂਡ ਕਰਕੇ ਉਹ ਖਾਲੀ ਪੇਟ ਖਾਣੀਆਂ। ਹਾਂਜੀ। ਤੇ ਹੋਰ ਵੀ ਕੋਈ ਚੀਜ਼ ਸੀਗੀ ਵਿੱਚ ਪਾਉਣ ਨੂੰ? ਨਹੀਂ, ਉਹਦੇ ਵਿੱਚ ਤਾਂ ਉਹੀ ਲਿਖਾਇਆ ਹੋਇਆ ਸੀਗਾ। ਅੱਛਾ ਜੀ। ਠੀਕ ਹੈ। ਤੇ ਬਾਕੀ ਇੱਕ ਮੇਰੇ ਕੰਨ ਹੁਣ ਠੀਕ ਆ, ਮੈਂ ਰੇਡੀਓ ਤੋਂ ਸੁਣਿਆ ਸੀ ਕਹਿੰਦੇ ਬਦਾਮ ਰੋਗਨ ਪਾਇਆ ਕਰੋ। ਪਹਿਲਾਂ ਕਾਫੀ ਉੱਚਾ ਸੋਹਣਾ ਲੱਪਿਆ ਸੀਗਾ, ਤੇ ਕੰਨਾਂ ਦੇ ਵਿੱਚ ਤਾਂ ਨਹੀਂ ਪਾਉਂਦਾ। ਜਦੋਂ ਮੈਂ ਨਹਾਉਣਾ ਆ ਸਾਲਕ ਤੋਂ, ਮੈਂ ਤੂੰਬੇ ਦੇ ਲੈ ਕੇ ਨਹਾ ਕੇ ਤਾਂ ਬਦਾਮ ਰੋਗਨ ਭੇਂ ਕੇ ਤਾਂ ਕੰਨਾਂ ਦੇ ਵਿੱਚ ਫੇਰ ਅਸਰ ਚਲਿਆ ਜਾਂਦਾ। ਠੀਕ ਹੈ। ਉਹ ਨਾੜਾਂ ਕਮਜ਼ੋਰ ਹੋ ਜਾਂਦੀਆਂ, ਉਹ ਜਿੱਦਾਂ ਹੁਣ ਮੈਂ 100% ਸਹੀ ਆ, ਪੂਰਾ ਸੋਹਣਾ ਲੱਪਿਆ। ਠੀਕ ਹੈ। ਥੈਂਕ ਯੂ ਜੀ। ਓਕੇ ਜੀ, ਥੈਂਕ ਯੂ ਜੀ, ਬਹੁਤ ਧੰਨਵਾਦ ਆ। ਕਿੰਨੀਆਂ ਇਨਫੋਰਮੇਸ਼ਨਾਂ ਦਿੱਤੀਆਂ ਤੁਸੀਂ, ਡਾਕਟਰਾਂ ਦੀਆਂ ਇਨਫੋਰਮੇਸ਼ਨਾਂ ਤੁਹਾਡੇ ਸਾਹਮਣੇ ਹੀ ਆ ਜੀ। ਸੁਰਿੰਦਰ ਕੌਰ ਜੀ। ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਮੈਂ ਤੁਹਾਨੂੰ 5 ਵੀਕ ਬੜਾ ਮਿਸ ਕੀਤਾ ਸੀ, ਇੰਡੀਆ ਗਏ ਸੀਗੇ, ਤੇ ਐਤਵਾਰ ਆਏ ਤੇ ਅੱਜ ਹੀ ਮੈਂ ਫੋਨ ਲਾ ਲਿਆ। ਭੈਣ ਜੀ ਮੇਰੀ ਨਾ ਸੱਜੀ ਲੱਤ ਵਿੱਚ ਬਹੁਤ ਦਰਦ ਹੁੰਦੀ, ਜਾਂ ਤਾਂ ਕਾਰ ਵਿੱਚ ਬਹਿ ਬਹਿ ਕੇ ਲਗਾਤਾਰ, ਮੈਨੂੰ ਨਹੀਂ ਪਤਾ ਇਹਨੂੰ ਕੀ, ਹੁਣ ਮੈਂ ਲੰਮੀ ਪਈ ਆ, ਭੈਣ ਭਰਾ ਕੋਈ ਦੱਸੇ ਤੇ ਬਹੁਤ ਦਰਦ ਹੁੰਦੀ ਆ। ਤੇ ਕੋਈ ਇੰਗਲਿਸ਼ ਵੀ ਟੈਬਲੇਟ ਜਾਂ ਮਤਲਬ ਕਿ ਸਟਾਪ ਕਰਨ ਲਈ ਮਾੜੀ ਜਿਹੀ ਕੋਈ ਦੱਸ ਸਕਦੇ? ਮੈਂ ਭੈਣ ਭਰਾ ਬੜੀ ਦੁਖੀ, ਮੈਂ ਤਾਂ ਪੈਰ ਨਹੀਂ ਪੱਟਿਆ ਜਾਂਦਾ। ਤੁਹਾਡੀ ਤੁਰਨੇ ਹੁੰਦਾ, ਨਾੜ ਚੜੀ ਆ ਸੱਜੀ ਲੱਤ। ਹਾਂਜੀ ਭੈਣ ਜੀ ਬਹੁਤ ਦਰਦ। ਹੁਣ ਮੈਂ ਨਾ ਗੁੱਠੇ ਨੂੰ ਰਬੜ ਪਾਈ ਆ, ਕਿਸੇ ਨੇ ਰਬੜ ਦੱਸਿਆ ਸੀ ਵੀ ਰਬੜ ਪਾ ਲਓ। ਠੀਕ ਹੈ। ਇਹ ਬਹੁਤ ਜ਼ਿਆਦਾ ਮੇਰੇ ਤੋਂ ਨਾ ਉੱਠਿਆ ਨਹੀਂ ਜਾਂਦਾ, ਨਾ ਮੇਰੇ ਕੋਲ ਕੁਛ ਨਹੀਂ ਹੁੰਦਾ ਹੈਗਾ ਕੰਮ। ਤੇ ਪਲੀਜ਼ ਕੋਈ ਨਾ ਦੱਸਿਆ ਨਾ ਮਾੜੀ ਜਿਹੀ। ਮੈਂ ਇੱਥੋਂ ਬਾਲ ਗ੍ਰੀਨ ਤੋਂ ਕਿਤੇ ਵੀ ਲੈ ਆਉਣੀ, ਸਾਡੇ ਲਾਗੇ ਹੀ ਆ। ਕੋਈ ਹੋਰ ਕੋਈ ਟੈਬਲੇਟ ਮੇਰਾ ਭੈਣ ਭਰਾ ਦੱਸ ਦੇ ਜਿਹਦਾ ਪੇਨ ਸਟਾਪ ਹੋ ਜਾਵੇ। ਠੀਕ ਹੈ। ਹਾਂਜੀ, ਥੈਂਕ ਯੂ ਭੈਣ ਜੀ। ਥੈਂਕ ਯੂ। ਪੇਨ ਸਟਾਪ ਕਰਨ ਲਈ ਇਹਨਾਂ ਨੂੰ ਦੱਸ ਦਿਓ,
ਪਰ ਮੈਂ ਸਾਰਿਆਂ ਨੂੰ ਹੀ ਰਿਕੁਐਸਟ ਕਰਦੀ ਕਿ ਜਿਹੜੇ ਮਸਾਜ ਆ ਨਾ ਬੜੇ ਜ਼ਰੂਰੀ ਆ ਗਿਆ। ਤੁਸੀਂ ਵੀ ਕੋਸ਼ਿਸ਼ ਕਰੋ ਕਿ ਜਿਹੜੇ ਇਹ ਮਸਾਜ ਆ ਤੁਸੀਂ ਕਰ ਲਓ ਤਾਂ ਠੀਕ ਹੈ, ਆਪ ਹੀ ਕਰ ਸਕਦੇ ਆ। ਕਈ ਵਾਰੀ ਤੁਸੀਂ ਇੰਨਾ ਹਾਰਡਲੀ ਨਹੀਂ ਕਰ ਸਕਦੇ ਜਦੋਂ ਤੁਹਾਡਾ ਕੁਛ ਦੁਖਦਾ ਆ, ਅਤੇ ਮਸਾਜਰ ਮਿਲ ਜਾਂਦੇ, ਇੱਕ ਗਨ ਟਾਈਪ ਮਿਲ ਜਾਂਦੀ ਆ, ਮੂਹਰੇ ਲਾਉਣ ਵਾਲੇ ਵੱਖਰੇ ਵੱਖਰੇ ਮਿਲ ਜਾਂਦੇ ਆ। ਸੋ ਪ੍ਰਾਈਸਾਂ ਵੀ ਵੱਖਰੀਆਂ ਵੱਖਰੀਆਂ, ਔਨਲਾਈਨ ਵੀ ਕਰ ਸਕਦੇ ਆ। ਕੋਈ ਵੀ ਮਸਾਜਰ ਤੁਸੀਂ ਦੇਖਣਾ ਆ ਅਤੇ ਉਹ ਪਲੀਜ਼ ਹਰ ਕੋਈ ਜ਼ਰੂਰ ਰੱਖੋ। ਤੁਹਾਡੀ ਲੱਤ ਨੂੰ ਆਰਾਮ ਅਤੇ ਵੈਸੇ ਉਹਦੇ ਨਾਲ ਆ ਸਕਦਾ, ਪਰ ਹੁਣ ਰਾਈਟ ਵੇ ਤਾਂ ਨਹੀਂ, ਕਿਉਂਕਿ ਕਦੋਂ ਮੰਗਾਓਗੇ ਕਿਤੇ ਲੈ ਕੇ ਆਓਗੇ ਫਿਰ ਹੋਊਗਾ। ਉਹ ਤੁਸੀਂ ਜ਼ਰੂਰ ਕੋਸ਼ਿਸ਼ ਕਰੋ ਕਿ ਇਹ ਚੀਜ਼ਾਂ ਆ ਜਿਹੜੀਆਂ ਤੁਹਾਡੇ ਕੋਲ ਹੋਣ, ਬਹੁਤ ਜ਼ਰੂਰੀ ਆ। ਅੱਗੇ ਸਾਡੇ ਨਾਲ ਜੁੜੇ ਨੇ ਅਰਵਿੰਦਰ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਮੇਰੀ ਬੇਟੀ ਆ, 3 ਬੇਟੀਆਂ ਨੇ ਉਹਦੀਆਂ। ਖਾਂਸੀ ਬਹੁਤ ਜ਼ਿਆਦਾ ਆਉਂਦੀ, 15 ਦਿਨ ਹੋ ਗਏ, ਸਾਰੇ ਇਲਾਜ ਕੀਤੇ ਜਿੱਦਾਂ ਜੋ ਵੀ ਦੱਸਦੇ ਰੇਡੀਓ 'ਚ, ਪਤਾ ਨਹੀਂ ਕੀ ਗੱਲ ਆ। ਠੀਕ ਆ ਜੀ, ਪੁੱਛਦੇ ਹਾਂ ਆਪਾਂ। ਬਹੁਤ ਜ਼ਿਆਦਾ ਉਹਦਾ ਤੇ ਬੁਰਾ ਹਾਲ, ਡਾਕਟਰਾਂ ਦੇ ਵੀ ਗਈ ਆ, ਆਰਾਮ ਨਹੀਂ ਆਉਂਦਿਆ। ਅੱਛਾ, ਆਰਾਮ ਨਹੀਂ ਆਉਂਦਾ, ਠੀਕ ਆ ਨਾ। ਹਾਂਜੀ ਭੈਣ ਜੀ, ਮੈਂ ਕਿਹਾ ਚੱਲ ਹੁਣ ਆ ਗਿਆ ਮੰਗਲਵਾਰ, ਪੁੱਛ ਲੈਂਦੇ ਆ। ਹਾਂਜੀ ਹਾਂਜੀ, ਕੋਈ ਨਹੀਂ, ਆਪਾਂ ਸਰੋਤਿਆਂ ਨੂੰ ਵੀ ਜ਼ਰੂਰ ਪੁੱਛਦੇ ਹਾਂ, ਜਿਹਨੂੰ ਪਤਾ ਜ਼ਰੂਰ ਦੱਸੇ। ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਕਾਲ ਮੋਹਨ ਲਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਆ ਜਾਓ ਜੀ, ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਚਾਹੁੰਦਾ ਜੀ, ਇੱਕ ਤੇ ਕਰੋਨਾ ਜੀ ਆ ਗਿਆ ਦੁਬਾਰਾ ਜੀ, ਇੰਡੀਆ ਜੀ ਬਹੁਤ ਹੈਗਾ ਤੇ ਇਹਨਾਂ ਦਾ ਸਾਰੇ ਆਪਣੇ ਨੇ। ਤੁਸੀਂ ਇੱਥੇ ਵਾਲਾ ਦੱਸੋ। ਨਹੀਂ, ਇੱਥੇ ਵੀ ਹੈਗਾ ਕਾਫੀਆਂ ਨੂੰ ਜੀ। ਅੱਛਾ। ਤੇ ਹਾਂਜੀ, ਇੱਥੇ ਵੀ ਹੋ ਗਿਆ ਕਾਫੀਆਂ ਨੂੰ ਤੇ ਇੰਡੀਆ ਵੀ ਕਾਫੀਆਂ ਨੂੰ, ਸਾਰੇ ਆਪਣੇ ਇੰਡੀਆ ਵੀ। ਤੇ ਇਹਨਾਂ ਕੋਈ ਚੰਗੀ ਤਰ੍ਹਾਂ ਇਲਾਜ ਹੋਈ ਹੋਵੇ ਜ਼ਰੂਰ ਦੱਸਣਾ ਜੀ। ਇੱਕ ਹਾਰਟਬਰਨ ਬਹੁਤ ਹੁੰਦੀ ਜੀ। ਹਾਰਟਬਰਨ ਹੁੰਦੀ ਹੈ, ਠੀਕ ਹੈ, ਬਹੁਤ ਹੁੰਦੀ, ਬੋਡੀ ਦਵਾਈ ਲੈ ਕੇ ਦੇਖ ਲਈ। ਠੀਕ ਹੈ ਜੀ, ਧੰਨਵਾਦ। ਥੈਂਕ ਯੂ ਜੀ, ਥੈਂਕ ਯੂ। ਦੇਖੋ, ਕਰੋਨਾ ਤੋਂ ਹੁਣ ਇਸ ਤਰ੍ਹਾਂ ਦੀ ਕੋਈ ਦਵਾਈ ਤਾਂ ਨਹੀਂ ਬਣੀ, ਪਰ ਆਪਾਂ ਜਦੋਂ ਪਹਿਲੀ ਲੇਅਰ ਆਈ ਆ, ਉਦੋਂ ਬੜੇ ਕਾੜੇ ਕੂੜੇ ਪੀਂਦੇ ਵੀ ਰਹੇ ਆ। ਫਿਰ ਲੋਕਾਂ ਦਾ ਡਰ ਹੀ ਹਟ ਗਿਆ ਕਿ ਉਹਨਾਂ ਨੇ ਪ੍ਰੀਕਾਸ਼ਨ ਲੈਣੇ ਛੱਡ ਦਿੱਤੇ। ਸੋ ਇੱਥੇ ਵੀ ਉੱਥੇ ਵੀ ਜਿੱਥੇ ਵੀ ਤੁਹਾਡੀ ਆਵਾਜ਼ ਪਹੁੰਚ ਸਕਦੀ ਹੈ ਨਾ, ਉਹਨਾਂ ਨੂੰ ਉਹ ਜ਼ਰੂਰ ਦੱਸੋ ਕਿ ਆਪਣਾ ਇਲਾਜ ਪਲੀਜ਼ ਆਪ ਕਰੋ। ਉਹਨਾਂ ਕੋਲ ਤਾਂ ਇੱਕ ਟੀਕਾ ਹੀ ਆ, ਹੋਰ ਤਾਂ ਕੋਈ ਇਲਾਜ ਨਹੀਂ ਹਜੇ ਇਹਦਾ। ਜਿੱਥੇ ਹੁਣ ਉਹਨੇ ਤਾਲੀਆਂ ਵਜਾਈਆਂ, ਥਾਲੀਆਂ ਵਜਾਈਆਂ, ਕੁਛ ਨਹੀਂ ਕੀਤਾ। ਜੇ ਟੀਕੇ ਹੀ ਲਾਏ ਜਾਂਦੇ, ਕੋਈ ਨਾ ਕੋਈ ਇਲਾਜ ਕਰਦੇ ਤਾਂ ਸ਼ਾਇਦ ਬਹੁਤ ਮੰਦਾ ਹਾਲ ਹੈ ਜੀ ਉੱਥੇ ਦਾ। ਜੀ ਤੁਸੀਂ ਗੱਲ ਕਰਤੀ ਹੈ। ਸਖਤੇਜ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਔਰ ਬੜਾ ਭਲੇ ਦਾ ਕੰਮ ਕਰਦੇ ਹੋ ਤੁਸੀਂ। ਤੇ ਭੈਣ ਜੀ, ਜਿਹਦਾ ਨਾ ਫਲੂ ਵੀ ਨਹੀਂ ਹੈਗਾ ਤੇ ਪਤਾ ਵੀ ਨਹੀਂ ਲੱਗਦਾ, ਹੈ ਨਾ, ਤੇ ਜਿਹਦਾ ਨੱਕ ਡਰਾਈ ਜਿਹਾ ਨਹੀਂ ਹੁੰਦਾ। ਅੱਛਾ। ਹਾਂਜੀ, ਕੋਈ ਐਡੀ ਵੱਡੀ ਪ੍ਰੋਬਲਮ ਵੀ ਨਹੀਂ ਹੈਗੀ, ਪਰ ਜਿੱਦਾਂ ਨਾ ਪਤਲਾ ਪਤਲਾ ਪਾਣੀ ਜਿਹਾ ਆਉਂਦਾ ਰਹਿੰਦਾ ਨੱਕ 'ਚ। ਠੀਕ ਆ। ਜੇ ਕੋਈ ਇਹਦਾ ਦੇਸੀ ਇਲਾਜ ਹੋਇਆ, ਮੈਂ ਲਿਖਿਆ ਤਾਂ ਸੀ, ਪਰ ਮੈਨੂੰ ਲਿਖਿਆ ਕੋਈ ਲੱਭਿਆ ਨਹੀਂ, ਫਾਈਲ ਦੇ ਵਿੱਚ ਮੈਨੂੰ ਕੋਈ ਇਲਾਜ ਲੱਭਿਆ ਨਹੀਂ ਇਹਦਾ। ਜੇ ਕਿਸੇ ਭੈਣ ਨੂੰ ਪਤਾ ਹੋਵੇ ਤੇ। ਕਿੰਨੇ ਡਾਕਟਰ ਲਾਈਨ ਤੇ ਆ, ਸ਼ਾਇਦ ਕੋਈ ਦੱਸ ਦੇ। ਠੀਕ ਹੈ ਜੀ। ਠੀਕ ਹੈ ਸਖਤੇਜ, ਥੈਂਕ ਯੂ ਜੀ, ਥੈਂਕ ਯੂ। ਕਈ ਵਾਰੀ ਨਾ ਮੌਸਮ ਚੇਂਜ ਹੁੰਦਾ ਆ, ਉਹਦੇ ਵਿੱਚ ਬੜੀਆਂ ਤਬਦੀਲੀਆਂ ਹੁੰਦੀਆਂ। ਹੁਣ ਮੌਸਮ ਆ ਜਾਂ ਤਾਂ ਏਰੀਏ 'ਤੇ ਆ ਕਿ ਇੱਥੇ ਏਰੀਏ ਦੇ ਵਿੱਚ ਸ਼ਾਮ ਸਵੇਰੇ ਠੰਡ ਹੁੰਦੀ ਆ, ਕਈ ਵਾਰ ਦੁਪਹਿਰ ਨੂੰ ਹੁੱਟ ਜਿਹਾ ਹੋ ਜਾਂਦਾ ਆ। ਸੋ ਮੌਸਮ ਵੀ ਚੇਂਜ ਹੈਗਾ ਆ, ਅਤੇ ਇਹਦੇ ਵਿੱਚ ਕਿੰਨੀਆਂ ਹੀ ਪ੍ਰੋਬਲਮ ਆਉਂਦੀਆਂ। ਕੋਈ ਨਾ ਕੋਈ ਜਾਣਾ ਜ਼ਰੂਰ ਦੱਸਦਾ ਜੀ। ਹਰਮਿੰਦਰ ਆਸਟ੍ਰੇਲੀਆ ਤੋਂ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਰਵਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਨਾ ਵੈਕਸੀਨ ਲਵਾਇਆ ਸੀ। ਹਾਂਜੀ। ਤੇ ਮਹੀਨਾ ਹੋ ਗਿਆ ਵੀ ਮੈਂ ਤਾਂ ਇੱਦਾਂ ਹੋ ਗਈ ਹਾਂ ਜਿੱਦਾਂ 50 ਸਾਲ ਦੀ ਹੈ ਨਾ, ਬੈੱਡ ਤੇ ਪਈ ਹੁੰਦੀ ਆ ਗਠੀਏ ਦੇ ਨਾਲ। ਇੰਨੀਆਂ ਦਰਦਾਂ ਆ ਨਾ, ਤੇ ਮੇਰੇ ਤੋਂ ਟੋਇਲਟ ਜਾਣਾ ਵੀ ਮੇਰੇ ਲਈ ਔਖਾ ਹੋ ਜਾਂਦਾ। ਅੱਛਾ, ਇਹ ਵੈਕਸੀਨ ਤੋਂ ਬਾਅਦ ਹੋਇਆ? ਵੈਕਸੀਨ ਤੋਂ ਬਾਅਦ ਦਰਦਾਂ ਦਾ ਆਰਥਰਾਈਟਿਸ ਤਾਂ ਮੈਨੂੰ ਪਹਿਲਾਂ ਵੀ ਹੈਗਾ ਆ, ਪਰ ਹੁਣ ਤਾਂ ਅੱਗੇ ਪੂਰੀ ਫਿਰਦੀ ਆ। ਇੱਥੇ ਸਾਡੇ ਆਉਂਦੀ ਓਸਟੀਓਪੈਨਾਡੋਲ ਕਹਿੰਦੇ ਆ, ਉਹ ਹੱਡੀਆਂ ਦੀ ਦਰਦਾਂ ਲਈ ਹੁੰਦੀ। ਉਹ ਮੈਂ ਇੱਕ ਟਾਈਮ ਖਾਂਦੀ ਸੀ, ਤੇ ਬਾਕੀ ਨੋਰਮਲ ਮੈਂ ਠੀਕ ਸੀਗੀ। ਮਤਲਬ ਚਲੋ ਦਰਦ ਕਿਸੇ ਵੇਲੇ ਹੁੰਦੀ ਹੈ, ਨਹੀਂ ਹੁੰਦੀ। ਹੁਣ ਤਾਂ ਇੱਦਾਂ ਦੀ ਹਾਲਤ ਹੋਈ ਹੋਈ ਨਾ, ਬਈ ਟੋਇਲਟ ਤੇ ਖੜੀਆਂ ਤੇ ਲੰਮੀ ਪਈਆਂ ਤੇ ਲੰਮੀ ਬੈਠਣਾ ਉੱਠਣਾ ਤਾਂ ਇੰਨਾ ਮੁਸ਼ਕਿਲ ਹੈ। ਟੋਇਲਟ ਤੇ ਬੈਠਣਾ ਵੀ ਔਖਾ। ਇੰਨਾ ਫਾਈਟ ਕਰਦੀ ਤੁਹਾਡੀ ਬੋਡੀ ਉਹਦੇ ਨਾਲ? ਬਹੁਤ ਜ਼ਿਆਦਾ। ਮੈਂ ਨਾ ਕੱਲ ਰੋ ਕੇ ਦਿਨ ਕੱਢਿਆ, ਸੱਚੀ ਤੁਹਾਨੂੰ ਦੱਸ। ਇਹ ਤੁਹਾਡੀ ਆਵਾਜ਼ ਹੀ ਦੱਸਦੀ ਹੈ ਕਿ ਤੁਸੀਂ ਠੀਕ ਨੇ। ਹਾਂ, ਕਿਸੇ ਭੈਣ ਭਰਾ ਨੂੰ ਪਤਾ ਹੋਵੇ ਜ਼ਰੂਰ ਦੱਸਣਾ। ਪਰ ਹਾਂ, ਠੀਕ ਹੈ, ਤੁਸੀਂ ਤਾਕਤ ਵਾਲੀਆਂ ਚੀਜ਼ਾਂ ਖਾਣੀਆਂ ਨਾ ਛੱਡਿਓ, ਉਹ ਖਾਈ ਜਾਓ। ਉਹ ਤਾਂ ਮੈਂ ਖਾਈ ਜਾਂਦੀ ਹਾਂ। ਉਹ ਤਾਂ ਜਿਵੇਂ ਨੋਰਮਲ ਨਾਲ ਅੱਗੇ ਵੀ ਇੱਕ ਬੜਾਈ ਆ ਪਜੀਰੀ ਜਿਹੀ ਸੁੱਕੀ, ਉਹ ਵੀ ਖਾਂਦੀ ਹਾਂ। ਹੋਰ ਵੀ ਮੈਂ ਬਾਏ ਵਾਲੀਆਂ ਚੀਜ਼ਾਂ, ਬਾਏ ਤੋਂ ਵੀ ਚੀਜ਼ਾਂ ਖਾਂਦੀ ਹਾਂ ਜਿਹੜੀਆਂ ਦਰਦਾਂ ਤੋਂ ਖਾਂਦੀ ਸੀ, ਪਰ ਪਤਾ ਫਰਕ ਰਿਹਾ ਨਹੀਂ ਗਾ। ਪੂਰਾ ਮਹੀਨਾ ਹੋ ਗਿਆ। ਠੀਕ ਹੈ, ਆਪਾਂ ਜ਼ਰੂਰ ਪੁੱਛਦੇ ਹਾਂ ਜੀ। ਹਾਂ, ਬੁਖਾਰ ਤਾਂ ਇੱਥੇ ਵੀ ਚੜਿਆ ਲੋਕਾਂ ਨੂੰ, ਦਰਦਾਂ ਵੀ ਹੋਈਆਂ ਪਰ ਹਟ ਗਏ। ਬੁਖਾਰ ਨਹੀਂ ਚੜਿਆ। ਅੱਜ ਹੁਣ ਹੈ ਨਾ, ਪਹਿਲਾਂ
ਇੱਕ ਹਫ਼ਤਾ ਦਰਦ, ਇੱਕ ਹਫ਼ਤਾ ਨੋਰਮਲ ਜਿਹਾ ਰਿਹਾ, ਨਹੀਂ ਪਹਿਲੇ ਹਫ਼ਤੇ ਬਹੁਤ ਜ਼ਿਆਦਾ ਹੋਇਆ, ਫਿਰ ਵਿੱਚ ਹਫ਼ਤਾ ਥੋੜਾ ਠੀਕ ਨਿਕਲ ਗਿਆ, ਦੂਜੇ ਹਫ਼ਤੇ ਫੇਰ ਮਤਲਬ ਜ਼ਿਆਦਾ ਹੋਇਆ, ਹੁਣ ਅੱਜ ਕੱਲ੍ਹ ਦੀ ਬੈਕ ਪੇਨ ਵੀ ਨਾਲ ਹੋ ਗਈ। ਠੀਕ ਹੈ, ਚਲੋ ਆਪਾਂ ਪੁੱਛਦੇ ਹਾਂ ਵੀ ਤੁਹਾਡਾ ਕਿਉਂ ਇੰਨਾ ਮੰਦਾ ਹਾਲ ਆ। ਇਹਨਾਂ ਨੇ ਟੀਕਾ ਲਵਾਇਆ ਸੀਗਾ, ਫਿਰ ਇਸ ਚੀਜ਼ ਤੋਂ ਕਿਵੇਂ ਬਚਣ। ਇਹ ਅਗਲੇ ਸਾਡੇ ਕਾਲਰ ਨੇ ਜੀ ਨਰਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਮੈਡਮ ਜੀ। ਸਤਿ ਸ਼੍ਰੀ ਅਕਾਲ। ਮੈਨੂੰ ਨਾ ਥਾਇਰਾਇਡ ਦੀ ਪ੍ਰੋਬਲਮ ਹੈ, ਉਹਦੇ ਨਾਲ ਮੇਰਾ ਜਿੱਦਾਂ ਵੇਟ ਵੀ ਬਹੁਤ ਜ਼ਿਆਦਾ ਗੇਨ ਹੋਇਆ ਹੈ। ਮੈਨੂੰ ਸਮਝ ਨਹੀਂ ਲੱਗਦੀ ਮੈਂ ਕੀ ਕਰਾਂ। ਮੈਂ ਮੈਡੀਸਿਨ ਖਾਂਦੀ ਹਾਂ, ਘਟਿਆ ਤਾਂ ਹੈਗਾ ਪਰ ਵੇਟ ਨਹੀਂ ਜਾ ਰਿਹਾ, ਤੇ ਮੈਂ ਉਹਦਾ ਪਰਮਾਨੈਂਟ ਇਲਾਜ ਚਾਹੁੰਦੀ ਹਾਂ ਕਿ ਖਤਮ ਹੋ ਜਾਵੇ ਮੇਰਾ। ਕੋਈ ਨਹੀਂ, ਤੁਸੀਂ ਹਾਂ ਵੇਟ ਦੀ ਤਾਂ ਕੋਈ ਗੱਲ ਨਹੀਂ, ਤੁਹਾਡਾ ਉਹ ਥੋੜਾ ਫਰਕ ਪੈਣਾ ਚਾਹੀਦਾ ਹੈਗਾ ਥਾਇਰਾਇਡ ਨੂੰ। ਹਾਂਜੀ, ਉਹਦੇ ਬਾਰੇ ਆਪਾਂ ਜ਼ਰੂਰ ਪੁੱਛਦੇ ਹਾਂ। ਦੱਸਿਆ ਬਹੁਤ ਵਾਰੀ ਹੁੰਦਾ ਹੈ, ਕਈਆਂ ਨੇ ਲਿਖਿਆ ਹੁੰਦਾ ਆ, ਉਹਨਾਂ ਨੂੰ ਲੱਭ ਜਾਂਦਾ, ਉਹ ਲਿਖਾ ਦਿੰਦੇ ਆ। ਨਹੀਂ ਤਾਂ ਥਰਸਡੇ ਨੂੰ ਵੀ ਤੁਸੀਂ 3:30 ਤੇ ਜ਼ਰੂਰ ਪ੍ਰੋਗਰਾਮ ਸੁਣਿਆ, ਜਗਵੀਰ ਸਿੰਘ ਆਉਂਦੇ ਆ, ਉਹ ਵੀ ਦੱਸ ਦਿੰਦੇ। ਥੈਂਕ ਯੂ ਨਰਿੰਦਰ, ਥੈਂਕ ਯੂ ਜੀ। ਅਗਲੇ ਬਲਵਿੰਦਰ ਕੌਰ। ਸਤਿ ਸ਼੍ਰੀ ਅਕਾਲ ਦੀਦੀ। ਸਤਿ ਸ਼੍ਰੀ ਅਕਾਲ। ਮੇਰੀ ਬੇਟੀ ਇਹਦਾ 7 ਸਾਲ ਦੀ, ਇਹਦਾ ਉਹਦੇ ਧੌਣ ਤੇ ਦਦਰੀ ਹੋਈ ਆ, ਤੇ ਉਹਨੂੰ ਅਲਰਜੀ ਨੇ 20 ਦਿਨ ਹੋ ਗਏ ਹਟਦੀ, ਜਿੱਦਾਂ ਜ਼ੁਕਾਮ ਜ਼ੁਕੂਮ ਛਿੱਕਾਂ ਬਹੁਤ। ਅੱਛਾ, ਹਾਂਜੀ। ਕਿੰਨੇ ਚਿਰਾਂ ਦੀ ਆ? 7 ਸਾਲ ਦੀ ਆ। 7 ਸਾਲ, ਠੀਕ ਆ। ਹਾਂਜੀ, ਤੇ ਇੱਕ ਮੈਂ ਪ੍ਰੈਗਨੈਂਟ ਆ, ਜਿੱਦਾਂ ਮੇਰਾ ਸਿਰ ਵੀ ਬਹੁਤ ਭਾਰਾ ਸਵੇਰ ਤੋਂ ਹੀ ਹੁੰਦਾ, ਅੱਖਾਂ ਵੀ ਭਾਰੀਆਂ ਹੁੰਦੀਆਂ, ਤੇ ਐਸਿਡ ਬਹੁਤ ਬਣਦਾ। ਠੀਕ ਹੈ ਜੀ। ਹਾਂਜੀ, ਇਹਦਾ ਮੇਰਾ ਸਾਹ, ਜੇ ਮੈਂ ਕੁਝ ਖਾਂਦੀ ਮੇਰਾ ਸਾਹ ਨਹੀਂ ਨਿਕਲਦਾ, ਐਸਿਡ ਇੰਨਾ ਬਣਦਾ। ਹਾਂਜੀ, ਠੀਕ ਹੈ, ਠੀਕ ਹੈ, ਸੁਣਦੇ ਰਹਿ ਜੀ। ਥੈਂਕ ਯੂ ਜੀ, ਥੈਂਕ ਯੂ। ਐਸਿਡ ਬਣਨ ਦੀ ਸੈਕਿੰਡ ਕਾਲ ਆ ਜੀ। ਕੁਲਵਿੰਦਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੀਆਂ ਨਾ ਗੋਡੇ ਤੋਂ ਲੱਤਾਂ ਥੱਲੇ ਬਹੁਤ ਜ਼ਿਆਦਾ ਦਰਦ ਕਰਦੀਆਂ ਨੇ। ਇੱਕ ਮੇਰੇ ਫੈਂਸੀਆਂ ਬਹੁਤ ਨਿਕਲੀ ਜਾਂਦੀਆਂ ਨੇ ਮੂੰਹ ਤੇ, ਵੱਡੀਆਂ ਵੱਡੀਆਂ, ਪਤਾ ਨਹੀਂ ਤਾਂ ਮਾਸਕ ਲਾਉਣ ਕਰਕੇ ਨਿਕਲਦੀਆਂ ਨੇ, ਤੇ ਬਹੁਤ ਵੱਡੀਆਂ ਫੈਂਸੀਆਂ ਹੋ ਜਾਂਦੀਆਂ ਨੇ, ਫਿਰ ਉੱਥੇ ਦਾਗ ਪੈ ਜਾਂਦੇ ਨੇਗੇ। ਤੇ ਆਹ ਜਿਹੜੀ ਵੈਕਸੀਨ ਦਾ ਕਹਿੰਦੇ ਨੇ, ਮੈਂ ਵੀ ਲਵਾਈ ਆ, ਹਜੇ ਇੱਕ ਲਵਾਈ ਆ, ਤੇ ਮੇਰਾ ਉਹਦੇ ਨਾਲ ਦਿਮਾਗ ਜਿਹਾ ਜਿਵੇਂ ਮੈਂਟਲ ਜਿਹੇ ਹੋ ਗਏ ਹੁੰਦੇ ਨੇ, 3 ਦਿਨ ਏਦਾਂ ਰਿਹਾ ਸੀਗਾ। ਸੋਚ ਕੇ ਹੋ ਜਾਂਦਾ ਬੰਦਾ, ਕੁਛ ਨਹੀਂ ਹੁੰਦਾ। ਨਹੀਂ ਉਹ ਤਾਂ ਵੈਸੇ ਕੰਮ ਤੇ ਤਾਂ ਉਵੇਂ ਕਰੀ ਗਏ ਆ, ਤੇ ਪਤਾ ਨੀ ਦਿਮਾਗ ਨਾ, ਪਤਾ ਹੀ ਨਹੀਂ ਸੀ ਲੱਗਦਾ, ਹੋਰ ਹੀ ਭਾਰਾ ਭਾਰਾ ਹੋਇਆ ਰਹਿੰਦਾ ਸੀਗਾ, ਜਿਵੇਂ ਮੈਂਟਲ ਜਿਹੀ ਹੋ ਗਈ ਸੀ, ਮੈਂ ਐ ਹੋ ਗਿਆ ਸੀਗਾ। ਮਸਾਂ ਹੀ ਕੱਢੇ ਨੇ। ਹਾਂਜੀ, ਸੋਚ ਕੇ। ਤੇ ਆਹ ਮੇਰੀਆਂ ਲੱਤਾਂ ਤੋਂ ਜ਼ਰੂਰ ਕੋਈ ਦੱਸਿਓ। ਠੀਕ ਹੈ ਜੀ, ਠੀਕ ਹੈ। ਹਾਂਜੀ, ਤੇ ਵੀ ਆਹ ਫੈਂਸੀਆਂ ਕਿਉਂ ਨਿਕਲੀ ਜਾਂਦੀਆਂ ਨੇ, ਫਿਰ ਦਾਗ ਪਈ ਜਾਂਦੇ ਨੇ। ਠੀਕ ਹੈ ਜੀ। ਓਕੇ ਜੀ, ਓਕੇ। ਜੇ ਤਾਂ ਤੁਹਾਡੀਆਂ ਲੱਤਾਂ ਥੱਲੋਂ ਦੁਖਦੀਆਂ, ਤੇ ਇਹਦਾ ਤਾਂ ਉਹ ਕਾਲੀਆਂ ਮਿਰਚਾਂ ਨਿੰਬੂ ਦੇ ਵਿੱਚ ਭੇ ਕੇ ਆ, ਉਹ ਦੱਸੀਆਂ ਹੋਈਆਂ। ਜਿਨ੍ਹਾਂ ਦੇ ਐਸਿਡ ਬਣਦਾ ਬਹੁਤ, ਉਹਨਾਂ ਦੇ ਲਈ ਤਾਂ ਉਹ ਜਿਹੜੀਆਂ 4 ਚੀਜ਼ਾਂ ਮੈਂ ਲਾਸਟ ਵੀਕ ਵੀ ਦੱਸੀਆਂ ਸੀਗੀਆਂ, ਐਪਲ ਸਾਈਡਰ ਤੇ ਅਦਰਕ ਤੇ ਲਸਣ ਤੇ ਨਿੰਬੂ ਦਾ ਜੂਸ ਕੱਢ ਕੇ 1 ਕੱਪ, 4 ਕੱਪ ਆ ਜਿਹੜੇ ਉਹ ਕਰਨੇ ਆ, ਅੱਗ 'ਤੇ ਰੱਖਣੇ ਆ ਜੀ, ਮੀਡੀਅਮ 'ਤੇ, ਅਤੇ ਜਦੋਂ ਅੱਧੇ ਰਹਿ ਜਾਣ ਉਹਨਾਂ ਦਾ ਜੂਸ ਕੱਢ ਕੇ, ਅਤੇ ਫਿਰ ਉਹਨੂੰ ਠੰਡਾ ਕਰਕੇ 1 ਕੱਪ ਸ਼ਹਿਦ ਦਾ ਪਾ ਕੇ ਉਹਦੇ 2 ਚਮਚੇ ਲਈ ਜਾਓ। ਇਹ ਤਾਂ ਦੱਸਿਆ ਸੀਗਾ ਪਿਛਲੇ ਹਫ਼ਤੇ, ਉਹ ਬਹੁਤ ਫਰਕ ਪੈਂਦਾ ਹੈ ਉਹਦੇ ਨਾਲ। ਬਾਕੀ ਸਖਤੇਜ ਹੋਣੀ ਨੱਕ 'ਚੋਂ ਪਾਣੀ ਦੱਸਿਆ ਹੈਗਾ, ਉਹਦੇ ਲਈ ਦੱਸਿਆ ਸੀਗਾ ਛੋਲਿਆਂ ਦਾ ਆਟਾ। ਛੋਲਿਆਂ ਦਾ ਆਟਾ ਭੁੰਨ ਕੇ ਉਹਦੇ ਵਿੱਚ ਗੁੜ ਪਾ ਕੇ ਖਾਣ ਨੂੰ ਵੀ ਕਿਹਾ ਸੀ, ਅਤੇ ਕਈ ਦੁੱਧ ਪਾ ਲੈਂਦੇ ਆ, ਦੁੱਧ ਅਤੇ ਜਿਹੜਾ ਛੋਲਿਆਂ ਦਾ ਆਟਾ ਕਰਿਆਟੀ ਜਿਹਨੂੰ ਬੇਸਣ ਕਹਿੰਦੇ ਆ, ਉਹਨੂੰ ਭੁੰਨ ਲੈਂਦੇ, ਫਿਰ ਦੁੱਧ ਉਹਦੇ ਵਿੱਚ ਪਾ ਕੇ ਗਰਮ ਕਰਕੇ ਪੀ ਲੈਂਦੇ ਆ। ਇਹਦੇ ਨਾਲ ਕਾਫੀ ਆਰਾਮ ਆਉਂਦਾ ਲੋਕਾਂ ਨੂੰ। ਅੱਗੇ ਬਲਵੀਰ ਕੌਰ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੇਰੇ ਇੱਥੇ ਲੱਕ ਤੇ ਪਿੱਛੋਂ ਨਾ ਦਰਦ ਜਿਹਾ ਪਊਗਾ, ਇੱਦਾਂ ਜਿੱਦਾਂ ਸਾੜ ਸੜਿਆ ਹੁੰਦਾ ਨਾ, ਇਸ ਤਰ੍ਹਾਂ ਸਾੜ ਪੈਂਦਾ ਆ। ਤੇ ਉਹਦਾ ਕੁਛ ਨਹੀਂ ਗਾ ਹੈਗਾ, ਬਸ ਸਾੜ ਪੈਂਦਾ, ਸਿੱਧੀ ਪੈ ਨਹੀਂ ਸਕਦੀ ਮੈਂ। ਅੱਛਾ, ਸਾੜ ਹੀ ਪੈਂਦਾ ਪਹਿਲਾਂ। ਹਾਂਜੀ, ਇੱਕ ਮੇਰੇ ਹਸਬੈਂਡ ਨੇ ਦੂਸਰਾ ਵੈਕਸੀਨ ਲਵਾਇਆ ਸੀਗਾ, ਤੇ ਉਹਨਾਂ ਦੇ ਮੋਢੇ ਤੇ ਦਰਦ ਨਹੀਂ ਜਾਂਦਾ ਹੈਗਾ ਵੈਕਸੀਨ ਤੋਂ ਬਾਅਦ। ਹਾਂਜੀ, ਮੇਰੇ ਤੇ ਕੁਛ ਨਹੀਂ ਹੋਇਆ, ਮੈਂ ਤਾਂ ਆਣ ਕੇ ਚੌਲਾਂ ਦਾ ਸੇਕ ਦੇ ਲਿਆ। ਅੱਛਾ, ਠੀਕ ਹੈ। ਤੇ ਟੈਨਲ ਖਾਂਦੀ, ਮੈਨੂੰ ਨਹੀਂ ਕੁਛ ਵੀ ਹੋਇਆ। ਉਹਨਾਂ ਦੇ ਦਰਦ ਹੁੰਦਾ ਰਹਿੰਦਾ ਕੜਾਹ ਚੋਂ, ਕਹਿੰਦੇ ਜੇ ਦਰਦ ਡਾਕਟਰ ਦੇ ਜਾਈਏ, ਉਹ ਕਹਿਣਗੇ ਨਹੀਂ ਜੀ ਹਾਰਟ ਦੀ ਕਸਰ ਹੋਣੀ ਤੁਹਾਨੂੰ। ਲਓ ਜੀ। ਹਾਂਜੀ, ਖੱਬੇ ਆ ਸੱਜੇ ਆ ਮੁੰਡਾ? ਇਹ ਉਹਦਾ ਹੈਗਾ ਸੱਜੇ। ਉਹ ਨਹੀਂ, ਉਹ ਹਾਰਟ ਦੀ ਪ੍ਰੋਬਲਮ ਨਹੀਂ। ਹਾਂਜੀ, ਉਹ ਹਾਰਟ ਦੀ ਪ੍ਰੋਬਲਮ ਨਹੀਂ, ਵੈਸੇ ਤੁਸੀਂ ਡਾਕਟਰ ਦੇ ਜਾ ਸਕਦੇ ਆ, ਕਈ ਵਾਰੀ ਕੋਇਨਸੀਡੈਂਟ ਨਹੀਂ, ਉਹਦਾ ਠੀਕ ਹੈ, ਉਹਦਾ ਤਾਂ ਕੰਮ ਕਰਦੇ ਫਿਰਦੇ ਆ। ਠੀਕ ਹੈ, ਉੱਦਾਂ ਕਹਿੰਦੇ ਜੀ ਜਾਂਦੇ ਜੀ। ਠੀਕ ਹੈ ਜੀ। ਹਾਂਜੀ, ਓਕੇ, ਥੈਂਕ ਯੂ ਜੀ, ਥੈਂਕ ਯੂ। ਜਦੋਂ ਤੁਹਾਨੂੰ ਹੋਲਡ 'ਤੇ ਪਾ ਦਿੱਤਾ ਜਾਂਦਾ, ਪਲੀਜ਼ ਹੋਲਡ 'ਤੇ ਰਿਹਾ ਕਰੋ, ਫਿਰ ਜਦੋਂ ਤੁਸੀਂ ਛੱਡ ਜਾਂਦੇ ਆ ਤਾਂ ਤੁਹਾਡੀ ਵਾਰੀ ਬੜੀ ਪਿੱਛੋਂ ਚਲੀ ਜਾਂਦੀ ਹੈਗੀ ਆ। ਹਰਜਿੰਦਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਬਹੁਤ ਸੋਹਣਾ ਤੁਹਾਡਾ, ਧੰਨਵਾਦ। ਬਹੁਤ ਨੁਕਸੇ ਦਾ ਪਤਾ ਲੱਗਦਾ।
ਅਸੀਂ ਪੁੱਛਣਾ ਹੈ ਮੇਰੇ ਹਸਬੈਂਡ 68 ਸਾਲ ਦੇ ਆ ਤੇ ਬਲੱਡ ਪ੍ਰੈਸ਼ਰ ਦੀ ਗੋਲੀ ਖਾਂਦੇ ਸੀ ਬਹੁਤ ਚਿਰ ਦੀ, ਤੇ ਜੇ ਬਲੱਡ ਪ੍ਰੈਸ਼ਰ ਘੱਟ ਹੋਣ ਲੱਗ ਗਿਆ ਡਾਕਟਰ ਕਹਿੰਦਾ ਗੋਲੀ ਖਾਈ ਜਾਓ। ਫਿਰ ਅਸੀਂ ਨਾ ਆਪ ਹੀ ਥੋੜ੍ਹੀ ਥੋੜ੍ਹੀ ਕਰਕੇ ਅੱਧੀ ਚੌਥਾ ਹਿੱਸਾ ਕਰਕੇ ਛੱਡ ਦਿੱਤੀ। ਹੁਣ ਮੂੰਹ ਵਿੱਚ ਪਤਾ ਨਹੀਂ ਉਹਦੇ ਕਰਕੇ ਲੂਣ ਆਉਂਦਾ। ਇਹ ਪੁੱਛਣਾ ਹੈ ਵੀ ਇਹ ਗੱਲ ਠੀਕ ਹੈ ਜਾਂ ਨਹੀਂ। ਤੇ ਦੂਜਾ ਨੁਕਸਾ ਹੈ ਵੀ ਬੱਚੇ ਅੱਜ ਕੱਲ੍ਹ ਕੰਪਿਊਟਰ ਦੇ ਕਲਾਸਾਂ ਆਇਆ ਤੋਂ ਨਿਗਾਹ ਬਹੁਤ ਘੱਟ ਆ। ਕੋਈ ਹੋਵੇ ਰੋਸ਼ਨੀ ਕਰਨ ਵਾਲਿਆਂ ਕੋਈ ਖਾਣ ਵਾਲੇ ਚੀਜ਼ਾਂ ਦੱਸੋ ਕੋਈ ਨੁਕਸਾ ਕਿਸੇ ਨੂੰ ਪਤਾ ਹੋਵੇ। ਠੀਕ ਹੈ ਓਕੇ ਜੀ, ਆਹ ਦੱਸਿਓ ਜ਼ਰੂਰ ਜਿਹੜਾ ਮੂੰਹ ਚ ਲੂਣ ਆਉਂਦਾ ਫੇਕ ਕੇ ਅੱਲਾ ਵੀ ਉੱਦਾਂ ਹੀ ਆਉਂਦਾ ਤੇ ਜਾਂ ਗੋਲੀ ਕਰਕੇ। ਠੀਕ ਹੈ ਓਕੇ ਥੈਂਕ ਓਕੇ ਜੀ ਓਕੇ। ਦੇਖੋ ਬਲੱਡ ਪ੍ਰੈਸ਼ਰ ਘਟਦਾ ਤੇ ਡਾਕਟਰ ਕਹਿੰਦਾ ਗੋਲੀ ਹਾਈ ਬਲੱਡ ਪ੍ਰੈਸ਼ਰ ਵਾਲੀ ਲਈ ਜਾਓ, ਉਹ ਤੁਸੀਂ ਜ਼ਰੂਰ ਕੋਈ ਦੂਜਾ ਡਾਕਟਰ ਚੇਂਜ ਕਰ ਲਓ ਜੀ, ਸੈਕੰਡ ਓਪੀਨੀਅਨ ਲੈ ਲਓ ਉਹਦੀ। ਤਾਂ ਬਾਕੀ ਜਿਹੜੇ ਬੱਚੇ ਹੈਗੇ ਆ ਠੀਕ ਆ, ਪ੍ਰੋਟੈਕਟਰ ਜਿਹਾ ਲੱਗ ਜਾਂਦਾ ਜੀ ਕੰਪਿਊਟਰ ਦੇ ਉੱਤੇ ਅੱਖਾਂ ਤੋਂ, ਵੀ ਜਿਹੜਾ ਉਹ ਜ਼ਿਆਦਾ ਨਾ ਚਧਿਆਉਣ ਉਹਨਾਂ ਦੀਆਂ, ਉਹਦੀ ਵੀ ਕੋਸ਼ਿਸ਼ ਕਰ ਸਕਦੇ ਆ। ਨਾਲ ਦੀ ਨਾਲ ਗਾਜਰਾਂ ਅਤੇ ਗਾਜਰਾਂ ਦਾ ਜੂਸ, ਅਤੇ ਜਦੋਂ ਸੌਂਦੇ ਰਾਤ ਨੂੰ ਧੁੰਨੀ ਦੇ ਵਿੱਚ ਥੋੜ੍ਹਾ ਜਿਹਾ ਦੇਸੀ ਘੀ ਪਾ ਸਕਦੇ ਹਾਂ, ਕਦੀ ਤੇਲ ਪਾ ਤਾ, ਭਰਨੀ ਨਹੀਂ ਥੋੜ੍ਹਾ ਥੋੜ੍ਹਾ, ਅਤੇ ਉਹਨਾਂ ਦੇ ਨਾਲ ਵੀ ਬਹੁਤ ਫਰਕ ਪੈਂਦਾ। ਵੈਸੇ ਡਾਕਟਰ ਨੇ ਤੁਹਾਨੂੰ ਐਨਕਾਂ ਕਹਿਣੀਆਂ। ਦਲਜੀਤ। ਹਾਂਜੀ ਸਤਿ ਸ਼੍ਰੀ ਅਕਾਲ ਆਂਟੀ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਆਂਟੀ ਜੀ, ਮੈਂ ਇੱਥੇ ਇੱਕ ਚੀਜ਼ ਦੱਸਦੀ ਸੀਗੀ ਵੀ ਜਿੱਦਾਂ ਬੱਚੇ, ਇੱਕ ਮੈਂ ਤੁਹਾਨੂੰ ਇੱਕ ਨੁਸਖਾ ਦੱਸਣਾ ਹੈ ਇੱਕ ਇਲਾਜ, ਅਤੇ ਇੱਕ ਮੈਂ ਤੁਹਾਨੂੰ ਪੁੱਛਣਾ ਆ। ਪਹਿਲਾਂ ਮੈਂ ਇਲਾਜ ਦੱਸ ਜਿਹੜੇ ਹਾਂਜੀ ਹਾਂਜੀ ਉਹ ਇਹ ਆ ਕਿ ਜਿੱਦਾਂ ਕਹਿੰਦੇ ਸੀਗੇ ਕਿ ਜਿੱਦਾਂ ਕੋਈ ਛੋਟਾ ਨਿਆਣਾ ਆ, ਜਿੱਦਾਂ ਉਹਦੀ ਸਿਹਤ ਨਹੀਂ ਬਣਦੀ ਹੈਗੀ, ਉਹ ਖਾਂਦਾ ਨਹੀਂ ਕੁਛ ਵੀ, ਜਿਵੇਂ ਨਿਆਣਾ ਸੁੱਕਾ ਪਿਆ ਆ, ਉਹਦਾ ਇੱਕ ਇਲਾਜ ਹੈਗਾ ਆ ਮੀਸੋ ਸਿਲਵਰ ਕਲੋਇਡਲ ਵਾਟਰ। ਅੱਛਾ ਠੀਕ ਹੈ। ਸਿਲਵਰ ਵਾਟਰ ਹੁੰਦਾ ਹੈ ਜੀ। ਤੇ ਮੇਰੇ ਮੈਂ ਤਾਂ ਅਸੀਂ ਵੀ ਮਾਇਆ ਹੋਇਆ, ਮੇਰੇ ਛੋਟੇ ਭਰਾ ਜਦੋਂ ਛੋਟਾ ਸੀ ਜਦੋਂ, ਤੇ ਅੱਜ ਤੋਂ 13-14 ਸਾਲ ਪਹਿਲਾਂ ਦੀ ਗੱਲ ਆ, ਉਹਦੇ ਜਿੱਦਾਂ ਖਾਂਦਾ ਨਹੀਂ ਸੀ ਹੁੰਦਾ ਕੁਛ ਵੀ, ਸੁੱਕਾ ਹੀ ਪਿਆ ਹੁੰਦਾ ਸੀਗਾ, ਤੇ ਸਿਹਤ ਨਹੀਂ ਸੀ ਬਣਦੀ, ਉਹਦੀ ਹਾਰਟ ਸਰਜਰੀ 2 ਵਾਰੀ ਹੋਈਆਂ ਛੋਟੇ ਹੁੰਦੇ ਦੀਆਂ। ਤੇ ਇਹ ਜਿਹੜੀ ਮੀਸੋ ਸਿਲਵਰ ਹੈ, ਮੈਂ ਸਪੈਲਿੰਗ ਦੱਸ ਦਿੰਦਾ, MESO SILVER ਕੋਲਾਈਡਲ COLLOIDAL ਵਾਟਰ। ਇਹ ਐਮਾਜ਼ੋਨ ਤੇ $33 ਦੀ ਬੋਤਲ ਮਿਲ ਜਾਂਦੀ ਹੈ। ਠੀਕ ਹੈ। ਤੇ ਅਸੀਂ ਜਿੱਦਾਂ ਇਹਨੂੰ ਦਿੰਦੇ ਹੁੰਦੇ ਸੀਗੇ, ਇੱਦਾਂ 1 ਚਮਚਾ ਸਵੇਰ ਨੂੰ ਦਿੰਦੇ ਹੁੰਦੇ ਸੀਗੇ, ਉਹ ਵੀ ਇੱਕ ਮਹੀਨਾ ਦਿੱਤਾ ਬਸ। ਤੇ ਉਸ ਤੋਂ ਬਾਅਦ ਉਹਦੀ ਸਿਹਤ ਬਣਨ ਲੱਗ ਪਈ ਸੀਗੀ, ਤੇ ਖਾਣ ਪੀਣ ਵੀ ਲੱਗ ਪਿਆ ਸੀ ਵਧੀਆ। ਹਾਂਜੀ ਇਹ ਕਿਸੇ ਸਾਨੂੰ ਦੱਸਿਆ ਸੀ ਬਹੁਤ ਚਿਰ ਪਹਿਲਾਂ। ਤੇ ਇੱਕ ਮੈਂ ਪੁੱਛਣਾ ਚਾਹੁੰਦਾ ਸੀ, ਮੇਰੀ ਨਾਨੀ ਜਿੱਦਾਂ ਸੋਡੀਅਮ ਜਿੱਦਾਂ ਇਹਨਾਂ ਦਾ ਹਜੇ ਵੀ ਘੱਟ ਆਉਂਦਾ ਆ, ਆਪਣੇ ਬਲੱਡ ਟੈਸਟ ਕਰਵਾਉਂਦੇ ਰਹੇ ਆ, ਤੇ ਉਹ ਜਿੱਦਾਂ ਹੋਸਪਿਟਲ ਵੀ ਗਏ ਸੀਗੇ, ਤੇ ਡਾਕਟਰ ਉਹਨਾਂ ਦੇ ਅਸੀਂ ਜਾਂਦੇ ਹੁੰਦੇ, ਉਹ ਕਹਿੰਦੇ ਆ ਕਿ ਜਿੱਦਾਂ ਵੀ ਉਹ ਕਹਿੰਦੇ ਟੈਨਸ਼ਨ ਨਹੀਂ, ਤਾਂ ਕਰਕੇ ਘੱਟ ਹੁੰਦਾ ਆ ਸੋਡੀਅਮ। ਤੇ ਅਸੀਂ ਪੁੱਛਣਾ ਚਾਹੁੰਦੇ ਵੀ ਇਹਦਾ ਕੀ ਹੋ ਸਕਦਾ ਹੈ ਸੋਡੀਅਮ ਦਾ ਕੋਈ, ਕਿਉਂਕਿ ਉਹ ਇੱਕ ਗੋਲੀ ਖਾਂਦੇ ਸੋਡੀਅਮ ਦੀ 1 ਗ੍ਰਾਮ ਦੀ ਦਿੱਤੀ ਹੋਈ ਹੈ ਡਾਕਟਰ ਨੇ। ਅੱਛਾ ਹਾਂਜੀ ਸੋਡੀਅਮ ਘਟਦਾ ਹੈ ਨਾ? ਹਾਂਜੀ ਸੋਡੀਅਮ, ਕੱਲਾ ਸੋਡੀਅਮ ਘਟਦਾ, ਹੋਰ ਨਹੀਂ ਕੁਝ ਘਟਦਾ, ਬਾਕੀ ਸਾਰਾ ਕੁਝ ਠੀਕ ਆ। ਅੱਛਾ ਅੱਛਾ, ਮੇਰੇ ਖਿਆਲ ਇਹ ਤੋਂ ਅੱਗੇ ਵੀ ਤੁਸੀਂ ਪੁੱਛਿਆ ਸੀਗਾ, ਔਲੇ ਦਾ ਪਾਊਡਰ ਦੱਸਿਆ ਸੀ ਉਦੋਂ। ਹਾਂਜੀ ਹਾਂਜੀ ਹੋ ਗਏ 2-3 ਮਹੀਨੇ। ਹਾਂਜੀ ਉਦੋਂ ਮੈਂ ਪਹਿਲਾਂ ਪੁੱਛਿਆ ਸੀ। ਹਾਂਜੀ ਹਾਂਜੀ ਠੀਕ ਹੈ ਜੀ। ਹਾਂਜੀ ਕਿਸੇ ਨੂੰ ਜੇ ਪਤਾ ਹੋਵੇ, ਹਾਂਜੀ ਹੋਰ ਵੀ ਕੋਈ ਇਲਾਜ ਹੋਵੇ ਤਾਂ ਜ਼ਰੂਰ ਕੋਈ ਨਾ ਕੋਈ ਦੱਸਿਓ। ਤੇ ਸੋਡੀਅਮ ਤੋਂ ਮੈਨੂੰ ਯਾਦ ਆ ਵੀ ਇਹੀ ਦੱਸਿਆ ਸੀਗਾ। ਹਾਂਜੀ 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 ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ, ਥੈਂਕ ਯੂ। ਅਤੇ ਆਪਾਂ ਇੱਕ ਬ੍ਰੇਕ ਲੈਣੀ ਹੈ, ਬ੍ਰੇਕ ਤੋਂ ਬਾਅਦ ਵਾਪਸ ਆਉਣੇ। ਜਿਹੜੇ ਹੋਲਡ 'ਤੇ ਆ ਪਲੀਜ਼ ਇਸੇ ਤਰ੍ਹਾਂ ਹੋਲਡ 'ਤੇ ਬਣੇ ਰਹਿਣਾ। ਜੇ ਤੁਸੀਂ ਲਾਈਨ ਛੱਡ ਦਿੱਤੀ ਤਾਂ ਬਹੁਤ ਪਿੱਛੇ ਚਲੇ ਜਾਂਦੇ ਆ। ਆਉਂਦੇ ਆ ਇੱਕ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ ਜੁਆਸੇ ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਤੁਸੀਂ ਜੁੜੋ ਪੰਜਾਬੀ ਰੇਡੀਓ ਜੁਆਸੇ ਦੇ ਨਾਲ, ਅਤੇ ਪ੍ਰੋਗਰਾਮ ਹੈ ਜੀ ਸਿਹਤ ਸੰਭਾਲ, ਜਿਸ ਦੇ ਵਿੱਚ ਡਾਕਟਰ ਕੋਈ ਨਹੀਂ ਹੁੰਦਾ, ਸਿਰਫ ਅਤੇ ਸਿਰਫ ਸਾਡੇ ਸਰੋਤੇ ਹੁੰਦੇ ਆ। ਉਹ ਇੱਕ ਦੂਸਰੇ ਨੂੰ ਦੱਸਦੇ ਆ ਕਿਹੜੀਆਂ ਕਿਹੜੀਆਂ ਦੇਸੀ ਚੀਜ਼ਾਂ ਲੈਣ ਦੇ ਨਾਲ ਕਿਹੜੀ ਕਿਹੜੀ ਬਿਮਾਰੀ ਤੋਂ ਆਰਾਮ ਆਉਂਦਾ ਹੈ। ਅਤੇ ਪਲੀਜ਼ ਅਸੀਂ ਤੁਹਾਨੂੰ ਰਿਕੁਐਸਟ ਵੀ ਕਰਦੇ ਹਾਂ ਕਿ ਆਪਣੀ ਫੀਡਬੈਕ ਜੀ ਜ਼ਰੂਰ ਦੇਣੀ ਆ, ਅਤੇ ਜੇ ਕਿਸੇ ਦੇ ਕੋਲ ਕੋਈ ਵੀ ਨੁਸਖਾ ਹੁੰਦਾ ਤਾਂ ਪਲੀਜ਼ ਉਹ ਵੀ ਜ਼ਰੂਰ ਸ਼ੇਅਰ ਕਰ ਲਿਆ ਕਰੋ। ਤੁਸੀਂ ਕਿਸੇ ਦਾ ਭਲਾ ਕਰ ਰਹੇ ਹੁੰਦੇ ਆ। ਤੁਹਾਡੀਆਂ ਕਾਲਸ ਵੱਲ ਚੱਲਾਂਗੇ। ਕਾਲਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਮਨਜੀਤ ਸਿੰਘ ਚੌਹਾਨ ਵਰਜੀਨੀਆ, ਪ੍ਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ ਓਹਾਇਓ, ਤੇਜਿੰਦਰ ਸਿੰਘ ਗਿੱਲ ਬੇਕਰਸਫੀਲਡ, ਸੰਤ ਸਿੰਘ ਤੇ ਦੇਬਾਂ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ ਟਰਲਕ, ਸਰਿੰਦਰ ਕੌਰ ਸੰਘਾ ਸ਼ਿਕਾਗੋ, ਗਰਮੀਤ ਸਿੰਘ ਚੱਲੀ ਐਸਕਲੋਨ, ਪ੍ਰਿਤਪਾਲ ਸਿੰਘ, ਗਰਮੇਲ ਕੌਰ ਬਾਠ ਸਲਮਾ, ਗੁਰਚਰਨ ਸਿੰਘ ਬੇਕਰਸਫੀਲਡ, ਮਹਿੰਦਰ ਸਿੰਘ ਚੌਹਾਨ ਮੰਟਿਕਾ, ਬਹਾਦਰ ਸਿੰਘ ਜਿਨ੍ਹਾਂ ਦਾ ਫੋਨ ਨੰਬਰ 5594920513। ਇਹਨਾਂ ਤੋਂ ਤੁਸੀਂ ਆਯੁਰਵੈਦਿਕ ਅਤੇ ਹੋਮੋਪੈਥੀ ਦੀ ਇਨਫੋਰਮੇਸ਼ਨ ਲੈ ਸਕਦੇ ਹਾਂ। ਆਪ ਸਭ ਦਾ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਪਰਮਾਤਮਾ ਅੱਗੇ ਤੁਹਾਡੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ। ਚੱਲਦੇ ਤੁਹਾਡੀਆਂ ਕਾਲਸ ਵੱਲ। ਸਾਡੇ ਨਾਲ ਜੁੜੇ ਹੋਏ ਨੇ ਸ਼ਰਨਜੀਤ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਹੋਰ ਕਿੱਦਾਂ, ਠੀਕ ਠਾਕ ਜੀ?
ਚਲੋ ਵਧੀਆ। ਮੈਂ ਵੀ ਮਾੜੀ ਜੀ ਕਾਲ ਕਰਦਾ, ਮੇਰੀ ਸਰਜਰੀ ਹੋਈ ਸੀ ਤੇ ਉਹ ਮੈਂ ਦੱਸਣਾ ਸੀ ਵੀ ਇੱਕ ਭੈਣ ਪੁੱਛਿਆ ਵੀ ਮੇਰੇ ਮੂੰਹ ਤੇ ਹਨਾ ਲਾਲ ਲਾਲ ਫਿਨਸਿੰਗ ਤੇ ਉਹ ਨਾ ਮੇਰੀ ਬੇਟੀ ਕੰਮ ਜਿੱਥੇ ਕਰਦੀ ਉੱਥੇ ਵੀ ਇੱਕ ਕੁੜੀ ਆਈ, ਉਹਨੇ ਵੀ ਇਹ ਟੀਕਾ ਲਵਾਇਆ ਸੀ ਤੇ ਉਹਦੇ ਨਾਲ ਹੀ ਹੋਇਆ ਹਨਾ। ਤੇ ਉਹ ਕੋਈ ਉਹ ਆਪੇ ਠੀਕ ਹੋਊਗਾ ਤੇ ਹੁਣ ਵਰਤਣ ਦਾ ਤੇ ਪਤਾ ਨੀ ਕੀ ਵਰਤਣਾ, ਓਦਾਂ ਉਹਦੇ ਨਾਲ ਹੋਇਆ ਉਹਨੇ। ਠੀਕ ਹੈ ਜੀ। ਉਹ ਵੀ ਮੂੰਹ ਢੱਕ ਕੇ ਆਉਂਦੀ ਹੈ ਵਿਚਾਰੀ ਕੰਮ ਤੇ। ਤੇ ਬਾਕੀ ਇੱਕ ਨੇ ਕਿਹਾ ਹੈ ਵੀ ਆਪਣਾ ਮੇਰੇ ਬੱਚੇ ਨੂੰ ਖਰੇ ਜ਼ੁਕਾਮ ਜਿਹਾ ਰਹਿੰਦਾ ਤੇ ਉਹ ਜਵੈਣ ਭੇ ਕੇ ਵੀ ਦੇ ਸਕਦੇ ਆ ਹਨਾ, ਜਾਂ ਕਾੜ ਕੇ ਉਹਦਾ ਥੋੜਾ ਪਾਣੀ ਤੇ ਏਦਾਂ ਮਾੜੀ ਜੀ ਦਾਲਚੀਨੀ ਪਾ ਲੈਣ ਮਾੜਾ ਮਾੜਾ ਹਨਾ। ਤੇ ਜਿਹੜੇ ਦੱਸਦੇ ਸੀ ਨਿਗਾਹ ਵਾਸਤੇ ਬੱਚਿਆਂ ਨੂੰ, ਉਹ ਭਾਜੀ ਦੱਸਦੇ ਸੌਂਫ ਤੇ ਗੁੜ ਤੇ ਹੋਰ ਪਤਾ ਨੀ ਕੀ ਚੀਜ਼ ਸੀ, ਆਪਣੇ ਕੰਪਿਊਟਰ ਤੇ ਵੇਖ ਕੇ ਦੇਣ ਹਨਾ ਬੱਚਿਆਂ ਨੂੰ। ਉਹਦਾ ਮੈਂ ਦੱਸਦੀ ਵੀ ਸੌਂਫ ਹੀ ਵਿੱਚ ਤੇ ਚੌਲਾਂ ਦਾ ਜਿਹੜੀ ਜ਼ੁਕਾਮ ਵਾਸਤੇ ਚੌਲਾਂ ਦਾ ਸੇਕ ਵੀ ਦੇ ਸਕੀਦਾ ਬੱਚੇ ਨੂੰ। ਓਕੇ ਭੈਣ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਅਗਲੇ ਸਾਡੇ ਨੇ ਖਵੇਰ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਪੁੱਛਣਾ ਸੀ ਵੀ ਮੈਨੂੰ ਪੀਰੀਅਡ ਨਹੀਂ ਆਉਂਦਾ ਹੈਗਾ, 3 ਮਹੀਨੇ ਹੋ ਗਏ ਆਉਂਦਾ ਨਹੀਂ ਹੈਗਾ। ਠੀਕ ਆ। ਤੇ ਕੋਈ ਦੇਸੀ ਦਵਾਈ ਦਾ ਕੁਛ ਦਾ ਪਤਾ ਹੋਵੇ ਕਿਸੇ ਨੂੰ ਤਾਂ ਪਲੀਜ਼। ਜ਼ਰੂਰ ਪੁੱਛਦੇ ਹਾਂ ਜੀ। ਅਗਲੇ ਕਾਲਰ ਨੇ ਸਾਡੇ ਜਸਪਾਲ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਉਹ ਇੱਕ ਆਈ ਸੀਗੀ ਬੇਟੀ ਦੀ ਕਾਲ ਨਾ, ਉਹਨੂੰ ਕਹਿੰਦੇ ਵੀ ਖਾਣੇ ਦੀ ਸਮੈਲ ਆਈ ਜਾਂਦੀ ਆ ਕਮਰੇ ਦੇ ਵਿੱਚੋਂ ਵੀ, ਕਿਚਨ ਚੋਂ ਵੀ, ਉਲਟੀਆਂ ਤੇ ਬੇਹੋਸ਼ ਵੀ ਹੋ ਗਈ ਸੀਗੀ। ਤੇ ਉਹਦੇ ਵਿੱਚ ਉਹ ਹੋਮੋਪੈਥੀ ਦੀ ਇੱਕ ਦਵਾਈ ਆਉਂਦੀ ਹੈ, ਕੋਲਸੀਕਮ, COLCHICUM। ਠੀਕ ਆ। ਤੇ 200 ਤਾਕਤ ਦੀ ਲੈ ਲੈਣ ਜਿੱਥੋਂ ਵੀ, ਮਤਲਬ ਜਿਵੇਂ ਵੀ ਲੈ ਸਕਦੇ ਨੇ ਉਹ। ਤੇ ਇਹਦੇ ਨਾਲ ਮਤਲਬ 15-20 ਦਿਨ ਲਗਾਤਾਰ ਲੈ ਲੈਣ, ਫਿਰ ਹਫ਼ਤਾ ਕੁ ਛੱਡ ਦੇਣ ਤੇ ਹੋ ਸਕਦਾ ਕਾਫੀ ਹੱਦ ਤੱਕ ਮਤਲਬ ਫਰਕ ਪੈ ਸਕਦਾ ਇਹ ਚੀਜ਼, ਜਿਵੇਂ ਜਿਹੜੀ ਵੀ ਮਤਲਬ ਉਹਨਾਂ ਨੂੰ ਕੋਈ ਖਾਣੇ ਦੀ ਸਮੈਲ ਤੋਂ ਹੁੰਦਾ ਹੈਗਾ ਸਾਰਾ ਕੁਛ। ਠੀਕ ਹੈ ਜੀ। ਤੇ ਇੱਕ ਦੂਜੀ ਆਈ ਸੀਗੀ ਬੇਟੀ ਕਹਿੰਦੀ ਸੀ ਕਿ ਮੈਨੂੰ ਖੰਘ ਨਹੀਂ ਹਟਦੀ, ਸੁੱਕੀ ਖੰਘ, ਉਹ ਵੀ ਇੱਕ ਹੈਗੀ ਹੈ ਵੀ ਹੋਮੋਪੈਥੀ ਦੀ ਦਵਾਈ ਬੈਲਾਡੋਨਾ, BALADONA। ਇਹ ਵੀ 200 ਦੀ ਮਤਲਬ ਰੋਜ਼, ਉਹ ਵੀ ਪਹਿਲਾਂ ਵੀ ਉਹ ਦਿਨ ਦੇ ਵਿੱਚ 2-3 ਵਾਰੀ ਲੈ ਲੈਣ ਉਹ, ਤੇ ਇਹ ਵੀ ਦਿਨ ਦੇ ਵਿੱਚ 2-3 ਵਾਰੀ ਲੈ ਲੈਣੀ ਆ ਇਹ ਉਹਨਾਂ ਨੇ। ਠੀਕ ਹੈ ਜੀ। ਤੇ ਬੈਲਾਡੋਨਾ ਇਹ ਵੀ ਮਤਲਬ ਸੁੱਕੀ ਖੰਘ ਹੁੰਦੀ ਆਪਾਂ ਮਤਲਬ, ਕਿਉਂਕਿ ਕਈ ਵਾਰੀ ਐਲੋਪੈਥੀ ਦਵਾਈਆਂ ਨਾ ਸਾਈਡ ਇਫੈਕਟ ਉਹਨਾਂ ਦੇ ਹੁੰਦੇ ਨੇ, ਤੇਜ਼ ਦਵਾਈਆਂ ਲਈਆਂ ਹੁੰਦੀਆਂ ਨੇ, ਉਹ ਤੋਂ ਬਾਅਦ 'ਚ ਫਿਰ ਇਹ ਮਤਲਬ ਜਿਵੇਂ ਹੋ ਜਾਂਦਾ ਗਲਾ ਖੁਸ਼ਕ ਹੋ ਗਿਆ ਜਾਂ ਜੋ ਵੀ ਹੋ ਗਿਆ। ਤੇ ਇੱਕ ਆਏ ਸੀਗੇ ਮਤਲਬ ਬੇਟਾ ਪੁੱਛਦਾ ਸੀਗਾ ਉਹਨਾਂ ਦੇ ਨਾਨੀ ਨੂੰ ਮਤਲਬ ਸੋਡੀਅਮ ਘੱਟ ਜਾਂਦਾ, ਉਹਦੇ ਲਈ ਮਤਲਬ ਟਰਾਈ ਕਰ ਸਕਦੇ ਨੇ ਆਪਣੇ ਗੇਟਰੇਡ ਮਿਲਦਾ ਹੁੰਦਾ, ਗੇਟਰੇਡ ਹੁੰਦਾ ਨਾ ਲਿਕੁਇਡ ਜਿਹੜਾ, ਉਹ ਬੋਤਲ ਜਿਹੀ ਮਿਲ ਜਾਂਦੀ ਆ। ਤੇ ਜੇ ਉਹਨਾਂ ਨੂੰ ਸ਼ੂਗਰ ਦੀ ਕੋਈ ਬਹੁਤੀ ਪ੍ਰੋਬਲਮ ਨਹੀਂ ਤਾਂ ਉਹ 1-2 ਗਲਾਸ ਉਹਦੇ ਮਤਲਬ ਕਰਦੇ ਉਹਦੇ ਨਾਲ ਕਾਫੀ ਸੋਡੀਅਮ ਦੀ ਮਤਲਬ ਹੱਲ ਹੋ ਜਾਂਦੀ ਹੈ ਪ੍ਰੋਬਲਮ। ਠੀਕ ਹੈ ਜੀ। ਹਾਂਜੀ ਹਾਂਜੀ, ਤੇ ਇਹ 2-3 ਚੀਜ਼ਾਂ ਸੀਗੀਆਂ। ਓਕੇ, ਥੈਂਕ ਯੂ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਅੱਗੇ ਰਿਸ਼ਪਾਲ ਕੌਰ। ਹਾਂਜੀ, ਸਾਰੇ ਸਟਾਫ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਜਿਹੜੇ ਕਹਿੰਦੇ ਵੀ ਹਾਰਡਵੇਅਰ ਨੇ ਆ, ਉਹ ਕੱਪ ਦੁੱਧ ਦਾ ਲੈ ਕੇ ਸੌਣ ਲੱਗੇ ਥੋੜਾ ਥੋੜਾ ਅੱਧਾ ਘੁੱਟ ਪੀਣ, ਹੌਲੀ ਹੌਲੀ। ਠੰਡਾ ਦੁੱਧ? ਠੰਡਾ ਦੁੱਧ। ਠੀਕ ਹੈ। ਤੇ ਉਹਦੇ ਨਾਲ ਐਨ ਠੀਕ ਹੋ ਜਾਣਾ। ਠੀਕ ਹੈ ਜੀ। ਤੇ ਜਿਹੜਾ ਨਜ਼ਲਾ ਕਿਸੇ ਨੂੰ ਕਹਿੰਦੇ, ਉਹ ਤਵੇ ਤੇ ਥੋੜੀ ਜਿਹੀ ਜਵੈਣ ਤੜਕਾ ਲੈਣਾ ਕੋਲ ਖੜ ਕੇ ਬਸ। ਅੱਛਾ, ਜਵੈਣ ਸੁੰਘਣੀ ਆ? ਹਾਂਜੀ, ਜਵੈਣ ਦੀ ਜਿੱਦਾਂ ਤਿੜਕ ਵੀ ਹੁੰਦੀ ਆ ਉਹ, ਤਾਂ ਫਿਰ ਬਹੁਤ ਸੋਹਣਾ ਚੁਗ ਹੋ ਜਾਂਦਾ ਸਾਰਾ ਕੁਝ, ਜਿਹੜੀ ਐਲਰਜੀ ਹੋਵੇ। ਠੀਕ ਹੈ ਜੀ। ਚੰਗਾ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸੌਖੇ ਇਲਾਜ ਦੱਸ ਗਏ ਆ, ਪਲੀਜ਼ ਕਰਕੇ ਜ਼ਰੂਰ ਦੇਖ ਲਿਓ ਤੁਸੀਂ, ਜ਼ਰੂਰ ਫਰਕ ਪਾਓ। ਮੈਨੂੰ ਹਾਂ, ਮੈਨੂੰ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੇਰੀ ਨਾ, ਮੈਂ ਅੱਗੇ ਵੀ ਤੁਹਾਨੂੰ ਕਿਹਾ ਸੀ ਕਿ ਮੈਨੂੰ ਪਰ ਕੋਈ ਜਵਾਬ ਨਹੀਂ ਮਿਲਦਾ, ਯੂਟਰਸ ਪ੍ਰੋਬਲਮ ਮੇਰੀ ਹੈਗੀ ਤੇ ਵਾਕਿੰਗ 'ਚ ਵੀ ਮੈਨੂੰ ਬੜਾ ਫੀਲ ਬੈਡ ਹੁੰਦਾ ਵਾ, ਤੇ ਮੈਨੂੰ ਕੋਈ ਪਲੀਜ਼ ਕੋਈ ਨਾ ਕੋਈ ਦੱਸੇ ਕਿ ਇਹਦੇ ਬਾਰੇ ਕੁਛ ਪਲੀਜ਼। ਠੀਕ ਹੈ ਜੀ। ਓਕੇ, ਥੈਂਕ ਯੂ ਜੀ। ਥੈਂਕ ਯੂ। ਹਾਂਜੀ, ਦੱਸਦਾ ਕੋਈ ਉਦੋਂ ਹੀ ਆ ਜੇ ਕਿਸੇ ਦੇ ਨਾਲ ਹੈਪਨ ਹੋਇਆ ਹੋਵੇ, ਕਿਸੇ ਨੂੰ ਇਹ ਪ੍ਰੋਬਲਮ ਹੋਈ ਹੋਵੇ ਤੇ ਉਹ ਜ਼ਰੂਰ ਦੱਸਦਾ। ਜਦੋਂ ਚੀਜ਼ਾਂ ਕਈ ਦੱਸੀਆਂ ਜਾਂਦੀਆਂ, ਜਿੱਦਾਂ ਜਸਪਾਲ ਸਿੰਘ ਹੋਰੀ ਦੱਸ ਗਏ ਆ 2 ਹੋਮੋਪੈਥੀ ਦੀਆਂ ਦਵਾਈਆਂ, ਉਹ ਤੁਹਾਤੋਂ ਨਹੀਂ ਲਿਖ ਰਹੀ ਹੋਈਆਂ ਹੋਣੀਆਂ, ਫਿਰ ਤੁਸੀਂ ਉਹਦੇ ਰਿਪੀਟ ਦੇ ਉੱਤੇ ਉਹਨਾਂ ਨੂੰ ਲਿਖ ਲਿਓ। ਰਿਪੀਟ ਦੇ ਉੱਤੇ ਤੁਸੀਂ ਲਿਖ ਸਕਦੇ ਆ, ਜਾਂ YouTube ਬਣਾ ਦਿੱਤੀ ਜਾਂਦੀ ਆ ਤੇ ਉਸ ਦੇ ਉੱਤੇ ਹੌਲੀ ਕਰਕੇ। ਜੱਸੀ, ਸਤਿ ਸ਼੍ਰੀ ਅਕਾਲ, ਪ੍ਰਿਜਨਾ ਤੋਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਭੈਣ ਜੀ, ਮੈਂ ਨਾ ਪੁੱਛਣਾ ਸੀਗਾ ਵੀ ਮੇਰੀ 35-36 ਸਾਲ ਉਮਰ ਹੈ ਤੇ
ਮੇਰੇ ਨਾ ਆਈ ਥਿੰਕ ਸੈਨੀਟਾਈਜ਼ਰ ਯੂਜ਼ ਕਰਕੇ ਉੱਪਰੋਂ ਸਕਿਨ ਕੱਲੇ ਹੱਥਾਂ ਦੀ ਇਦਾਂ ਹੋ ਗਈ ਜਿੱਦਾਂ ਨਾ 50-60 ਸਾਲ ਦੇ ਬੰਦੇ ਦੀ ਹੁੰਦੀ ਆ। ਤੇ ਤੁਸੀਂ ਮੈਨੂੰ ਦੱਸ ਸਕਦੇ ਵੀ ਕੁਝ ਵੀ ਹੋਮ ਰੈਮਡੀ ਹੋਵੇ ਬੰਦਾ ਲਾ ਸਕੇ? ਤੁਸੀਂ ਡਰਾਈਵ ਕਰਦੇ ਆ ਨਾ, ਲੌਂਗ ਡਰਾਈਵ? ਹਾਂਜੀ ਹਾਂਜੀ ਠੀਕ ਹੈ ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਹਾਂਜੀ ਕਈਆਂ ਨੂੰ ਇਹ ਹੁੰਦਾ ਵੀ ਬਹੁਤ ਵਾਰੀ ਉਹ ਯੂਜ਼ ਕਰਨਾ ਪੈਂਦਾ। ਵੈਸੇ ਪਲੀਜ਼ ਤੁਸੀਂ ਸਾਰੇ ਜਾਣੇ ਨਾ, ਇਹ ਕੋਈ ਬਹੁਤ ਵਧੀਆ ਚੀਜ਼ ਨਹੀਂ ਗੀ ਜਿਹੜਾ ਸੈਨੀਟਾਈਜ਼ਰ ਵੀ ਹੈਗਾ, ਜਿਹਦੇ ਨਾਲ ਆਪਾਂ ਬਾਰ-ਬਾਰ ਜਿਹਨਾਂ ਨੂੰ ਜ਼ਿਆਦਾ ਧੋਣੇ ਪੈਂਦੇ ਆ, ਜ਼ਿਆਦਾ ਹੀ ਸਾਫ਼ ਕਰਨੇ ਪੈਂਦੇ, ਕੋਸ਼ਿਸ਼ ਵੈਸੇ ਕਰੋ ਕਿ ਤੁਸੀਂ ਇੱਕ ਪਾਣੀ ਦੀ ਗੈਲਨ ਰੱਖ ਲਓ ਵਿੱਚ। ਬੇਸ਼ੱਕ ਜੇ ਦੂਜੀ ਨਹੀਂ ਰੱਖਣੀ, ਬੇਸ਼ੱਕ ਦੁੱਧ ਵਾਲੀ ਖਾਲੀ ਹੋਈ ਧੋ ਕੇ ਭਰ ਕੇ ਰੱਖ ਲਓ। ਅਤੇ ਜ਼ਿਆਦਾ ਕੋਸ਼ਿਸ਼ ਕਰੋ ਸਾਰੇ ਜਣੇ ਪਾਣੀ ਦੇ ਨਾਲ ਹੱਥ ਧੋਣ ਦੀ, ਕਿ ਉਹ ਸੈਨੀਟਾਈਜ਼ਰ ਆ ਜਿਹੜਾ ਨਾ, ਹੁਣ ਕਾਹਲੀ ਦੇ ਵਿੱਚ ਪਤਾ ਨਹੀਂ ਕੀ ਕੁਛ ਹੋ ਗਿਆ ਵੀ ਦੁਨੀਆ ਨੂੰ ਜ਼ਿਆਦਾ ਨੂੰ ਚਾਹੀਦਾ ਸੀਗਾ। ਪਰ ਤੁਸੀਂ ਵਧੀਆ ਲੋਸ਼ਨ ਵੀ ਰੱਖੋ। ਤਾਂ ਆਪਾਂ ਪੁੱਛਦੇ ਵੀ ਹੈਗੇ ਆ ਕਿ ਕੀ ਕਰ ਸਕਦੇ ਹਾਂ। ਵਧੀਆ ਲੋਸ਼ਨ ਜ਼ਰੂਰ ਰੱਖਣਾ ਆ ਤੁਸੀਂ ਆਪਣੇ ਵਹੀਕਲ ਦੇ ਵਿੱਚ। ਮਨਜੀਤ ਕੌਰ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਪਹਿਲਾਂ ਤਾਂ ਮੈਂ ਫੈਂਸੀਆਂ ਤੋਂ ਦੱਸਦੀ ਹਾਂ। ਬੀਬੀ ਕਹਿੰਦੀ ਸੀ ਫੈਂਸੀਆਂ ਮੂੰਹ ਤੇ ਹੋਈਆਂ ਆ। ਹਾਂਜੀ, ਬਸ ਪਾਣੀ ਗਰਮ ਕਰ ਲੈਣਾ। ਅਸੀਂ ਤਾਂ ਹੁਣੇ ਫੈਂਸੀ ਠਾ ਕੇ ਹਟੇ ਆ 2 ਦਿਨਾਂ 'ਚ। ਹਾਂਜੀ ਹਾਂਜੀ, ਉਹ ਤਾਂ ਬਹੁਤ ਵਧੀਆ ਇਲਾਜ ਦੱਸਣ ਲੱਗੇ ਤੁਸੀਂ। ਠੀਕ ਆ, ਛੇਤੀ ਹਟ ਜਾਂਦੇ। ਹਾਂਜੀ, ਬਸ ਪਾਣੀ ਗਰਮ ਕਰਕੇ ਛੋਟੀ ਜਿਹੀ ਟੋਲੀ ਲੈ ਲੈਣ ਜਾਂ ਸਾਫ਼ ਪੇਪਰ ਹੀ ਆਹ ਲੈ ਲੈਣ, ਜਿੱਦਾਂ ਟਾਵਲ ਲੈ ਲੈਣ, ਟਾਵਲ ਲੈ ਲੈਣ, ਕੁਛ ਵੀ ਹੋਵੇ ਤਾਂ ਵਿੱਚ ਥੋੜੀ ਜਿਹੀ ਫਟਕੜੀ ਜੇ ਪਾ ਲੈਣ, ਉਹ ਤਾਂ ਬਾਹਲੀ ਹੀ ਵਧੀਆ ਗੱਲ ਆ ਹਨਾ। ਉਹਦਾ ਵੀ ਚਿੱਟਾ ਹੋ ਜਾਊ, ਸਾਫ਼ ਹੋ ਜਾਊ। ਹਾਂਜੀ, ਜਿਹੜੇ ਹੋਣੇ ਦਾਗ ਵੀ ਨਹੀਂ ਪੈਣੇ, ਤਾਂ ਬਿਲਕੁਲ ਹਟ ਜਾਓਗੇ। ਸਾਡੇ ਇੱਕ ਸੀਗੇ ਕੁੜੀ ਦੇ ਅੱਗੇ ਮੈਂ ਦੱਸਿਆ ਸੀਗਾ, ਉਹਦਾ ਮੂੰਹ ਸਾਰਾ ਹੀ ਭਰਿਆ ਹੀ ਪਿਆ ਸੀਗਾ। ਬਸ ਫਟਕੜੀ ਪਾਈ ਸੀ ਮਾੜੀ ਜਿਹੀ ਵਿੱਚ ਚੁਟਕੀ, ਇੱਕ ਤਾਂ ਗਰਮ ਪਾਣੀ ਦਾ ਸੇਕ ਦਿਹਾੜੀ ਦਾ 2-2 ਵਾਰੀ 3-3 ਵਾਰੀ ਦੇਵੋ ਤਾਂ ਦੂਜੇ ਦਿਨ ਰਹਿਣੀ ਨਹੀਂ ਕੋਈ ਵੀ ਫੈਂਸੀ ਜੀ। ਤਾਂ ਇੱਕ ਗਠੀਏ ਲਈ ਬੀਬੀ ਪੁੱਛਦੀ ਸੀਗੀ ਵੀ ਗਠੀਏ ਦਾ ਬਹੁਤ ਦਰਦ ਹੁੰਦਾ ਜੋੜਾਂ ਦਾ। ਉਹ ਮੈਂ YouTube ਤੇ ਭੈਣ ਜੀ ਦੇਖਿਆ ਸੀਗਾ, ਉਹ ਦੱਸਿਆ ਸੀ ਕਿਸੇ ਭੈਣ ਨੇ। ਉਹ ਕਹਿੰਦੇ ਸੀ ਮੇਰੀਆਂ ਤਾਂ ਹੱਡੀਆਂ ਵੀ ਵਿੰਗੀਆਂ ਹੋ ਗਏ ਤਾਂ ਬਾਹਰ ਨੂੰ ਨਿਕਲ ਆਈਆਂ ਸੀਗੀਆਂ। ਜੀ ਜੀ। ਉਹਨਾਂ ਨੇ ਦੱਸਿਆ ਸੀਗਾ ਅੰਬਾ ਹਲਦੀ 100 ਗ੍ਰਾਮ, ਹਾਂਜੀ, ਸੁੰਡ ਵੀ 100 ਗ੍ਰਾਮ, ਮੇਥੇ ਜਾਂ ਮੇਥੀ ਕੁਛ ਵੀ ਹੋਵੇ ਉਹ ਵੀ 100 ਗ੍ਰਾਮ, ਅਸ਼ਵਗੰਧਾ 50 ਗ੍ਰਾਮ। ਹਾਂ, ਮੇਥੀ ਤੁਸੀਂ ਜੋੜੀ ਆ, ਮੇਥੀ ਨਹੀਂ ਸੀ ਉਹਨੇ ਦੱਸੀ। 3 ਚੀਜ਼ਾਂ ਜ਼ਰੂਰ ਦੱਸੀਆਂ ਉਹਨੇ। ਹਾਂ, ਜਿਹੜੀ 7 ਅਪ ਚ ਪਾ ਕੇ। ਨਹੀਂ ਭੈਣ ਜੀ, ਮੈਂ ਸੁਣੀ ਆ ਵਿੱਚ, ਜਿੱਦਾਂ ਨਾ ਮੈਂ ਕਈ ਵਾਰੀ ਸੁਣਿਆ ਉਹਨਾਂ ਦਾ। ਮਾੜੀ ਚੀਜ਼ ਨਹੀਂ, ਬਹੁਤ ਵਧੀਆ ਆ ਮੇਥੀ। ਹਾਂਜੀ, ਉਹਨੇ ਕਿਹਾ ਸੀ ਮੇਥੇ ਹੋਣ ਜਾਂ ਮੇਥੀ, ਜਿੱਦਾਂ ਉਹਨਾਂ ਦੇ ਘਰ ਵਾਲੇ ਨੇ ਬਾਅਦ ਚ ਦੱਸਿਆ ਸੀਗਾ ਏਦਾਂ ਵੀ ਹੋਈ ਹੈ ਨਾ। ਠੀਕ ਹੈ। ਹਾਂਜੀ, ਤੇ ਅਸ਼ਵਗੰਧਾ ਜਿੱਦਾਂ ਉਹ 50 ਗ੍ਰਾਮ ਹੀ ਲੈਣਾ ਆ। ਇਹ ਪਾਊਡਰ ਬਣਾ ਕੇ ਤਾਂ ਉਹਨਾਂ ਨੇ ਦੱਸਿਆ ਸੀਗਾ ਵੀ ਮੈਂ ਤਾਂ ਸਾਲ ਭਰ ਖਾਧਾ ਤੇ ਖਾਈ ਗਈ, ਬਿਲਕੁਲ ਮੇਰੀਆਂ ਹੱਡੀਆਂ ਵੀ ਐਨ ਸਿੱਧੀਆਂ ਹੋ ਗਈਆਂ, ਜਿਹੜੇ ਵਿੰਗੇ ਜੋੜ ਹੋਏ ਸੀਗੇ। ਠੀਕ ਕਰ ਲਿਆ ਉਹਨੇ ਆਪਣੇ ਆਪ। ਹਾਂ, ਜਿਹਨੂੰ ਵੀ ਪ੍ਰੋਬਲਮ ਆ ਉਹ ਖਾਣ ਤਾਂ ਜਿੱਦਾਂ ਹੌਲੀ ਹੌਲੀ ਫਰਕ ਪੈ ਜਾਂਦਾ ਆ ਜੀ। ਹਾਂਜੀ, ਕਾਹਲੀ ਤਾਂ ਹੈ ਨੀ ਐਡੀ ਛੇਤੀ ਵੀ ਆਰਾਮ ਆਉਂਦਾ। ਦੇਸੀ ਚੀਜ਼ਾਂ ਨਾ ਆਰਾਮ ਜ਼ਰੂਰ ਆ ਜਾਂਦਾ ਆ। ਪਤਾ ਨੀ ਕਦੋਂ ਦੀਆਂ ਬਿਮਾਰੀਆਂ ਪਾਲ ਕੇ ਬੈਠੇ ਸੀ। ਹਾਂਜੀ ਹਾਂਜੀ, ਉਹ ਨਜਲੇ ਵਾਲੇ ਜਿਹੜੇ ਕਹਿੰਦੇ ਸੀ ਵੀਰ ਜੀ ਵੀ ਨੱਕ ਗਿੱਲਾ ਰਹਿੰਦਾ, ਪਾਣੀ ਆਉਂਦਾ ਰਹਿੰਦਾ, ਉਹ ਬਸ ਇੱਕੋ ਹੀ ਚਮਚਾ ਬੇਸਣ ਦਾ ਪਾ ਲੈਣ ਵਿੱਚ। ਜੇ ਉਹ ਆਪਣੇ ਖਸਖਸ ਵੀ ਪਾ ਲੈਣ, ਉਹ ਵੀ ਬਹੁਤ ਚੰਗੀ ਆ। ਘੇ ਚ ਭੁੰਨ ਕੇ ਜਿੱਦਾਂ ਪਤਲਾ, ਜਿੱਦਾਂ ਪਾਣੀ ਦੁੱਧ ਹੀ ਆਪਾਂ ਪੀਣਾ, ਏਦਾਂ ਦਾ ਪਤਲਾ ਹੀ ਬੇਸਣ ਦਾ ਕੜਾਹ ਜਿਹਾ ਬਣਾ ਕੇ ਪੀ ਲੈਣ, ਬਿਲਕੁਲ ਪਤਲਾ ਪਤਲਾ। ਦੁੱਧ ਜ਼ਿਆਦਾ ਪਾ ਲੈਣ। ਠੀਕ ਆ। ਜੇ ਸਾਰਾ ਦੁੱਧ ਨਹੀਂ ਉਹ ਪਾਉਣਾ ਤਾਂ ਪਾਣੀ ਵੀ ਪਾ ਸਕਦੇ ਆ। ਠੀਕ ਆ। ਪਾ ਕੇ ਉਹ ਪੀਣ ਤਾਂ ਆਪਣਾ ਸਿਰ ਮੂੰਹ ਲਪੇਟ ਕੇ ਤਾਂ ਗਰਮੀ ਜੇ ਲੈਣ ਤਾਂ ਬਿਲਕੁਲ ਠੀਕ ਹੋ ਜਾਣਾ। ਜਿਹੜਾ ਜਵੈਣ ਦਾ ਦੱਸਿਆ ਸੇਕ, ਉਹ ਨੀ ਧੂੰਆਂ, ਉਹ ਵੀ ਸੁੰਘਣ ਤਵੇ ਤੇ ਪਾ ਕੇ, ਉਹ ਵੀ ਬਹੁਤ ਵਧੀਆ ਚੀਜ਼ ਆ। ਠੀਕ ਹੈ ਜੀ। ਤਾਂ ਇੱਕ ਜਿਹੜੇ ਕਹਿੰਦੇ ਸੀਗੇ ਟੀਕੇ ਵਾਲੀ ਬਾਂਹ ਦੁਖਦੀ ਆ, ਟੀਕੇ ਦੇ ਉੱਤੇ ਵੀ ਜਿੱਦਾਂ ਟਕੋਰ ਨਹੀਂ ਕਰਨੀ, ਓਦਾਂ ਹੀ ਤੁਸੀਂ ਤੇਲ 'ਚ ਹੀ ਪਾ ਕੇ ਬਸ ਫਟਕੜੀ ਲਾ ਲਓ। ਹਾਂਜੀ, ਮੈਂ ਤਾਂ ਆਪ ਵਰਤੀ ਸੀਗੀ। ਮੇਰੇ ਵੀ ਜਿੱਦਾਂ ਮੋਢਾ ਦੁਖਦਾ ਰਿਹਾ ਕਈ ਦਿਨ, ਹਾਂਜੀ, ਤੇ ਫਟਕੜੀ ਲਾਉਂਦੀ ਰਹੀ, ਤੇਲ ਲਾ ਕੇ ਤਾਂ ਬਿਲਕੁਲ ਹਟ ਗਿਆ ਸੀਗਾ। ਤੇ ਇੱਕ ਉਹ ਨਿਗਾਹ ਵਾਲੇ ਪੁੱਛਦੇ ਸੀਗੇ ਬੱਚੇ ਲਈ, ਬੱਚਾ ਹੋਵੇ ਜਾਂ ਵੱਡਾ, ਉਹ ਸਾਰਿਆਂ ਲਈ ਠੀਕ ਆ ਜਿਹੜਾ ਬਦਾਮਾਂ ਵਾਲਾ ਆ ਨਾ। 100 ਗ੍ਰਾਮ ਬਦਾਮ ਲੈ ਲੈਣੇ ਆ, 100 ਗ੍ਰਾਮ ਮਿੱਠੀ ਸੌਂਫ ਲੈ ਲਓ, 100 ਗ੍ਰਾਮ ਧਾਗੇ ਵਾਲੀ ਮਿਸ਼ਰੀ ਲੈ ਲਓ ਜੀ। ਹਾਂਜੀ, ਇਹਨਾਂ ਸਾਰੀਆਂ ਦਾ ਪਾਊਡਰ ਬਣਾ ਕੇ ਦੁੱਧ ਦੇ ਨਾਲ ਬੱਚੇ ਨੂੰ ਖਿਲਾਉਣ ਤਾਂ ਬਿਲਕੁਲ ਨਿਗਾਹ ਦਾ ਫਰਕ ਹੋ ਜਾਣਾ। ਠੀਕ ਹੈ, ਐਨਕਾਂ ਲੈ ਜਾਣੀਆਂ। ਸਾਡੇ ਇੱਕ ਸੀਗੀ ਕੁੜੀ ਛੋਟੀ ਜਿਹੀ, ਹਜੇ 10-12 ਸਾਲਾਂ ਦੀ, ਤਾਂ ਉਹਦੇ ਜਿੱਦਾਂ ਐਨਕ ਹੀ ਲੱਗ ਗਈ ਸੀ ਭੈਣ ਜੀ। ਜੀ ਜੀ। ਉਹਨਾਂ ਨੇ ਖਾਧੀਆਂ ਸੀ ਇਹ ਚੀਜ਼ਾਂ ਤਾਂ ਉਹਨਾਂ ਦੇ ਜਿੱਦਾਂ ਠੀਕ ਹੋ ਗਈ ਸੀਗੀ ਨਿਗਾਹ, ਮੁੜ ਕੇ ਐਨ ਵਧੀਆ। ਠੀਕ ਹੈ। ਓਕੇ ਜੀ, ਕਰਕੇ ਦੇਖਣ ਸਾਰੇ ਬਾਹਰ ਸਾਰੀਆਂ ਚੀਜ਼ਾਂ ਬਾਹਰ ਹੈਗੀਆਂ ਫਾਇਦੇ ਵਾਲੀਆਂ ਹੀ। ਆਪਾਂ ਕਰੀਏ ਦੇਸੀ ਚੀਜ਼ਾਂ ਦੇ ਇਲਾਜ, ਵਰਤੀਏ ਤਾਂ ਬਹੁਤ ਲਾਭ ਹੁੰਦਾ ਆਪਾਂ ਨੂੰ। ਓਕੇ ਜੀ, ਥੈਂਕ ਯੂ ਭੈਣ ਜੀ। ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਬਲਵੀਰ। ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਬਲਵਿੰਦਰ।
ਜੀ ਮੈਂ ਪੁੱਛਣਾ ਸੀ ਨਾ, ਮੇਰੇ ਮੁੰਡੇ ਦੀ ਧੌਣ ਦੇ ਪਿੱਛੋਂ ਨਾੜ ਖੱਬੀ ਬਾਂਹ ਤੋਂ ਚੜੀ ਹੋਆ, ਉਹ ਨਿਕਲਦੀ ਨਹੀਂ ਹੈਗੀ। ਆਪਣੇ ਡਾਕਟਰ ਤਾਪੀ ਵਾਲਿਆਂ ਦੇ ਵੀ ਜਾਏ ਆ ਤੇ ਉਹ MRI ਵੀ ਕਰਾ ਲਈ ਆ ਤੇ ਕਾਉਪ੍ਰੈਕਟਿਸ ਵਾਲੇ ਦੇ ਵੀ ਜਾਏ ਆ। ਜਿੱਦਾਂ ਰਾਤੇ ਨੂੰ ਨੀਂਦ ਨਹੀਂ ਆਉਂਦੀ, ਬਾਂਹ ਦਰਦ ਕਰਦੀ, ਪਿੱਛੇ ਧੌਣ ਖੱਬੇ ਪਾਸੇ ਨੂੰ ਮੁੜਦੀ ਨਹੀਂ। ਜੇ ਕਿਸੇ ਨੂੰ ਪਤਾ ਹੋਵੇ ਕੋਈ ਦੇਸੀ ਇਲਾਜ ਹੋਵੇ। ਹਾਂਜੀ ਹਾਂਜੀ, ਐਕਸਰਸਾਈਜ਼ ਕੋਈ ਪੁੱਛਦੇ ਆਪਾਂ। ਹਾਂਜੀ ਕੀਤੀ ਆ ਉਹਨਾਂ ਨੇ, ਬਹੁਤ ਕੀਤੀ ਆ, ਨਿਕਲਦੀ ਨਹੀਂ ਹੈਗੀ ਬਲਵਿੰਦਰ ਉਹ। ਠੀਕ ਹੈ। ਨਾ ਤਾਂ ਧੌਣ ਮੁੜਦੀ ਖੱਬੇ ਪਾਸੇ, ਨਾ ਉਹ ਤੋਂ ਕਾਰ ਨਾ ਚੱਲਦੀ ਨਹੀਂ ਖੱਬੇ ਪਾਸੇ, ਦੂਰ ਜਾਣਾ ਹੋਵੇ ਬਾਂਹ ਦਰਦ ਕਰਦੀ ਹੈ ਬਹੁਤ ਉਹਦੀ। ਠੀਕ ਹੈ। ਮਹੀਨਾ 1.5 ਮਹੀਨਾ ਹੋ ਗਿਆ, ਬਹੁਤ ਡਾਕਟਰਾਂ ਦੇ ਘੁੰਮੇ ਆ, ਟੀਕੇ ਵੀ ਲਵਾਇਆ, ਕੋਈ ਫਰਕ ਨਹੀਂ ਪੈਂਦਾ। ਠੀਕ ਹੈ। ਹਾਂਜੀ, ਫਿਰ ਜੇ ਕਿਸੇ ਨੂੰ ਪਤਾ ਹੋਵੇ ਤਾਂ ਕੋਈ ਦੱਸ ਸਕਦਾ ਹੋਵੇ ਤਾਂ ਫਿਰ ਚੰਗੀ ਗੱਲ, ਉਹ ਤਾਂ ਵਧੀਆ, ਦਾ ਧੰਨਵਾਦ। ਜ਼ਰੂਰ ਜੀ ਜ਼ਰੂਰ, ਸੁਣਦੇ ਰਹੋ ਤੁਸੀਂ। ਥੈਂਕ ਯੂ। ਹੁੰਦਾ ਇਹ ਬਹੁਤਿਆਂ ਦੇ ਨਾਲ ਹੀ ਹੈਗਾ ਆ। ਬਸ ਮੈਂ ਜਿਹੜਾ ਤੁਹਾਨੂੰ ਮਸਹਜ਼ਰ ਦੱਸਿਆ ਨਾ, ਉਹ ਬਹੁਤ ਹੈਲਪ ਕਰਦਾ ਇਹਨਾਂ ਚੀਜ਼ਾਂ ਦੇ ਲਈ। ਦਲਵਿੰਦਰ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ ਸਰ। ਭੈਣ ਜੀ ਮੈਂ ਅੱਗੇ ਵੀ ਮਹੀਨਾ ਕੁ ਹੋ ਗਿਆ ਫੋਨ ਕੀਤਾ। ਮੇਰੀ ਮਾਤਾ ਦੇ ਇੱਕ ਤਾਂ ਹੱਥਾਂ ਦੇ ਫੁੱਲ ਬਹੁਤ ਆਉਂਦੇ ਆ ਨਾ, ਦੋਨਾਂ ਹੱਥਾਂ ਦੇ। ਦੂਜਾ ਹੁਣ ਅੱਜ ਕਹਿੰਦੀ ਸੀ ਮੈਨੂੰ ਘੁਮੇਟੇ ਬਹੁਤ ਆਉਂਦੇ ਆ ਤੇ ਮੋਢੇ ਕੋਲੋਂ ਟੀਕੇ ਦਾ ਵੀ ਕੰਪਲੇਂਟ ਕਰਦੀ ਸੀ। ਹਾਂਜੀ। 75 ਸਾਲ ਦੀ ਉਮਰ ਆ, ਕੁਝ ਦੱਸਿਓ ਜੇ ਕਿਸੇ ਨੂੰ ਪਤਾ ਹੋ। ਉਹਨਾਂ ਨੂੰ ਚੱਕਰ ਪਹਿਲਾਂ ਆਉਂਦੇ ਸੀ ਟੀਕੇ ਤੋਂ ਜਾਂ ਬਾਅਦ ਚ ਆਉਂਦੇ? ਨਹੀਂ ਪਹਿਲਾਂ ਥੋੜੇ ਸੀ, ਜਿੱਦਾਂ ਹੁਣ ਟੀਕਾ ਤਾਂ ਉਦਾਂ ਹੋ ਵੀ ਗਿਆ, 3 ਵੀਕਾਂ ਦਾ ਹੋ ਗਈਆਂ। ਹਾਂਜੀ ਹਾਂਜੀ ਠੀਕ ਹੈ। ਅੱਜ ਉਹ ਕਹਿੰਦੇ ਵੀ ਉਹ ਥਾਂ ਤੇ ਦਰਦ ਹੁੰਦਾ ਜਿੱਦਾਂ। ਅੱਛਾ ਅੱਛਾ ਠੀਕ ਹੈ, ਆਪਾਂ ਪੁੱਛ ਲੈਂਦੇ। ਠੀਕ ਹੈ, ਓਕੇ, ਥੈਂਕ ਯੂ ਜੀ, ਥੈਂਕ ਯੂ। ਚੱਕਰ ਆਉਂਦੇ ਆ ਜੀ ਕਈ। ਚੱਕਰਾਂ ਦੇ ਜਿੰਨੀ ਕੁ ਆਪਾਂ ਨੂੰ ਇੱਥੇ ਫੀਡਬੈਕ ਆਉਂਦੀ ਆ, ਚੱਕਰ ਤੇ 2 ਤਰ੍ਹਾਂ ਦੇ ਆਉਂਦੇ ਆ ਲੋਕਾਂ ਨੂੰ। ਇੱਕ ਤਾਂ ਆਉਂਦੇ ਜਦੋਂ BP ਹੁੰਦਾ ਆ, ਦੂਜਾ ਆਉਂਦੇ ਆ ਜਿਨ੍ਹਾਂ ਦਾ ਕੰਨਾਂ ਦੇ ਪਿੱਛੋਂ ਕ੍ਰਿਸਟਲ ਵਾਟਰ ਹਿੱਲ ਗਿਆ ਹੁੰਦਾ ਅਤੇ ਸ਼ਾਇਦ ਕੋਈ ਹੋਰ ਵੀ ਕਾਰਨ ਦੱਸਿਆ ਹੋਵੇ। ਅਤੇ ਉਹ ਤਾਂ ਕੰਨਾਂ ਦਾ ਤਾਂ ਦੱਸਿਆ ਸੀ ਵੀ ਜਦੋਂ ਨਹਾਉਣਾ ਆ ਤਾਂ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਨਾ ਮਲ ਲਿਆ ਕਰੋ, ਟਾਵਲ ਵਗੈਰਾ ਦੇ ਨਾਲ ਹਿੱਲ ਜਾਂਦੇ ਆ ਨਾ ਉਹ। ਦੇਖੋ ਬੋਡੀ ਦੇ ਵਿੱਚ ਬਹੁਤ ਕੁਛ ਹੈ, ਆਪਾਂ ਨੂੰ ਬਾਹਰ ਪਤਾ ਨਹੀਂ ਲੱਗਦਾ ਹੈਗਾ, ਆਪਾਂ ਐਕਸਪੀਰੀਅੰਸ ਦੀ ਗੱਲ ਕਰਦੇ ਹਾਂ। ਅਤੇ ਬਾਕੀ ਆਪਾਂ ਪੁੱਛਦੇ ਹਾਂ ਸਰੋਤਿਆਂ ਨੂੰ। ਕੀ ਬਲਦੇਵ ਕੌਰ ਜੀ? ਹਾਂਜੀ ਭੈਣ ਜੀ, ਜਿਹੜੇ ਨਾ ਭੈਣ ਜੀ ਕਹਿੰਦੇ ਯੂਟਰਸ ਬਾਰੇ, ਹਾਂਜੀ, ਤੇ ਇੱਕ ਤਾਂ ਇਹ ਇੰਡੀਆ ਤਾਂ ਪਾਵੇ ਤੇ ਬਹਿੰਦੇ ਸੀ ਇਸ ਹਿਸਾਬ ਨਾਲ ਕਿਸੇ ਚੀਜ਼ ਦੇ ਉੱਤੇ ਬਹਿਣ। ਦੂਜਾ ਇਹ ਗਰਮ ਪਾਣੀ ਫਟਕੜੀ ਵਿੱਚ ਪਾ ਕੇ ਉਹਦੇ ਵਿੱਚ ਬੈਠਣ। ਠੀਕ ਹੈ। ਹਾਂ, ਉਹਦੇ ਨਾਲ ਜਿੱਦਾਂ ਬਹੁਤ ਹੈਲਪ ਮਿਲਦੀ ਆ, ਪਰ ਹੈਗਾ ਤੇ ਬਹੁਤ ਮੁਸੀਬਤ ਵਾਲਾ ਕੰਮ ਆ। ਹਾਂਜੀ ਹਾਂ, ਤੇ ਜਿਨ੍ਹਾਂ ਨੂੰ ਇਹ ਹੁੰਦਾ ਉਹਨਾਂ ਨੂੰ ਪਤਾ ਹੁੰਦਾ ਆ। ਤੇ ਪਰ ਇਹਦਾ ਪਰਹੇਜ਼ ਹੀ ਇੱਕ ਉਹ ਪੈਰਾਂ ਭਾਰ ਨਾ ਬੈਠਣ, ਤੇ ਇੱਕ ਉਹ ਆਪਣਾ ਇਹ ਜ਼ਰੂਰ ਕਰਨ ਵੀ ਸਵੇਰੇ ਉੱਠ ਕੇ ਵੀ ਏਦਾਂ ਚੀਜ਼ ਰੱਖ ਕੇ ਉਹਦੇ ਉੱਤੇ ਬੈਠ ਕੇ ਆਪਣਾ ਸਰੀਰ ਦਾ ਭਾਰ ਐਨ ਏਦਾਂ ਲੱਤਾਂ ਥੱਲੇ ਨਾ ਲੱਗਣ, ਇਸ ਹਿਸਾਬ ਨਾਲ ਹੋਵੇ ਵੀ ਜਿਹੜਾ ਸਰੀਰ ਤਾਂ ਚੱਕ ਹੋਵੇ। ਠੀਕ ਹੈ ਜੀ। ਤੇ ਦੂਜਾ ਉਹ ਗਰਮ ਚੰਗਾ ਪਾਣੀ ਦੇ ਵਿੱਚ ਫਟਕੜੀ ਪਾ ਕੇ ਉਹਨੂੰ ਸਾਫ਼ ਕਰਿਆ ਕਰਨ। ਠੀਕ, ਇਹ ਨਾਲ ਉਹਨਾਂ ਨੂੰ ਹੈਲਪ ਮਿਲ ਸਕਦੀ ਆ। ਥੈਂਕ ਯੂ ਜੀ। ਹਾਂਜੀ, ਧੰਨਵਾਦ ਜੀ, ਧੰਨਵਾਦ ਬਲਦੇਵ ਕੌਰ ਜੀ, ਬਹੁਤ ਬਹੁਤ ਧੰਨਵਾਦ ਆ ਜਿਹੜਾ ਤੁਸੀਂ ਇਲਾਜ ਦੱਸਦੇ ਹੋ। ਹਰਭਜਨ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਇੱਕ ਦੱਸਣਾ ਜੀ ਨੁਸਖਾ ਨਿਕਾ ਜਿਹਾ। ਹਾਂਜੀ। ਉਹ ਬੱਚੀ ਖੰਘ ਨਾਂ ਦੇ ਬਹੁਤ ਆਵਾਜ਼ ਆ ਸੀ, 2 ਮਹੀਨੇ ਹੋ ਗਏ ਆ। ਹਾਂਜੀ। ਜੰਗ ਹਰੜਾ ਇੱਥੋਂ ਮਿਲ ਜਾਣਗੀਆਂ। ਹਾਂਜੀ ਹਾਂਜੀ, 10-15 ਜਿੰਨੀਆਂ ਵੀ ਮਿਲ ਰੱਖ ਕੇ ਤਵੇ ਤੇ ਚੱਪਣੀ ਜਾਂ ਕੋਈ ਕਟੋਰੀ ਮੂਧੀ ਮਾਰ ਦੇਣੀ ਆ ਤੇ ਉਹ ਸੜ ਜਾਣ। ਅੱਛਾ ਜੀ। ਉਹ ਮਤਲਬ ਪੀ ਕੇ ਬਰੀਕ ਕਰ ਲੈਣੀ ਆ ਬਿਲਕੁਲ ਪਾਊਡਰ। ਤੇ 4 ਜਾਂ 5 ਮੋਰ ਦੇ ਖੰਭ। ਹਾਂਜੀ। ਉਹਦੀਆਂ ਟਿੱਕੀਆਂ ਕੱਟ ਕੇ ਨਾ ਜਿਹੜੀਆਂ ਵਿੱਚ ਨਿਕਲੀਆਂ, ਹਾਂਜੀ, ਉਹ ਤਵੇ ਤੇ ਸਾੜ ਲੈਣੀਆਂ। ਠੀਕ ਹੈ ਜੀ। ਤੇ ਜਿੰਨੀਆਂ ਕੁ ਮੋਰ ਦੇ ਖੰਭ ਹੋਣ ਓਨੀਆਂ ਕੁ ਜੰਗ ਹਰੜਾ ਪਾ ਕੇ ਰਲਾ ਕੇ ਉਹ ਬੱਚੇ ਨੂੰ ਸ਼ਹਿਦ ਚ ਰਲਾਉਣੀਆਂ ਤੇ ਬੱਚੇ ਨੂੰ ਚਟਾਉਣ, ਖੰਘ ਬਿਲਕੁਲ ਨਹੀਂ ਆਊਗੀ। ਠੀਕ ਹੈ ਜੀ, ਮਿਹਰਬਾਨੀ ਭੈਣ ਜੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਹੈ ਜੀ। ਹਰਵਿੰਦਰ ਕੌਰ। ਹਰਵਿੰਦਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਤਾਂ ਦੱਸਣਾ ਸੀ, ਤੁਸੀਂ ਵੈਸੇ ਦੱਸ ਵੀ ਚੁੱਕੇ ਆ। ਇਲਾਜ ਜਿਹੜਾ ਉਹ ਨੱਕ ਚੋਂ ਨਜ਼ਲਾ ਵਗਦਾ ਹੋਵੇ ਨਾ ਪਾਣੀ, ਹਾਂਜੀ ਹਾਂਜੀ, ਮੋਸਟਲੀ ਇੰਡੀਆ ਵੀ ਆਪਾਂ ਕਰੀਦਾ ਸੀ ਇੱਦਾਂ, ਤੇ ਕਾਫੀ ਫਾਇਦੇਮੰਦ ਹੈ ਉਹ। ਇੱਦਾਂ ਖਾਣਾ ਇੱਦਾਂ ਮਤਲਬ ਜਿੱਦਾਂ ਦੱਸਿਆ ਦੂਜਿਆਂ ਨੇ ਵੀ ਚਮਚਾ ਥੋੜਾ ਜਿਹਾ ਮਤਲਬ ਬੇਸਣ ਪਾ ਕੇ ਭੁੰਨ ਲੈਣਾ ਚੰਗੀ ਤਰ੍ਹਾਂ, ਘਿਓ ਸੋਹਣਾ ਪਾ ਲੈਣਾ ਜਰਾ। ਹਾਂਜੀ। ਤੇ ਉਹਦੇ ਵਿੱਚ ਫਿਰ ਦੁੱਧ ਗਲਾਸ ਸਿੱਟ ਲੈਣਾ। ਠੀਕ ਹੈ ਜੀ। ਉਹ ਫਿਰ ਪਤਲਾ ਪਤਲਾ ਹੋਣਾ। ਏਦਾਂ ਕਰੇ ਜੇ ਰੋਟੀ ਰਾਤ ਨੂੰ ਖਾਣੀ ਪਹਿਲਾਂ ਖਾ ਲਵੇ ਜਰਾ, ਤੇ ਉਹ ਸੌਣ ਲੱਗਿਆ ਪੀਣਾ। ਸੌਣ ਲੱਗੇ ਪੀਣਾ, ਠੀਕ ਹੈ। ਤੇ ਉੱਪਰ ਕੱਪੜਾ ਲੱਗੇ ਬਸ ਪੀ ਜਾਣ, ਪੈ ਜਾਣ। ਉਹਨਾਂ ਕੋਲ ਗਰਮੀ ਜੇ ਆਉਣੀ ਆ ਤੇ ਉਹ ਬਹੁਤ ਵਧੀਆ ਇਲਾਜ ਆ ਨੱਕ ਜੇ ਪਾਣੀ ਵਗਣ ਦਾ। ਠੀਕ ਹੈ ਜੀ। ਤੇ ਇੱਕ ਸੀਗਾ ਕਿਸੇ ਨੇ ਪ੍ਰੈਗਨੈਂਸੀ ਵਿੱਚ ਦੱਸਿਆ ਸੀ ਏਸਡ ਵਗੈਰਾ ਹੁੰਦਾ। ਹਾਂਜੀ। ਉਦਾਂ ਜਿਹੜਾ ਨਾਰੀਅਲ ਦਾ ਕੋਕੋਨਟ ਵਾਟਰ ਹੁੰਦਾ ਇਹ ਬਹੁਤ ਚੰਗਾ ਹੁੰਦਾ। ਇਹ ਬਹੁਤ ਵਧੀਆ, ਠੀਕ ਹੈ। ਤੇ ਪ੍ਰੈਗਨੈਂਸੀ ਵਿੱਚ ਹੋਰ ਵੀ ਚੰਗਾ ਇਹ।
ਠੀਕ ਹੈ ਹਾਂਜੀ ਉਹ ਮਸਲ ਸਮਾਜ ਚ। ਹਾਂਜੀ ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਹਾਂਜੀ ਕੋਕੋਨਟ ਵਾਟਰ ਵਾਕਈ ਬਹੁਤ ਵਧੀਆ ਚੀਜ਼ ਹੈਗੀ ਆ। ਜਗਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਭੈਣ ਜੀ ਇੱਕ ਬੱਚੇ ਨੇ ਸਵਾਲ ਪੁੱਛਿਆ ਸੀਗਾ ਵੀ ਉਹ ਹੱਥ ਉਹਦੇ ਖਰਾਬ ਹੋ ਜਾਂਦੇ ਆ ਸੈਨੀਟਾਈਜ਼ਰ ਨਾਲ। ਹਾਂਜੀ। ਉਹ ਨਾ 1-2 ਬੂੰਦਾਂ ਦੇਸੀ ਘਿਓ ਦੀਆਂ ਸਵੇਰ ਨੂੰ ਜਾਂ ਜਦੋਂ ਵੀ ਜਾਣੀ ਕੰਮ ਤੇ ਜਾਣਾ ਹੋਵੇ ਤੇ ਹੱਥਾਂ ਤੇ ਮਲ ਲੈਣੀਆਂ ਹੈਗੀਆਂ ਤੇ ਜਾਣੀ ਬਾਹਲਾ ਬਣਾ ਲੱਗੇ ਠੰਡਾ ਜਿਹਾ ਜੀ ਜੀ। ਇਹ ਉਹਦੇ ਨਾਲ ਹੱਥ ਠੀਕ ਰਹਿੰਦੇ ਹੈਗੇ ਆ ਕਿਉਂਕਿ ਮੈਂ ਤਾਂ ਟਿਊਬਾਂ ਮੰਗਾ ਹੁੰਬ ਗਿਆ ਸੀ ਇੰਡੀਆ ਤੋਂ। ਅੱਛਾ ਜੀ। ਹਾਂਜੀ ਨਹੀਂ ਆਰਾਮ ਆਇਆ। ਮੈਂ ਅਖੀਰੀ ਫਿਰ ਇਲਾਜ ਵਰਤਿਆ ਤਾਂ ਮੈਂ 2-3 ਮਹੀਨੇ ਤੋਂ ਮੇਰੇ ਹੱਥ ਬਿਲਕੁਲ ਠੀਕ ਰਹਿੰਦੇ ਆ। ਠੀਕ ਹੈ ਜੀ। ਹਾਂਜੀ ਕਿਉਂਕਿ ਮੈਂ ਇੱਥੇ ਕੰਮ ਕਰਦਾ ਸੀ ਨਰਸਰੀ 'ਚ ਕਿਉਂਕਿ ਮੈਨੂੰ ਇਸ ਤਰ੍ਹਾਂ ਸੈਨੀਟਾਈਜ਼ ਵਗੈਰਾ ਤੇ ਲਾਉਣਾ ਪੈਂਦਾ ਸੀ, ਗਲਵਜ਼ ਪਾਉਣੇ ਪੈਂਦੇ ਸੀਗੇ। ਹਾਂਜੀ ਇਸ ਕਰਕੇ ਤੇ ਮੇਰੇ ਤਾਂ ਜੀ ਇਹ ਬਹੁਤ ਫਿੱਟ ਆਇਆ ਜੀ ਕੰਮ। ਥੈਂਕ ਯੂ ਜੀ, ਥੈਂਕ ਯੂ। ਬਹੁਤ ਵਧੀਆ ਚੀਜ਼ ਆ ਇਹ। ਚੰਗਾ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬਿਲਕੁਲ ਜੀ ਕੱਚ ਦੀਆਂ ਸ਼ੀਸ਼ੀਆਂ ਛੋਟੀਆਂ ਛੋਟੀਆਂ ਆ ਜਾਂਦੀਆਂ ਘਰਾਂ ਦੇ ਵਿੱਚ। ਕੋਈ ਚੀਜ਼ ਪਾ ਕੇ ਲਿਆਉਂਦੇ ਉਹਨੂੰ ਖਾਲੀ ਕਰ ਲਓ। ਉਹਦੇ ਵਿੱਚ ਆਪਣਾ ਜਿਹੜੇ ਤਾਂ ਲੌਂਗ ਡਰਾਈਵ 'ਤੇ ਜਾਂਦੇ ਆ ਨਾ ਉਹ ਤਾਂ ਫਿਰ ਪਤਾ ਨਹੀਂ ਹੁੰਦਾ ਕਦੋਂ ਘਰ ਆਉਣਾ ਅਤੇ ਕਦੋਂ ਜਾਣਾ ਉਹਨਾਂ ਨੇ। ਤੁਸੀਂ ਆਪਣੇ ਵਹੀਕਲ 'ਚ ਹੀ ਰੱਖ ਲਓ, ਆਪਣੇ ਟਰੱਕ ਦੇ ਵਿੱਚ ਹੀ ਰੱਖ ਲਓ। ਉਹਨਾਂ ਨੂੰ ਤੁਸੀਂ ਦਿਹਾੜੀ ਦੇ ਵਿੱਚ 1-2 ਵਾਰੀ ਉਹਨੂੰ ਲਾ ਸਕਦੇ ਹੈਗੇ ਆ। ਬਾਅਦ 'ਚ ਬੇਸ਼ੱਕ ਪੇਪਰ ਨਾਲ ਪੂੰਝਦਾ ਉਹ ਕੁਛ ਨਹੀਂ ਹੁੰਦਾ। ਤੁਸੀਂ ਉੱਥੇ ਵਿੱਚੇ ਹੀ ਰਹਿਣਾ ਹੁੰਦਾ ਆ। ਅੱਗੇ ਸਖਤੇਜ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਭੈਣ ਜੀ ਚਲੋ ਇਹਨਾਂ ਨੇ ਇਲਾਜ ਤਾਂ ਦੱਸ ਦਿੱਤਾ। ਜਿਹੜਾ ਦੱਸਿਆ ਨਾ ਭਾਈ ਮੈਂ ਹੱਥ ਬਹੁਤ ਫੜਦੇ ਆ ਸੈਨੀਟਾਈਜ਼ਰ ਦੇ ਨਾਲ। ਹਾਂਜੀ। ਉਹ ਭੈਣ ਜੀ ਇੱਕ ਨਾ ਪਾਲਮਰਸ ਕੋਕਾ ਬਟਰ ਫਾਰਮੂਲਾ ਆਉਂਦਾ ਵਾਲਮਾਰਟ ਦੇ ਵਿੱਚ। ਠੀਕ ਹੈ ਜੀ। ਉਹ ਜਦੋਂ ਵੀ ਸੈਨੀਟਾਈਜ਼ਰ ਹੱਥ ਧੋਣ ਉਸ ਤੋਂ ਬਾਅਦ ਉਹ ਲਾ ਲੈਣ ਤੇ ਇੱਕ ਵਿਟਾਮਿਨ ਈ ਆਇਲ। ਠੀਕ ਹੈ। ਇਹ ਮੇਰੇ ਵੀ ਪਈ ਮੇਰਾ ਪਰਤਾਇਆ ਹੋਇਆ। ਮੇਰੇ ਹੱਥ ਵੀ ਬਹੁਤ ਖਰਾਬ ਹੁੰਦੇ ਆ ਸੈਨੀਟਾਈਜ਼ਰ ਨਾਲ ਪਰ ਮੈਂ ਜਦੋਂ ਵੀ ਵਰਤਦਾ ਮੈਂ ਉਸੇ ਵੇਲੇ ਉਹ ਲਾ ਲੈਂਦਾ ਤੇ ਮੇਰੇ ਹੱਥ ਬਿਲਕੁਲ ਨੋਰਮਲ ਆ। ਠੀਕ ਹੈ। ਹਾਂ ਇਹ ਬਹੁਤ ਮੇਰਾ ਪਰਤਾਇਆ ਹੋਇਆ ਹੈ। ਜ਼ਰੂਰ ਜੀ। ਥੈਂਕ ਯੂ ਜੀ, ਥੈਂਕ ਯੂ ਜੀ। ਬਹੁਤ ਬਹੁਤ ਧੰਨਵਾਦ ਹੈ ਜੀ। ਇੱਕ ਕੁਐਸਚਨ ਆਇਆ ਕਿ ਪੈਰਾਂ ਨੂੰ ਆਕੜ ਪੈਂਦੀ ਆ, ਪੈਰ ਦੁਖਦੇ ਆ ਥੱਲੇ। ਉਹਦੇ ਬਾਰੇ ਵੀ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ। ਕੁਲਵਿੰਦਰ। ਹੈਲੋ ਸਤਿ ਸਿੰਘ ਜੀ। ਹੈਲੋ ਭੈਣ ਜੀ। ਹਾਂਜੀ ਪਾਲ ਚਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ ਹਾਂ ਬੈਲ ਖਾਲਸਾ ਫਤਿਹ ਜੀ। ਖਾਲਸਾ ਜੀ ਫਤਿਹ। ਹਾਂ ਆਪਣੇ ਕੋਲ ਜੀ ਕਾਫੀ ਜ਼ਿਆਦਾ ਕੇਸ ਹੈਗੇ ਨੇ। ਅੱਛਾ ਆਪਾਂ ਸਭ ਤੋਂ ਪਹਿਲਾਂ ਤਾਂ ਸੌਖਾ ਜਿਹਾ ਹੀ ਹੈਗਾ ਕਿ ਜਿਨ੍ਹਾਂ ਨੂੰ ਐਸਿਡ ਰਿਫਲੈਕਸ ਹੁੰਦਾ ਵੀ ਤੇਜ਼ਾਬ ਜ਼ਿਆਦਾ ਬਣਦਾ ਹੈਗਾ ਸਟੋਮਿਕ ਤੋਂ ਉੱਪਰ ਜਾਂ ਫੂਡ ਪਾਈਪ 'ਚ ਆਉਂਦਾ ਹੈਗਾ ਉਹ ਤੁਸੀਂ ਪਹਿਲਾਂ ਹੀ ਦੱਸ ਚੁੱਕੇ ਹੋ। ਇੱਕ ਤਾਂ ਉਹਦਾ ਹੈਗਾ ਐਪਲ ਸਾਈਡਰ ਵਿਨੇਗਰ ਹੈ ਉਹ ਲੈ ਸਕਦੇ ਨੇਗੇ ਹੈ ਜੀ। ਤੇ ਦੂਸਰਾ ਜਿਹੜਾ ਹੈਗਾ ਉਹ ਆਪਣਾ ਅਲੀਓਵੇਰਾ ਜਿਹੜਾ ਹੈਗਾ ਉਹਦਾ ਜੂਸ ਹੈਗਾ ਆਪਣਾ ਜੀ ਜਿਹਨੂੰ ਆਪਾਂ ਕੀ ਕਹਿੰਦੇ ਕੁਆਰ ਪਰ ਉਹ ਫਾਈਬਰ ਦੇ ਨਾਲ ਲੈਣਾ ਹੈਗਾ। ਤੇ ਤੀਸਰਾ ਜਿਹੜਾ ਹੈਗਾ ਸੌਂਫ ਤੇ ਅਦਰਕ ਉਹ ਜ਼ਿਆਦਾ ਲੈਣ ਤੇ ਬਦਾਮ ਖਾਣ। ਠੀਕ ਹੈ। ਅੱਛਾ ਜੀ ਜਿਹੜਾ ਨੇ ਬੱਚਿਆਂ ਵਾਸਤੇ ਪੁੱਛਿਆ ਸੀਗਾ ਆਈ ਸਾਈਡ ਦੇ ਵਾਸਤੇ ਉਹ ਜਿੰਨੀਆਂ ਵੀ ਬੈਰੀਜ਼ ਹੈਗੇ ਨੇ ਉਹ ਕਾਲੀਆਂ ਹੈਗੇ ਨੇ ਨੀਲੀਆਂ ਹੈਗੇ ਨੇ ਲਾਲ ਹੈਗੇ ਨੇ ਉਹ ਜ਼ਿਆਦਾ ਬੱਚਿਆਂ ਨੂੰ ਖਾਣ ਵਾਸਤੇ ਦੇਣ। ਤੇ ਇੱਕ ਬਿਲਬੈਰੀ ਹੁੰਦੀ ਹੈ ਜੇ ਕਿਤੇ ਉਹ ਮਿਲਦੀ ਹੋਵੇ ਜਾਂ ਉਹਦਾ ਜੈਮ ਮਿਲਦਾ ਹੋਵੇ ਉਹ ਬਹੁਤ ਹੀ ਜ਼ਿਆਦਾ ਲਾਹੇਵੰਦ ਹੈ। ਠੀਕ ਹੈ ਜੀ। ਇੱਕ ਜਿਹੜਾ ਹੈਗਾ ਅੱਖਾਂ 'ਚ ਛਿੱਟੇ ਮਾਰਨੇ ਹੈਗੇ ਨੇ ਸੀ ਸਾਲਟ ਵਾਟਰ ਦੇ। ਜਿਹੜਾ ਹੈ ਨਾ ਸੀ ਸਾਲਟ ਇਹਦੇ ਆਪਣੇ ਮਿਲ ਜਾਂਦਾ ਹੈਗਾ ਕਾਸਕੋ ਦੇ ਵਿੱਚੋਂ। ਉਹ 1 ਚਮਚਾ ਜਿਹੜਾ ਹੈਗਾ ਨਾ 1 ਗਲਾਸ ਦੇ ਵਿੱਚ ਪਾ ਲੈਣਾ ਹੈਗਾ ਨਿੱਕੇ ਜਿਹੇ ਦੇ ਵਿੱਚ ਤੇ ਫਿਰ ਜਿਹੜਾ ਹੈਗਾ ਉਹ ਅੱਖਾਂ ਦੇ ਵਿੱਚ ਉਹਦੇ ਛਿੱਟੇ ਮਾਰਨੇ ਤੇ ਫਿਰ ਉਸ ਤੋਂ ਬਾਅਦ ਅੱਖਾਂ ਨੂੰ ਧੋ ਲੈਣਾ। ਠੀਕ ਹੈ। ਉਹ ਨਾਲ ਜਿਹੜੀ ਆਈ ਸਾਈਟ ਹੈਗੀ ਨਾ ਉਹ ਨਾਰਮਲਾਈਜ਼ ਹੋਣੀ ਸ਼ੁਰੂ ਹੋ ਜਾਂਦੀ ਹੈ। ਮੈਂ ਆਪ ਤਜਰਬਾ ਕਰਕੇ ਦੇਖਿਆ ਹੈਗਾ ਇਟਸ ਵੈਰੀ ਯੂਜ਼ਫੁਲ ਬਹੁਤ ਅੱਛਾ ਹੈਗਾ। ਅੱਛਾ ਜਿਹੜੇ ਭੈਣ ਆਪਾਂ ਨੂੰ ਕਹਿ ਰਹੇ ਸੀ ਵੀ ਸੱਜੀ ਲੱਤ ਬੜਾ ਦਰਦ ਹੋ ਰਿਹਾ ਉਹਦੇ ਵਾਸਤੇ ਨਾ ਇੱਕ ਉਹਨਾਂ ਨੂੰ ਐਮਾਜ਼ਾਨ ਤੋਂ ਆਰਨੀਕਾ ਆਇਲ ਲੈਣਾ ਪਏਗਾ। ARNICA ਆਰਨੀਕਾ ਆਇਲ। ਉਹਨੂੰ ਜਿਹੜਾ ਹੈਗਾ ਲੇਪ ਕਰ ਲੈਣਾ ਚਾਹੇ ਮਸਾਜ ਕਰ ਲਓ ਜਾਂ ਲੇਪ ਕਰ ਲਓ ਤਾਂ ਉਹਦੇ ਨਾਲ ਜਿਹੜਾ ਹੈਗਾ ਨਾ ਜਿਹੜਾ ਦਰਦ ਹੈਗਾ ਉਹ ਠੀਕ ਹੋ ਜਾਂਦਾ। ਠੀਕ ਹੈ ਜੀ। ਦੂਸਰਾ ਹੈਗਾ ਇੱਕ ਸਵੀਟ ਆਲਮੰਡ ਆਇਲ ਉਹਦਾ ਵੀ ਲੇਪ ਕਰ ਸਕਦੇ ਨੇ ਉਹ ਵੀ ਬਹੁਤ ਜ਼ਿਆਦਾ ਲਾਹੇਵੰਦ ਹੋਏਗਾ। ਸਵੀਟ ਇਕੱਲਾ ਆਲਮੰਡ ਆਇਲ ਨਹੀਂ ਹੈ ਸਵੀਟ ਆਲਮੰਡ ਆਇਲ ਹੈ। ਇਹ CVS ਫਾਰਮੇਸੀ $6 ਦਾ ਮਿਲ ਜਾਂਦਾ। ਠੀਕ ਹੈ। ਅੱਛਾ ਜਿਹੜੇ ਖਾਂਸੀ ਵਾਲੇ ਕਹਿੰਦੇ ਸੀਗੇ ਉਹਨਾਂ ਦਾ ਇੱਕ ਤਾਂ ਇਹ ਹੈਗਾ ਕਿ 15 ਦਿਨ ਤੋਂ ਖਾਂਸੀ ਚੱਲ ਰਹੀ ਹੈ। ਇੱਕ ਤਾਂ ਉਹ ਥਾਈਮ ਉਹ ਜ਼ਿਆਦਾ ਖਾਣ। ਇੱਕ ਮਿਊਲਨ ਹੈਗਾ MULLEIN ਇਹਦੇ ਵੀ ਪੱਤੇ ਹੁੰਦੇ ਨੇ। ਇੱਕ ਐਲ ਕੈਂਪੇਨ ਬਹੁਤ ਹੀ ਸ਼ਾਨਦਾਰ ਸਭ ਤੋਂ ਖਾਸ ਕਰਕੇ ਰੱਟਾ ਲਾ ਲਓ ਇਸ ਚੀਜ਼ ਨੂੰ ਕਿਉਂਕਿ ਜਦੋਂ ਵੀ COVID-19 ਹੋਊਗਾ ਤਾਂ ਉਹਦੇ ਖਾਂਸੀ ਜ਼ਰੂਰ ਹੋਣੀ ਹੈ। ਉਸ ਵੇਲੇ ਜਿਹੜੇ ਇਹ ਤਿੰਨਾਂ ਦੀ ਜ਼ਰੂਰਤ ਪੈਣੀ ਹੈ ਐਲ ਕੈਂਪੇਨ ELECAMPANE। ਬਾਕੀ ਇੱਕ ਜਿਹੜਾ ਹੁੰਦਾ ਜੀ ਆਪਣਾ ਬੇਲ ਔਰਲ ਸ਼ਾਇਦ ਮੇਰੇ ਖਿਆਲ ਨਾਲ ਆਪਾਂ ਤੇਜ ਪੱਤਾ ਕਹਿੰਦੇ ਉਹ ਬੋੜ ਦੇ ਪੱਤੇ ਵਰਗਾ ਹੁੰਦਾ ਉਹ ਵੀ ਜਿਹੜਾ ਨਾ ਆਪਣੇ ਖਾਣੇ ਦੇ ਵਿੱਚ ਉਹਨੂੰ ਵੀ ਮਿਲਾਉਣਾ ਹੈਗਾ ਖਾਣਾ ਉਹਨੂੰ ਵੀ। ਠੀਕ ਹੈ। ਤੇ ਸਵੀਟ COVID-19 ਬਾਰੇ ਪੁੱਛਿਆ ਸੀਗਾ ਜਿਹੜਾ ਸਵੀਟ ਆਲਮੰਡ ਆਇਲ ਉਹੀ ਹੈਗਾ ਉਹਦਾ ਦੋਨਾਂ ਨਾਸਾਂ ਦੇ ਵਿੱਚ ਪਾਉਣਾ ਹੈਗਾ ਕਾਟਨ ਟਿਪ ਦੇ ਨਾਲ ਹਾਂਜੀ। ਤੇ ਨਾਲੇ ਉਹਨੂੰ ਕੰਨ ਵਿੱਚ ਵੀ ਪਾਇਆ ਜਾ ਸਕਦਾ ਉਹਦੇ ਨਾਲ ਫਿਰ ਵੈਕਸ ਨਿਕਲਦੀ ਰਹਿੰਦੀ ਹੈਗੀ ਹੈ ਫਿਰ ਉੱਥੇ ਜਿਹੜਾ ਹੈ ਨਾ ਵਾਇਰਸ ਵੜ ਨਹੀਂ ਸਕਦਾ। ਤੇ ਬਾਕੀ ਜਿਹੜਾ ਉਹੀ ਸੀ ਸਾਲਟ ਉਹਦੇ ਨਾਲ ਜਿਹੜਾ ਹੈਗਾ ਨੱਕ ਸਾਫ਼ ਕਰਨਾ
ਜਦੋਂ ਘਰੋਂ ਬਾਹਰ ਜਾਣਾ ਉਦੋਂ ਸਾਫ਼ ਕਰਨਾ, ਘਰ ਜਦੋਂ ਵਾਪਸ ਆਉਣਾ ਉਦੋਂ ਫਿਰ ਸਾਫ਼ ਕਰਨਾ 2 ਵਾਰ। ਤੇ ਸੀ ਸਾਲਟ ਦੇ ਪਾਣੀ ਦੇ ਨਾਲ ਹੀ ਗਲੇ ਨੂੰ ਜਿਹੜਾ ਹੈਗਾ ਉਹਦੇ ਗਰਾਰੇ ਕਰ ਲੈਣੇ ਨੇ, ਉਸ ਦੇ ਜਿਹੜੇ ਛਿੱਟੇ ਹੈਗੇ ਨੇ ਅੱਖਾਂ 'ਚ ਮਾਰ ਲੈਣੇ ਹੈਗੇ ਨੇ। ਇਹ ਸਾਰੇ ਪਾਸਿਓਂ COVID-19 ਤੋਂ ਬਚਤ ਰੱਖੇਗਾ। ਇੱਕ ਬੜੀ ਸ਼ਾਨਦਾਰ ਮੈਂ ਨਵੀਂ ਚੀਜ਼ ਪੜ੍ਹੀ ਹੈਗੀ ਅੱਜ ਭੈਣ ਜੀ, ਜਿਹੜਾ ਆਪਣਾ ਛੱਤਾ ਹੁੰਦਾ ਸੀ ਨਾ ਮਖਿਆਲ ਦਾ, ਉਹਨੂੰ ਪ੍ਰੋਪੋਲਿਸ ਬੋਲਦੇ ਨੇ, PROPOLIS। ਮੈਂ ਕੁਝ ਦੇਰ ਪਹਿਲਾਂ ਉਹਨੂੰ ਲੈਂਦਾ ਰਿਹਾ। ਤੇ ਉਹ ਜਿਹੜਾ ਹੈਗਾ ਨਾ ਕੁਦਰਤ ਦੇ ਵੱਲੋਂ ਕਿ ਜਿਹੜਾ ਹੈਗਾ ਨਾ ਉਹਨਾਂ ਨੇ ਮੱਖੀਆਂ ਨੇ ਇਸ ਤਰ੍ਹਾਂ ਬਣਾਇਆ ਹੁੰਦਾ ਕਿ ਉਹਦੇ ਤੇ ਕੋਈ ਵੀ ਬੈਕਟੀਰੀਆ ਵਾਇਰਸ ਆ ਕੇ ਐਂਟਰ ਨਾ ਹੋ ਸਕੇ। ਜਿਹੜਾ ਉਹ ਖਾ ਕੇ ਦੇਖਣ, ਉਹ ਐਂਟੀਵਾਇਰਲ ਹੈ, ਉਹ ਵਾਇਰਸ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਹੈਗਾ, ਉਹਨੂੰ ਘਟਾਉਂਦਾ ਹੈਗਾ। ਅੱਛਾ ਜੀ, ਠੀਕ ਹੈ, ਪ੍ਰੋਪੋਲਿਸ। ਹਾਂਜੀ, ਅੱਛਾ। ਤੇ ਇੱਕ ਜਿਹੜੀ ਭੈਣ ਕਹਿੰਦੀ ਸੀ ਵੀ ਏਦਾਂ ਕਰਕੇ ਅੱਖਾਂ ਸੁੱਜੀਆਂ ਰਹਿੰਦੀਆਂ ਹੈਗੇ ਨੇ, ਉਹ ਪਫੀਨੈਸ ਕਹਿੰਦੇ ਉਹਨੂੰ। ਅੱਖਾਂ ਬਿਲ ਨਾ ਥੱਲੇ ਜਿਹੜਾ ਹੈ ਨਾ ਮਤਲਬ ਵੀ ਆਈਲਿਡ ਦੇ ਥੱਲੇ ਪਾਸੇ, ਤੇ ਉਹਦੇ ਵਾਸਤੇ ਨਾ ਸਵੀਟ ਐਲਮੰਡ ਆਇਲ ਉਸ ਦਾ ਮਸਾਜ ਕਰਕੇ ਦੇਖਣ, ਲਗਾ ਕੇ ਦੇਖਣ ਲੇਪ ਕਰਕੇ। ਹਾਂਜੀ। ਤੇ ਆਪਣਾ ਜਿਹੜਾ ਹੈਗਾ ਇੱਕ ਜਿਹੜੇ ਭੈਣ ਕਹਿੰਦੇ ਸੀ ਵੀ ਵਾਲ ਝੜਦੇ ਨੇ, ਵਾਲ ਦੇ ਵਾਸਤੇ ਸਭ ਤੋਂ ਵਧੀਆ ਜਿਹੜਾ ਤੇਲ ਗਿਣਿਆ ਗਿਆ ਉਹਨੂੰ ਜੋਜੋਬਾ ਆਇਲ ਕਹਿੰਦੇ, JOJOBA ਜੋਜੋਬਾ ਆਇਲ। ਤੇ ਉਹਨੂੰ ਜਿਹੜਾ ਹੈਗਾ ਉਹ ਲਗਾ ਕੇ ਦੇਖਣ ਤਾਂ 9 ਆਊਟ 10 ਚਾਂਸ ਹੈਗੇ ਨੇ ਉਹਨਾਂ ਦਾ ਵੀ ਠੀਕ ਹੋ ਜਾਏਗਾ। ਔਰ ਸਭ ਤੋਂ ਜਿਹੜਾ ਕੰਪਲੈਕਸ ਇਸ ਵੇਲੇ ਸਵਾਲ ਸੀ ਆਪਣੇ ਕੋਲ, ਮੈਂ ਉਹਨੂੰ ਭੈਣ ਜੀ ਹੈਂਡਲ ਕਰਨ ਲੱਗਿਆ। ਉਹ ਸੀ ਜਿਹੜੇ ਕਹਿੰਦੇ ਸੀ ਪਹਿਲਾਂ ਦਾ ਸਿਰ ਦੁਖਦਾ ਸੀ, ਫਿਰ ਚੇਤਾ ਭੁੱਲ ਜਾਂਦਾ ਸੀ, ਫਿਰ ਗੈਸ ਚੜ੍ਹਦੀ ਹੈ, ਫਿਰ ਚੱਕਰ ਆਉਂਦੇ ਹੈਗੇ ਨੇ, ਮਹਿਕ ਨਾਲ ਹੀ ਸਿਰ ਦੁਖਣ ਲੱਗ ਪੈਂਦਾ ਹੈ ਜੀ। ਉਹਦਾ ਸੌਖਾ ਇਹ ਤਾਂ ਕਿ ਕੈਮੋਮਿਲ ਟੀ ਜਿਹੜੀ ਹੈਗਾ ਇੱਥੇ ਮਿਲ ਜਾਂਦੀ ਹੈ ਆਮ ਲੱਕੀ ਵਗੈਰਾ ਦੇ ਵਿੱਚੋਂ, ਉਹ ਪੀਣ। ਦੂਸਰਾ ਹੈਗਾ ਕਿ ਵੀ ਜਿਹੜਾ ਚਟਨੀ ਖਾਣੋ ਪੈਪਰਮਿੰਟ ਤੇ ਪੁਦੀਨੇ ਦੀ, ਉਹਦੇ 'ਚ ਰੋਜ਼ਮੇਰੀ ਦੇ ਵੀ ਪੱਤੇ ਪਾ ਲੈਣ। ਹਾਂਜੀ। ਤੇ ਸਭ ਤੋਂ ਕਲਾਸੀਕਲ ਚੀਜ਼, ਸਭ ਤੋਂ ਖੂਬ ਚੀਜ਼ ਹੈਗੀ ਜਿਹਨੂੰ ਉਹਨੂੰ ਬਲਕਿ ਮਾਈਗ੍ਰੇਨ ਵਾਸਤੇ ਵਰਤੇ ਹੈਗੇ ਨੇ, ਉਹਨੂੰ ਕਹਿੰਦੇ ਫੀਵਰ ਫਿਊ, FEVER ਫੀਵਰ, FEW ਫੀਵਰ ਫਿਊ। ਇਹ ਇਹਨਾਂ ਨੂੰ ਐਮਾਜ਼ਾਨ ਤੋਂ ਕਿਸੇ ਪਾਸੇ ਲੈਣੀ ਪਏਗੀ ਤੇ ਇਹ ਕਰਕੇ ਦੇਖ ਲੈਣ। ਚਲੋ ਪ੍ਰਮਾਤਮਾ ਭਲੀ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਰਾਣੀ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਇੱਕ ਮਿੰਟ ਹੋਲਡ ਕਰਿਆ। ਅੱਜ ਬਹੁਤ ਸਾਰੀਆਂ ਮੈਂ ਦੇਖੀਆਂ ਵੈਕਸੀਨ ਦੀਆਂ ਬੜੀਆਂ ਆਈਆਂ ਨਾ ਕੰਪਲੇਂਟਾਂ। 2 ਕੀ ਆਈਆਂ ਪਰ ਆਉਗੀਆਂ ਹੋਰ ਵੀ, ਕਾਫੀਆਂ ਨੂੰ ਹੋ ਰਹੀ ਹੈ ਪ੍ਰੋਬਲਮ ਇਹ। ਹਾਂਜੀ, ਅਸੀਂ ਵੀ ਲਵਾਇਆ ਸੀ। ਜਦੋਂ ਪਹਿਲੀ ਵੈਕਸੀਨ ਲਵਾਈ ਸੀ ਤਾਂ ਉਦੋਂ ਤਾਂ ਬੜੀਆਂ ਬਾਹਾਂ ਬੂਹਾਂ ਦੁਖੀਆਂ, ਤਕਲੀਫ ਹੋਈ। ਜਦੋਂ ਦੂਸਰੀ ਲਵਾਈ ਅਸੀਂ ਤੇ ਉਹਦੇ ਨਾਲ ਅਸੀਂ ਨਾ ਔਰੇਂਜ ਜੂਸ ਬਹੁਤ ਪੀਤਾ। ਠੀਕ ਆ। ਤੇ ਔਰੇਂਜ ਜੂਸ ਦੇ ਨਾਲ ਫਿਰ ਇੰਨਾ ਕਵਰ ਹੋ ਗਿਆ ਨਾ, ਫਿਰ ਇੱਕੋ ਦਿਨ ਬਾਂਹ ਦੁਖੀ, ਉਸ ਤੋਂ ਬਾਅਦ ਕੁਝ ਨਹੀਂ ਹੋਇਆ। ਫਿਰ ਬੜੇ ਸੋਹਣੇ ਰਹੇ ਅਸੀਂ, ਕਿਉਂਕਿ ਔਰੇਂਜ ਜੂਸ ਦੇ ਨਾਲ ਤੁਹਾਨੂੰ ਵਿਟਾਮਿਨ C ਮਿਲ ਜਾਂਦੀ ਹੈ ਤੇ ਨਾਲੇ ਤੁਹਾਨੂੰ ਬਾਥਰੂਮ ਆਉਂਦਾ ਤਾਂ ਉਹ ਜਿਹੜੀ ਦਵਾਈ ਹੈਗੀ ਫਲੈਸ਼ ਹੋ ਜਾਂਦੀ ਹੈ। ਤੇ ਔਰੇਂਜ ਜੂਸ ਦਾ ਬਹੁਤ ਫਾਇਦਾ। ਤਾਂ ਇੱਕ ਕਿਸੇ ਭੈਣ ਨੇ ਕਿਹਾ ਸੀਗਾ ਕਿ ਜਿਹੜੀ ਸਿਆਟਿਕਾ ਦਰਦ ਹੁੰਦੀ ਹੈ ਨਾ, ਤੇ ਉਹਦੇ ਵਾਸਤੇ ਤਾਂ ਐਕਰੋਪੈਂਚਰ ਕਰਾਉਣ, ਉਹਦੇ ਨਾਲ ਹੀ ਠੀਕ ਹੁੰਦਾ ਇਹ। ਠੀਕ ਹੈ ਜੀ। ਤੇ ਬਾਕੀ ਜਿਹੜੀ ਕਹਿੰਦੇ ਕਈਆਂ ਦੇ ਮੂੰਹ ਚੋਂ ਸਮੈਲ ਆਉਂਦੀ ਹੈ ਜਾਂ ਬਾਥਰੂਮ ਚੋਂ ਸਮੈਲ ਆਉਂਦੀ ਹੈ ਜਾਂ ਉਹਨਾਂ ਨੂੰ ਹੋਰ ਕੋਈ ਬਿਮਾਰੀਆਂ, ਤੇ ਜਿਹੜੀ ਕੱਚੀ ਹਲਦੀ ਹੈ ਸਵੇਰੇ ਗਰਮ ਪਾਣੀ ਦੇ ਨਾਲ, ਇਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੁੰਦੀਆਂ। ਸਹੀ ਹੈ। ਤੇ ਆ ਜਿਹੜੀਆਂ ਦਰਦਾਂ ਹੁੰਦੀਆਂ, ਜਿਹੜੇ ਹੁਣ ਕਿਹਾ ਸੀਗਾ ਕਿ ਵੈਕਸੀਨ ਤੋਂ ਬਾਅਦ ਮੇਰੀਆਂ ਬੜੀਆਂ ਦਰਦਾਂ ਹੁੰਦੀਆਂ, ਉੱਠ ਨਹੀਂ ਹੁੰਦਾ, ਤੇ ਉਹਨੂੰ ਬਹੁਤ ਫਾਇਦਾ ਕਰੂਗੀ। ਤੇ ਕੱਚੀ ਹਲਦੀ ਜਿਹੜੀ ਹੈ ਨਾ, ਇਹ ਬਹੁਤ ਹੀ ਜ਼ਿਆਦਾ, ਇਹ ਤਾਂ 20 ਬਿਮਾਰੀਆਂ ਦਾ ਇਲਾਜ ਹੈਗਾ ਇੱਕੋ ਚੀਜ਼। ਠੀਕ ਹੈ ਜੀ। ਹਾਂਜੀ। ਤੇ ਬਾਕੀ ਹੋਰ ਜੇ ਉਹਨਾਂ ਨੇ ਕਿਹਾ ਸੀਗਾ ਜਿਹੜਾ ਕਿ ਨੱਕ ਚੋਂਦਾ ਰਹਿੰਦਾ, ਤੇ ਉਹ ਦਲੀਆ ਬਣਾ ਕੇ ਖਾਣ ਇਹ ਦੇਸੀ ਘੀ ਦੇ ਵਿੱਚ ਭੁੰਨ ਕੇ। ਠੀਕ ਹੈ ਜੀ। ਤੇ ਉਹ ਰਾਤ ਨੂੰ ਸੌਣ ਲੱਗੇ ਖਾਣਾ, ਉਸ ਤੋਂ ਬਾਅਦ ਕੁਛ ਨਹੀਂ ਖਾਣਾ ਹੈਗਾ, ਤੇ ਗਰਮ ਗਰਮ ਖਾ ਕੇ ਤਾਂ ਬਸ ਬਿਸਤਰੇ 'ਚ ਵੜ ਜਾਣ, ਤੇ ਉਹਦੇ ਨਾਲ ਦਲੀਏ ਨਾਲ ਬਹੁਤ ਫਰਕ ਪਊਗਾ। ਠੀਕ ਹੈ ਜੀ। ਓਕੇ ਜੀ। ਥੈਂਕ ਯੂ ਰਾਣੀ ਜੀ, ਬਹੁਤ ਬਹੁਤ ਧੰਨਵਾਦ ਹੈ ਜੀ, ਬਹੁਤ ਕੁਛ ਦੱਸ ਗਏ ਹੋ। ਕੁਲਵਿੰਦਰ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਭੈਣ ਜੀ। ਹਾਂਜੀ। ਭੈਣ ਮੈਂ ਪੁੱਛਣਾ ਸੀ, ਮੇਰੀ ਸਿਸਟਰ ਦੀ ਜਿੱਦਾਂ ਟੌਇਲਟ ਨਹੀਂ ਆਉਂਦੀ, ਕਈ ਵਾਰੀ ਇੱਦਾਂ ਆਮ ਜਿਹੀ ਕਹਿੰਦੀ ਆਉਂਦੀ ਆ। ਉਹਨਾਂ ਨੂੰ ਕਬਜ਼ ਰਹਿੰਦੀ ਆ। ਠੀਕ ਆ। ਕਬਜ਼ ਨਹੀਂ ਹੈਗੀ, ਜਿੱਦਾਂ ਉਹਨਾਂ ਨੂੰ ਆਮ ਜਿਹੀ ਆਉਂਦੀ, ਜਿੱਦਾਂ ਅੰਦਰੋਂ ਹਾਜਤ ਹੁੰਦੀ ਆ, ਟੌਇਲਟ ਪਰ ਆਉਂਦੀ ਨਹੀਂ। ਠੀਕ ਹੈ। ਤੇ ਆਮ ਜਿਹੀ ਆਉਂਦੀ, ਜਿੱਦਾਂ ਚਿੱਟਾ ਜਿਹਾ ਪਾਣੀ ਜਿਹਾ, ਏਦਾਂ ਕੁਛ। ਕੋਈ ਗੱਲ ਨਹੀਂ, ਤੁਸੀਂ ਸੁਣਦੇ ਰਹੋ, ਕੋਈ ਨਾ ਕੋਈ ਜ਼ਰੂਰ। ਓਕੇ ਬਾਏ। ਥੈਂਕ ਯੂ ਜੀ, ਥੈਂਕ ਯੂ। ਤੇ ਸਰੋਤੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਜੇ ਕਿਸੇ ਨੂੰ ਕਿਸੇ ਵੀ ਇਲਾਜ ਦਾ ਪਤਾ ਹੁੰਦਾ ਤਾਂ ਪਲੀਜ਼ ਦੱਸ ਦਿਆ ਕਰੋ, ਤੁਸੀਂ ਵੀ ਭਲੇ ਦਾ ਕੰਮ ਕਰ ਰਹੇ ਹੁੰਦੇ ਆ। ਆਉਂਦੇ ਆ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਅਖੀਰਲੇ ਗੇੜ ਵਿੱਚ ਪਹੁੰਚ ਗਏ ਹਾਂ, ਜਿਸ ਦੇ ਵਿੱਚ ਤੁਹਾਡੀਆਂ ਕਾਲਸ ਹੁੰਦੀਆਂ, ਤੁਸੀਂ ਇਲਾਜ ਪੁੱਛਦੇ ਹੋ, ਸਰੋਤੇ ਸਾਡੇ ਇਲਾਜ ਦੱਸ ਦਿੰਦੇ ਆ। ਡਾਕਟਰ ਸਾਡੇ ਕੋਲ ਕੋਈ ਨਹੀਂ ਹੁੰਦਾ ਜਿਸ ਦੇ ਕੋਲ ਕੋਈ ਲਾਇਸੈਂਸ ਹੋਵੇ। ਸਿਰਫ ਤੋਂ ਸਿਰਫ ਅਯੁਰਵੈਦਿਕ ਤਰੀਕੇ ਦੇ ਨਾਲ ਜਿਹੜੇ ਇਲਾਜ ਆ ਉਹ ਇੱਥੇ ਦੱਸੇ ਜਾਂਦੇ ਆ। ਕਰ ਸਕਦੇ ਆ, ਤੁਸੀਂ ਅਜ਼ਮਾ ਸਕਦੇ ਆ।
ਪਰ ਉਹ ਚੀਜ਼ ਲੈਣੀ ਆ ਜਿਹੜੀ ਤੁਹਾਨੂੰ ਪਚਦੀ ਆ। ਜੇ ਇੱਕ ਤੁਹਾਨੂੰ ਕੋਈ ਕਿਸੇ ਚੀਜ਼ ਤੋਂ ਬਹੁਤ ਗਰਮ ਲੱਗਦੀ ਆ ਕਿ ਤੁਹਾਨੂੰ ਨਹੀਂ ਪਚਦੀ, ਉਹ ਵੀ ਨਹੀਂ ਲੈਣੀ, ਬਾਏ ਆ ਤਾਂ ਵੀ ਨਹੀਂ ਲੈਣੀ, ਜਾਂ ਤੁਹਾਨੂੰ ਕਿਸੇ ਚੀਜ਼ ਤੋਂ ਐਲਰਜੀ ਆ ਅਤੇ ਉਹ ਵੀ ਚੀਜ਼ ਤੁਸੀਂ ਵਿੱਚੋਂ ਕੱਢ ਦੇਣੀ ਆ। ਸੋ ਜੋ ਵੀ ਤੁਹਾਡੇ ਸਰੀਰ ਨੂੰ ਠੀਕ ਹੈਗਾ ਆ ਉਹ ਤੁਸੀਂ ਲੈਣਾ ਹੈ, ਪਰ ਇਲਾਜ ਕਰਕੇ ਦੇਖ ਜ਼ਰੂਰ ਲਿਓ। ਪਰ ਟਾਈਮ ਲੱਗਦਾ ਇਹਨਾਂ ਚੀਜ਼ਾਂ ਦੇ ਨਾਲ, ਕਿਉਂਕਿ ਬਿਮਾਰੀਆਂ ਅਸੀਂ ਬੜੀ ਦੇਰ ਤੋਂ ਪਾਲੀਆਂ ਹੁੰਦੀਆਂ। ਅਤੇ ਹੁਣ ਤੁਹਾਡੀਆਂ ਕਾਲਸ ਲਵਾਂਗੇ ਤਾਂ ਪਲੀਜ਼ ਬਿਮਾਰੀ ਨੂੰ ਰਿਪੀਟ ਨਹੀਂ ਕਰਨਾ ਜਾਂ ਇਲਾਜ ਨੂੰ ਰਿਪੀਟ ਨਹੀਂ ਕਰਨਾ, ਸਿਰਫ ਅਤੇ ਸਿਰਫ ਇੱਕ ਵਾਰੀ ਦੱਸਣਾ ਤਾਂ ਕਿ ਸਾਰਿਆਂ ਦੀਆਂ ਕਾਲਾਂ ਲਈਆਂ ਜਾ ਸਕਣ। ਦਵਿੰਦਰ ਕੌਰ ਜੀ, ਭਿੰਦਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਤਾਂ ਸਿਰਫ ਦੱਸਣਾ ਹੀ ਆ, ਜਿਹੜਾ ਆਪਾਂ ਬਣਾਉਂਦੇ ਹਾਂ ਜੂਸ ਬਣਾਉਂਦੇ ਹਾਂ ਨਾ, ਨਿੰਬੂ ਦਾ, ਲਸਣ ਦਾ ਅਤੇ ਅਦਰਕ ਦਾ, ਉਹ ਵਾਲੇ ਜੂਸ ਨੂੰ ਪੀ ਕੇ ਐਟਲੀਸਟ 45 ਮਿੰਟ ਤੋਂ ਬਾਅਦ ਕੁਛ ਖਾਣਾ ਆ ਤਾਂ ਜ਼ਿਆਦਾ ਅਸਰ ਕਰਦਾ ਹੈ। ਕਰਕੇ ਮੈਂ 10-12 ਸਾਲ ਤੋਂ ਪੀਂਦੀ ਹਾਂ। ਤੇ ਇਹਦੇ ਨਾਲ ਦਾ ਸਿਮਿਲਰ ਜੇ ਕਿਸੇ ਕੋਲ ਨਹੀਂ ਜੂਸਰ ਹੈਗਾ, ਘੋਲ ਹੋ ਜਾਂਦੀ ਹੈ ਚੀਜ਼ਾਂ ਕੱਢਣ ਦੀ, ਤਾਂ ਉਹ ਬਣ ਸਕਦਾ ਆ। ਉਹਦੇ ਵਿੱਚ ਦਾਲਚੀਨੀ ਐਡ ਕਰਨੀ ਆ, ਲਸਣ, ਨਿੰਬੂ ਸਣੇ ਛਿੱਲਾਂ ਪਾਉਣੇ ਆ ਅਤੇ ਅਦਰਕ। ਇਹ ਥੋੜ੍ਹਾ ਜਿਹਾ ਪਾਣੀ ਪਾ ਕੇ ਉਬਾਲ ਲੈਣਾ, ਤਾਂ ਫਿਰ ਇਹਨੂੰ ਆਪਣੇ ਗ੍ਰਾਇੰਡਰ ਦੇ ਨਾਲ ਗ੍ਰਾਇੰਡ ਕਰਕੇ ਤਾਂ ਪੇਸਟ ਬਣਾ ਕੇ ਰੱਖ ਲਓ। ਇਹ ਵੀ ਸਵੇਰ ਨੂੰ ਕੋਸੇ ਪਾਣੀ ਦੇ ਵਿੱਚ 1 ਚਮਚਾ ਪਾ ਲਓ ਪੇਸਟ ਦਾ, ਅਤੇ ਪਾ ਕੇ ਤਾਂ ਪੀ ਲਓ। ਇਹਦੇ ਨਾਲ ਵੀ ਇਹੀ ਰੱਖਣਾ ਆ। ਅਤੇ ਤੁਸੀਂ ਅੱਧਾ ਪੌਣਾ ਘੰਟਾ ਜ਼ਰੂਰ ਕੁਛ ਇਹ ਟਰਾਈ ਕਰਨੀ ਕਿ ਨਹੀਂ ਖਾਣਾ, ਤਾਂ ਇਹ ਅਸਰ ਜ਼ਿਆਦਾ ਕਰਦਾ ਹੈ। ਬਸ ਮੈਂ ਇਹੀ ਦੱਸਣਾ ਸੀ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਠੀਕ ਹੈ ਜੀ, ਠੀਕ ਹੈ। ਜੁਗਾੜ ਲਾ ਲੈਣਾ ਚਾਹੀਦਾ ਕਿਸੇ ਨਾ ਕਿਸੇ ਤਰ੍ਹਾਂ ਬੋਡੀ ਨੂੰ ਠੀਕ ਰੱਖਣ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਕੁਲਵੀਰ ਸਿੰਘ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਤੁਹਾਡੇ 2 ਮਿੰਟ ਲਾਉਂਗਾ। ਮੈਨੂੰ ਨਾ 2 ਪ੍ਰੋਬਲਮ ਹੈ, ਇੱਕ ਤਾਂ ਥਾਇਰਾਇਡ ਆ, ਹਾਂਜੀ, ਇੱਕ ਹੈਗੀ ਸ਼ੂਗਰ। ਪਰ ਸ਼ੂਗਰ ਜਿਹੜੀ ਆ ਉਹ ਮੇਰੀ ਨਾ ਤਾਂ ਵੱਧਦੀ ਆ ਨਾ ਘਟਦੀ ਆ, ਤੇ ਡਾਕਟਰ ਕੋਲ ਹੀ ਨਹੀਂ ਛੱਡਦਾ। ਮੈਂ ਬੜਾ ਤੰਗ ਹੈ। ਜਿਹੜਾ ਥਾਇਰਾਇਡ ਆ ਉਹ ਥੋੜਾ ਜਿਹਾ ਰਾਤ ਨੂੰ ਨਾ ਸੁੱਤੇ ਪਏ ਨੇ ਖੰਘ ਸੁੱਕਦਾ, ਹੋਰ ਕੋਈ ਪ੍ਰੋਬਲਮ ਨਹੀਂ। ਠੀਕ ਆ। ਤੇ ਜਿਹੜੀ ਸ਼ੂਗਰ ਹੈ ਮੇਰੀ ਉਹ 110, 115, 110 ਨਹੀਂ। ਤੇ ਗੋਲੀ ਕਾਹਤੇ ਖਾਂਦੇ ਆ? ਹੁਣ ਡਾਕਟਰ ਕਹਿੰਦਾ ਮੇਰੇ ਤੁਹਾਡੀ ਬੋਡੀ ਆ, ਤੁਹਾਡੀ ਬੋਡੀ ਆ, ਤੁਸੀਂ ਆਪਣੀ ਬੋਡੀ ਨੂੰ ਡਾਕਟਰ ਦੇ ਲੈ ਕੇ ਗਏ ਆ ਤੁਸੀਂ। ਠੀਕ ਆ। ਮੈਂ ਬਹੁਤ ਤੰਗ ਆ ਭੈਣ ਜੀ। ਜਿਹੜਾ ਰਾਤ ਨੂੰ ਨਾ 15 ਦਿਨ ਹੋਏ ਦਮ ਸੁੱਕਣ ਲੱਗ ਪਿਆ, ਉਹ ਕਹਿੰਦਾ ਤੇਰਾ ਥਾਇਰਾਇਡ ਬਹੁਤ ਵਧੀਆ ਆ, ਗੋਲੀ ਬਣਾਉਣੀ। ਮੈਂ ਕਿਹਾ ਗੋਲੀ ਨਹੀਂ ਖਾਣੀ। ਜ਼ਰੂਰ ਪੁੱਛ ਲਿਆ। ਥੈਂਕ ਯੂ ਕੁਲਵੀਰ ਸਿੰਘ ਜੀ। ਠੀਕ ਹੈ, ਉਹ ਤੁਹਾਡੀ ਬੋਡੀ ਨੂੰ ਪਤਾ ਲੱਗਦਾ ਕੀ ਵੱਧਦਾ ਕੀ ਘਟਦਾ। ਜਿਹੜੀ ਸ਼ੂਗਰ ਘਟਣੀ ਆ, ਬਲੱਡ ਪ੍ਰੈਸ਼ਰ ਘਟਣਾ, ਉਹ ਬਹੁਤ ਮਾੜਾ ਆ। ਉਹਨੂੰ ਵਧੇ ਨੂੰ ਤਾਂ ਥੱਲੇ ਕਰਨ ਦਾ ਹੈਗਾ ਆ, ਪਰ ਜੇ ਘਟਣ ਲੱਗ ਗਿਆ ਤੇ ਮੈਨੂੰ ਨਹੀਂ ਸਮਝ ਲੱਗਦੀ ਵੀ ਕੀ ਕਰਾਂਗੇ। ਰੂਬੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਪੁੱਛਣਾ ਸੀ ਸੀਜ਼ਨਲ ਐਲਰਜੀ ਐਜ਼ਮੇ ਤੋਂ, ਜਿੱਦਾਂ ਗਲੇ 'ਚ ਖਾਜ ਬਹੁਤ ਹੁੰਦੀ ਆ, ਤੇ ਇਹਦੇ ਨਾਲ ਜਿੱਦਾਂ ਹਨਾ ਵੀ ਬਹੁਤ ਚਿਰਾਂ ਤੋਂ ਇਹ ਪ੍ਰੋਬਲਮ ਆ, ਤੇ ਜਿਹੜੀਆਂ ਜੋ ਵੀ ਸਟੀਰੋਇਡ ਵਗੈਰਾ ਡਾਕਟਰਾਂ ਨੇ ਦਿੱਤੇ ਉਹਦੇ ਨਾਲ ਜਿੱਦਾਂ ਆਸਟੀਓਪਰੋਸਿਸ ਸ਼ੁਰੂ ਹੋ ਗਿਆ। ਸੋ ਮੈਂ ਬੋਨ ਡੈਂਸਿਟੀ ਤੋਂ, ਜਦੋਂ ਸਾਡੀਆਂ ਹੱਡੀਆਂ ਪਤਲੀਆਂ ਪੈਣ ਲੱਗ ਪੈਂਦੀਆਂ, ਜੇ ਉਹਦੇ ਤੋਂ ਵੀ ਕੋਈ ਹੋਮ ਰੈਮਡੀ ਹੋਵੇ। ਤੇ ਇੱਕ ਪਹਿਲਾਂ ਕਿਸੇ ਨੇ ਕਿਹਾ ਸੀਗਾ ਵੀ ਮੂੰਹ 'ਚ ਲੂਣ ਬਹੁਤ ਆਉਂਦਾ ਆ, ਉਹ ਸਾਡੇ ਵੀ ਹੋ ਚੁੱਕਾ ਆ। ਮੂੰਹ 'ਚ ਲੂਣ ਬਹੁਤ ਆਉਂਦਾ ਸੀ, ਪਰ ਉਹ ਇੱਕ ਡਾਕਟਰ ਨੇ ਕੋਈ ਮੈਡੀਸਨ ਦਿੱਤੀ ਸੀ ਜਿਹਦੇ ਨਾਲ ਮੂੰਹ 'ਚ ਲੂਣ ਆਉਣ ਲੱਗ ਪਿਆ। ਫਿਰ ਉਹ ਦਵਾਈ ਉਹਨੇ ਥੋੜ੍ਹਾ ਚਿਰ ਬੰਦ ਕੀਤੀ, ਤੇ ਫਿਰ ਨਾਲ ਉਹਨਾਂ ਨੇ ਐਸਿਡ ਤੋਂ ਕੋਈ ਮੈਡੀਸਨ ਦਿੱਤੀ ਸੀ, ਐਸਿਡ ਰੀਫਲੈਕਸ ਤੋਂ। ਫਿਰ ਹੌਲੀ ਹੌਲੀ ਇਹ ਗਿਆ ਸੀਗਾ, ਪਰ ਬਾਅਦ ਵਿੱਚ ਵੀ ਤੁਹਾਡੇ ਜਿਹੜੇ ਟਿਸ਼ੂ ਆ ਮੂੰਹ ਦੇ ਉਹ ਬਹੁਤ ਸੈਂਸਿਟਿਵ ਹੁੰਦੇ ਆ, ਬੜਾ ਖਿਆਲ ਰੱਖਣਾ ਪੈਂਦਾ ਇਹਦਾ। ਠੀਕ ਹੈ ਜੀ। ਹਾਂਜੀ, ਓਕੇ ਜੀ। ਮੈਨੂੰ ਐਲਰਜੀ ਐਜ਼ਮੇ ਦਾ ਜ਼ਰੂਰ ਦੱਸਿਓ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਐਲਰਜੀ ਦਾ ਜ਼ਰੂਰ ਦੱਸਿਓ ਜੀ। ਬਹਾਦਰ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੂਗਰ ਵਾਸਤੇ ਮੈਨੂੰ ਗੱਲ ਕਰੀ ਸੀਗੀ। ਸ਼ੂਗਰ ਆਪਣੀ ਜਿਹੜੇ ਪੰਜਾਬੀਆਂ ਦੇ ਆਪਣੇ ਇੰਡੀਅਨ ਦੀ ਆਮ ਇਹ 135-40 ਤੱਕ ਨੋਰਮਲ ਹੁੰਦੀ ਆ। ਅਗਰ ਅਸੀਂ ਖਾ ਕੇ ਵੀ ਇੱਥੇ ਤੱਕ ਰਹਿੰਦੇ ਆ ਤਾਂ ਫਿਰ ਠੀਕ ਆ ਅਸੀਂ। ਤੇ ਇਹਦੇ ਕੋਈ ਜ਼ਿਆਦਾ ਪਰੇਸ਼ਾਨੀ ਨਹੀਂ ਲੈਣੀ ਚਾਹੀਦੀ। ਉਹਨਾਂ ਦੀ ਤਾਂ 110 ਹੀ ਰਹਿੰਦੀ ਆ ਨਾ। ਫਿਰ ਆਪਦਾ ਧਿਆਨ ਨਾਲ ਹੀ ਜੀ ਡਾਕਟਰ ਨਾਲ ਸਲਾਹ ਕਰਦੇ ਰਹਿਣ। ਬਾਕੀ ਭੈਣ ਜੀ, ਜਿਹੜੇ ਲੱਤ ਦੇ ਵਿੱਚ ਨਾ ਦਰਦ ਹੁੰਦਾ ਜਾਂ ਸਾੜ ਪੈਂਦਾ ਜਾਂ ਨਮਨੈਸ ਹੁੰਦੀ ਆ, ਇਹ ਤਿੰਨੇ ਚੀਜ਼ਾਂ ਰੀਹ ਦੇ ਦਰਦ ਦੀ ਨਿਸ਼ਾਨੀ ਨੇ। ਆਪਣੇ ਇਹ ਨਰਵ ਪਿੰਚ ਹੁੰਦੀ ਆ ਲੋਅਰ ਬੈਕ ਦੇ ਵਿੱਚ, ਉੱਥੋਂ ਇਹ ਥੱਲੇ ਜਾਂਦੀ ਆ ਲੱਤ ਦੇ ਵਿੱਚ। ਜਦੋਂ ਇਹ ਸੱਜੀ ਲੱਤ 'ਚ ਜਾਂਦੀ ਆ ਤਾਂ ਸੱਜੀ ਲੱਤ ਦੇ ਵਿੱਚ ਹਮੇਸ਼ਾ ਬਾਹਲਾ ਦਰਦ ਹੁੰਦਾ, ਇਹ ਆਪਾਂ ਨੂੰ ਬਿਠਾ ਦਿੰਦੀ ਆ। ਅਗਰ ਖੱਬੀ ਲੱਤ ਜਾਵੇ ਤਾਂ ਅਸੀਂ ਥੋੜਾ ਜਿਹਾ ਤੁਰ ਕੇ ਠੀਕ ਹੋ ਜਾਂਦੇ ਆ। ਤੇ ਕਈ ਵਾਰੀ ਬੈਕ ਦੇ ਵਿੱਚ ਦਰਦ ਬਿਲਕੁਲ ਨਹੀਂ ਹੁੰਦਾ, ਦਰਦ ਲੱਤ ਦੇ ਵਿੱਚ ਹੀ ਹੁੰਦਾ। ਇਹ ਸਾਰੀਆਂ ਨਿਸ਼ਾਨੀਆਂ ਹੁੰਦੀਆਂ ਨੇ, ਪਰ ਹੁੰਦਾ ਨਰਵ ਪਿੰਚ ਨਾਲ ਹੀ ਆ। ਇਹਨੂੰ ਰੀਹ ਦਾ ਦਰਦ ਕਹਿ ਦਿੰਦੇ ਆ ਜਾਂ ਸਕੈਟਿਕ ਨਰਵ ਦੀ ਪੇਨ ਕਹਿ ਦਿੰਦੇ ਆ ਆਪਾਂ।
ਤੇ ਇਸ ਚੀਜ਼ ਨੂੰ ਆਪਾਂ ਇਨਵਰਜਨ ਟੇਬਲ ਦਾ ਵੀ ਕਈ ਵਾਰੀ ਕਿਹਾ, ਪਰ ਇਹਨੂੰ ਕੱਪਿੰਗ ਵੀ ਠੀਕ ਕਰ ਦਿੰਦੀ ਆ, ਕਾਰੋਪ੍ਰੈਕਟਰ ਦਾ ਵੀ ਐਡਜਸਟਮੈਂਟ ਹੁੰਦੀਆਂ ਨੇ। ਤੇ ਪਰ ਅਸੀਂ ਸਾੜ ਨੂੰ ਇਕੱਲੇ ਨੂੰ ਇਸ ਤਰੀਕੇ ਨਾਲ ਕਿਸੇ ਵੀ ਤਰੀਕੇ ਨਾਲ ਠੀਕ ਨਹੀਂ ਕਰ ਸਕਦੇ ਅਗਰ ਅਸੀਂ ਇਹਨੂੰ ਰੀਹ ਦਾ ਦਰਦ ਮੰਨ ਕੇ ਨਹੀਂ ਚੱਲਦੇ ਤਾਂ। ਬਾਕੀ ਬੀਬੀਆਂ ਦੀਆਂ ਕਈ ਪ੍ਰੋਬਲਮਾਂ ਸੀਗੀਆਂ, ਆਪਣੇ ਪ੍ਰੋਲੈਪਸ ਵਗੈਰਾ ਜਾਂ ਹੋਰ ਕੋਈ ਵੀ, ਇਹ ਨਾ ਹੋਮਿਓਪੈਥੀ ਭੈਣ ਜੀ ਬਹੁਤ ਸੋਹਣਾ ਕੰਮ ਕਰਦੇ ਆ। ਕਈ ਵਾਰੀ ਇੰਗਲਿਸ਼ ਦਵਾਈ ਨਹੀਂ ਕੰਮ ਕਰਦੀ, ਹੋਮਿਓਪੈਥੀ ਜ਼ਰੂਰ ਟਰਾਈ ਕੀਤੀ ਜਾਵੇ ਤਾਂ ਚੰਗਾ ਹੈਗਾ। ਇਹ ਪਰਮਾਨੈਂਟ ਠੀਕ ਕਰ ਸਕਦੇ ਹੈਗੇ ਆ, ਜਿਵੇਂ ਪ੍ਰੋਲੈਪਸ ਦੀ ਕੋਈ ਵੀ ਪ੍ਰੋਬਲਮ ਜਾਂ ਪੀਰੀਅਡ ਜਾਂ ਕੁਛ ਵੀ ਨਾ। ਤੇ ਇੱਕ ਕਿਸੇ ਅਬੀਦ ਨੇ ਪੁੱਛਿਆ ਸੀਗਾ, ਉਹਨਾਂ ਦੀ ਮਾਤਾ 75 ਸਾਲ ਦੇ, ਉਹਨਾਂ ਦਾ ਲੋ ਸੋਡੀਅਮ ਰਹਿੰਦਾ, ਉਹ ਨੈਟਰੀਮਿਊਰ ਆਪਣੇ ਆਉਂਦੀ ਆ ਹੋਮਿਓਪੈਥੀ ਦੀ, ਨੈਟਰੀਮਿਊਰ 6X ਉਹਨਾਂ ਨੂੰ ਹੋਲ ਫੂਡ ਤੋਂ ਮਿਲ ਸਕਦੀ ਹੈਗੀ ਆ। 6X ਜਾਂ 30 ਦੀ ਦੇ ਦੇਣ 3 ਟਾਈਮ ਅ ਡੇ, ਤੇ ਉਹ ਠੀਕ ਹੋ ਸਕਦੇ ਨੇ ਜੀ। ਚੱਕਰਾਂ ਦੀ ਗੱਲ ਹੋਈ ਸੀਗੀ ਭੈਣ ਜੀ, ਚੱਕਰ ਸਾਈਨਸ ਕਰਕੇ ਵੀ ਆਉਂਦੇ ਨੇ, ਕਿਉਂਕਿ ਆਹ ਜਿਹੜਾ ਟਾਈਮ ਹੁਣ ਜਾ ਰਿਹਾ ਨਾ, ਇਸ ਟਾਈਮ ਦੇ ਵਿੱਚ ਐਲਰਜੀ ਬਹੁਤ ਹੈਗੀ ਆ ਜੀ ਫੁੱਲਾਂ ਤੋਂ, ਤੇ ਉਹ ਕਈਆਂ ਨੂੰ ਤਾਂ ਸਾਈਨਸ ਹੋ ਜਾਂਦੀ ਆ, ਉਹ ਸਾਈਨਸ ਦੇ ਕਾਰਨ ਵੀ ਚੱਕਰ ਆ ਸਕਦੇ ਨੇ। ਤੇ ਸੈਨੀਟਾਈਜ਼ਰ ਨਾਲ ਹੱਥ ਖਰਾਬ ਹੁੰਦੇ, ਤੇ ਕਈਆਂ ਨੇ ਵੀਰਾਂ ਨੇ ਦੱਸਿਆ ਵੀ ਆਹ ਵੀ ਕਰ ਲਈਏ ਉਹ ਵੀ ਕਰ ਲਈਏ, ਤੇ ਪਰ ਵਿਟਾਮਿਨ ਈ ਦਾ ਤੇਲ ਵੀ ਟਰਾਈ ਕਰ ਲੈਣਾ ਚਾਹੀਦਾ। ਇਹ ਬਹੁਤ ਸਕਿਨ ਨੂੰ ਬਹੁਤ ਠੀਕ ਕਰਦਾ ਜੀ। ਇਹ ਜਿਵੇਂ ਜਨੇਊ ਦੀ ਪ੍ਰੋਬਲਮ ਹੁੰਦੀ ਆ, ਉਹਦੇ ਤੇ ਵੀ ਅਸੀਂ ਲਾ ਸਕਦੇ ਹੁੰਦੇ ਹਾਂ। ਘਿਓ ਵੀ ਬਹੁਤ ਚੰਗਾ, ਘਿਓ ਦੇ ਵਿੱਚ ਬਹੁਤ ਗੁਣ ਨੇ ਭੈਣ ਜੀ, ਬਹੁਤ ਚੰਗਾ ਹੈਗਾ। ਤੇ ਜਿਹੜੀ ਖੰਘ ਦੀ ਪ੍ਰੋਬਲਮ ਹੈਗੀ ਆ, ਇਹਦੇ ਲਈ ਜਿਹੜੀ ਸੁਹਾਗੇ ਦੀ ਖਿੱਲ ਆ ਨਾ, ਉਹ ਬਹੁਤ ਸੋਹਣਾ ਕੰਮ ਕਰਦੀ ਆ। ਆਪਾਂ ਆਪਣੇ ਆਮ ਘਰਾਂ ਦੇ ਵਿੱਚ ਸੁਹਾਗਾ ਰੱਖਿਆ ਹੀ ਹੁੰਦਾ ਜੀ, ਤੇ ਜ਼ਰੂਰ ਟਰਾਈ ਕਰ ਲੈਣਾ ਚਾਹੀਦਾ ਭੈਣ ਜੀ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ, ਬਹੁਤ ਧੰਨਵਾਦ ਜੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਸਾਡੇ ਅਗਲੇ ਕਾਲਰ ਨੇ ਜੀ ਕਿਰਨ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਚੱਲਦਾ ਜੀ, ਸ਼ਾਬਾਸ਼, ਚੜ੍ਹਦੀ ਕਲਾ ਚ ਰਹੋ। ਥੈਂਕ ਯੂ ਜੀ। ਤੇ ਹਾਂਜੀ ਵੈਲਕਮ। ਅੱਛਾ ਮੈਂ ਥਾਇਰਾਇਡ ਦਾ ਦੱਸਣ ਲੱਗੀ। ਥਾਇਰਾਇਡ ਦਾ ਨਾ ਆਪਣਾ ਜਿਹੜਾ ਲਾਲ ਪਿਆਜ਼ ਦਾ ਰਸ ਕੱਢ ਕੇ ਨਾ, ਜੂਸ ਕੱਢ ਕੇ ਉਹ 1 ਚਮਚ ਪੀਣ, ਉਹਨਾਂ ਨਾਲ ਥਾਇਰਾਇਡ ਠੀਕ ਹੋ ਜਾਂਦਾ। ਠੀਕ ਹੈ, ਸੌਖਾ ਜਿਹਾ ਇਲਾਜ ਆ। ਤੇ ਸ਼ੂਗਰ ਦਾ ਜਿਹੜਾ ਕੌਲੀ ਲੱਕੜ ਦੀ ਕੁਰਸੀ ਦੇ ਉੱਤੇ ਬੈਠਣਾ, ਕੌਲੀ ਮੁੰਦੀ ਮਾਰ ਕੇ ਤੇ 1 ਗਲਾਸ ਪਾਣੀ ਦਾ ਜਿਹੜਾ ਰਸ ਆ ਤੇ ਉਹ ਪੀਣਾ ਆ ਘੁੱਟ ਕਰਕੇ, ਤੇ ਪੈਰ ਜੋੜ ਲੈਣੇ ਆ। ਤੇ ਜੇ ਨਹੀਂ ਕੁਰਸੀ ਹੈਗੀ ਤਾਂ ਜਿੱਦਾਂ ਆਪਾਂ ਸਖਤ ਚੀਜ਼ ਰੱਖ ਲੈਣੀ, ਕੋਈ ਵੀ ਫੱਟਾ ਰੱਖ ਸਕਦੇ, ਸੋਫੇ ਦੇ ਉੱਤੇ ਰੱਖ ਸਕਦੇ, ਜਿੱਥੇ ਮਰਜ਼ੀ ਬੈਠ ਸਕਦੇ ਉੱਥੇ ਉਹ ਰੱਖ ਸਕਦੇ। ਤੇ ਉਹਦੇ ਨਾਲ ਸ਼ੈਟਕਾ ਪੇਨ ਵੀ ਠੀਕ ਹੁੰਦੀ ਆ, ਤੇ ਬੈਕ ਪੇਨ ਵੀ ਠੀਕ ਹੁੰਦੀ ਆ, ਤੇ ਜਿਹੜੇ ਸ਼ੂਗਰ ਕਹਿੰਦੇ ਸੀਗੇ ਤੇ ਸ਼ੂਗਰ ਵੀ ਠੀਕ ਹੁੰਦੀ ਆ, ਤੇ ਭਾਰ ਵੀ ਘਟਦਾ ਇਹਦੇ ਨਾਲ। ਤੇ ਇਹ ਸਾਰੀਆਂ ਚੀਜ਼ਾਂ ਦਾ ਇਲਾਜ ਇੱਕੋ ਹੀ ਆ। ਹਾਂ ਇਹ ਕਰ ਲੈਣ। ਤੇ ਇੱਕ ਜਿਹੜੇ ਨੂੰ ਕਹਿੰਦੇ ਸੀ ਪਤਾ ਨਹੀਂ ਲੈਟਰੀਨ ਵਗੈਰਾ ਨਹੀਂ ਆਉਂਦੀ ਹੈ ਨਾ, ਉਹ ਉਹਨਾਂ ਨੂੰ ਗਰਮੀ ਹੋਈ ਉਹ ਆ ਜਿਹੜੀ ਝੱਗ ਆਉਂਦੀ ਆ, ਤੇ ਉਹ ਆਪਣਾ ਗਰਮ ਠੰਡੀਆਂ ਚੀਜ਼ਾਂ ਖਾਣ, ਲੱਸੀ ਵੀ ਪੀ ਸਕਦੇ ਆ। ਤੇ ਉਹ ਇੱਕ ਇਸਬਗੋਲ ਦੀ ਫੱਕ ਜਿਹੜੀ ਆ ਉਹ ਪਾਣੀ ਵਿੱਚ ਰਾਤ ਨੂੰ ਭੇਰ ਲੈਣਾ, ਤੇ ਉਹ ਫਿਰ ਜਿੱਦਾਂ ਖੰਡ ਜਾਂ ਸ਼ੂਗਰ ਆਪਣਾ ਸ਼ੱਕਰ ਪਾ ਕੇ ਪੀ ਸਕਦੇ ਆ, ਉਹਦੇ ਨਾਲ ਵੀ ਠੀਕ ਹੋ ਜਾਂਦੀ ਆ। ਤੇ ਇੱਕ ਹੋਰ ਆ ਜਿਹੜੀ ਕਹਿੰਦੇ ਜਨੇਊ ਆ ਨਾ, ਹਾਂਜੀ ਜਨੇਊ ਦੇ ਲਈ ਆਪਣਾ ਸਰੋਂ ਦਾ ਤੇਲ ਬੇਸਨ ਵਿੱਚ ਮਿਕਸ ਕਰਕੇ ਤੇ ਉਹ ਲਗਾ ਸਕਦੇ, ਉਹਦੇ ਨਾਲ ਠੰਡ ਪੈਂਦੀ ਆ ਤੇ ਉਹ ਨਾਲ ਠੀਕ ਹੋ ਜਾਊਗਾ। ਤੇ ਇੱਕ ਖੰਘ ਦੇ ਲਈ ਤੇ ਸੁਹਾਗੇ ਦੀ ਖਿੱਲ ਕਰਕੇ ਤੇ ਸ਼ਹਿਦ ਦੇ ਵਿੱਚ ਮਿਕਸ ਕਰਕੇ ਮਾੜੇ ਜਿਹਾ ਲੈਣਾ, ਚੱਟਣਾ ਹੀ ਆ ਬਸ ਉਹਨੂੰ। ਤੇ ਜੇ ਨਹੀਂ ਸ਼ਹਿਦ ਦੇ ਨਾਲ ਲੈਣਾ ਤੇ ਆਪਣਾ ਪਾਣੀ ਦੇ ਨਾਲ ਵੀ ਉਹ ਲੈ ਸਕਦੇ ਆ, ਸੁੱਕਾ ਨਹੀਂ ਖਾਣਾ, ਤੇ ਨਹੀਂ ਤਾਂ ਖੰਘ ਗਲੇ ਨੂੰ ਲੱਗ ਜਾਂਦਾ। ਤੇ ਇਹਦੇ ਨਾਲ ਜਿਹੜੀ ਖੰਘ ਉਹ ਵੀ ਠੀਕ ਹੋ ਜਾਊਗੀ, ਤਾਂ ਜੇ ਕਿਸੇ ਨੂੰ ਰੇਸ਼ਾ ਆ ਉਹ ਵੀ ਠੀਕ ਹੋ ਜਾਊਗੀ। ਤੇ ਇੱਕ ਮੈਂ ਹੁਣ ਪੁੱਛਣ ਲੱਗਿਆ, ਤੇ ਜਿੱਦਾਂ ਮੇਰਾ 3-4 ਦਿਨਾਂ ਤੋਂ ਮੇਰਾ ਹੱਥ ਜਿੱਦਾਂ ਨਾ ਤਾਂ ਮਾਸ ਫਟਿਆ ਆ, ਤੇ ਦਰਦ ਹੋਈ ਜਾਂਦਾ ਆ, ਚਟਾਕੇ ਪੈਂਦੇ ਆ ਗੱਬੇ ਥਿਆੜੀ ਦੇ, ਤੇ ਕਦੀ ਉਹ ਜਿੱਦਾਂ ਗੁੱਟ ਵੱਲ ਨੂੰ ਚੱਲ ਜਾਂਦਾ ਆ, ਤੇ ਕਦੀ ਦੂਸਰਾ ਥਿਆੜੀ ਦੇ ਗੱਬੇ ਆ। ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ। ਹਾਂਜੀ ਤੁਰਿਆ ਫਿਰਦਾ ਦਰਦ, ਪਤਾ ਨਹੀਂ ਕਿੱਥੇ ਆ। ਜ਼ਰੂਰ ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਇਹ ਕਈਆਂ ਦੇ ਤੁਰਿਆ ਫਿਰਦਾ ਜੀ। ਸੁਰਿੰਦਰ ਸੰਘਾ। ਚਲੋ ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਥੋੜਾ ਜਿਹਾ ਤਾਂ ਮੈਂ ਆਖਰੀ ਕਾਲ ਕੀਤੀ, ਮੈਂ ਇੱਕੋ ਹੀ ਗੱਲ ਦੱਸਣੀ ਆ। ਜਿਹੜੀ ਰੀਹ ਦੀ ਦਰਦ ਕਹਿੰਦੇ ਆ ਨਾ, ਉਹ ਹੁੰਦੀ ਤਾਂ ਭਾਜੀ ਸਾਹਿਬ ਦੱਸ ਗਏ ਆ, ਬਹਾਦਰ ਸਿੰਘ ਜੀ, ਪਰ ਉਹ ਨਾ ਬਹੁਤ ਚਿਰ ਹੋਇਆ ਪਾਣੀ ਦੀ ਬੋਤਲ ਜਿਹੜੀ ਆਪਾਂ ਰਬੜ ਦੀ ਹੁੰਦੀ ਆ ਨਾ, ਹਾਂਜੀ ਹਾਂਜੀ, ਜੇ ਤੁਸੀਂ ਉਹ ਲੈ ਲਓ, ਉਹਦੇ ਚ ਪਾਣੀ ਥੋੜਾ ਪਾਇਓ, ਜ਼ਿਆਦਾ ਨਹੀਂ, ਤੇ ਤੁਸੀਂ ਫਲੋਰ ਦੇ ਉੱਤੇ ਲੰਮੇ ਪੈ ਜਾਓ, ਜਿੱਦਾਂ ਕਾਫੀ ਟੇਬਲ ਹੁੰਦਾ ਉਹ ਤੇ ਲੱਤਾਂ ਰੱਖੋ, ਤੇ ਤੁਸੀਂ ਜਿੱਦਾਂ ਸੌਣ ਲੱਗੇ
ਉਹਦੇ ਤੇ ਏਦਾਂ ਲੰਮੇ ਪੈ ਕੇ ਨਾਲ ਟੀਵੀ ਦੇਖੋ ਥੋੜੀ ਦੇਰ। ਜਦੋਂ ਤੁਸੀਂ ਬੈਕ ਤੋਂ ਥੱਕ ਜਾਓਗੇ ਤੁਸੀਂ ਧੌਣ ਦੇ ਥੱਲੇ ਰੱਖੋ, ਕਿਉਂਕਿ ਇੱਕ ਨੇ ਕਿਹਾ ਉਹਦੀ ਧੌਣ ਵਿੱਚ ਵੀ ਦਰਦ ਜਾਂਦੀ ਹੈ, ਕਿਉਂਕਿ ਰੀੜ੍ਹ ਦੀ ਹੱਡੀ ਉੱਥੋਂ ਸ਼ੁਰੂ ਹੁੰਦੀ ਹੈ। ਤੇ ਤੁਸੀਂ ਇਹ ਨਾ ਸਟੀਮ 1 ਹਫ਼ਤਾ ਹੀ ਦੇ ਕੇ ਦੇਖੋ। ਮੈਂ ਇੱਥੇ ਕਈਆਂ ਦੇ ਠੀਕ ਕੀਤਾ ਏਦਾਂ। ਚਲੋ ਇਹ ਟੈਂਪਰਰੀ ਹੈਗਾ ਆ ਦੇਸੀ ਇਲਾਜ, ਚਲੋ ਜਿਹੜਾ ਹੋਰ ਕੋਈ ਲੱਭੂਗਾ, ਪਰ ਇਹ ਜਿਹੜੀ ਰਬੜ ਦੀ ਬੋਤਲ ਆ ਇਹ ਵੀ ਬਹੁਤ ਚੰਗੀ ਆ। ਠੀਕ ਹੈ। ਤੇ ਦੂਸਰਾ ਜਿਹੜਾ ਹੁਣ ਕੰਨਾਂ ਦਾ ਕਹੀ ਜਾਂਦੇ ਆ ਚੱਕਰ ਆਉਂਦੇ ਆ, ਇਹ ਥੋੜੀ ਅੱਖਾਂ ਦੀ ਐਕਸਰਸਾਈਜ਼ ਕਰਨ, ਕਿਉਂਕਿ ਉਹ ਪਈਆਂ YouTube ਦੇ ਉੱਪਰ। ਤੇ ਥੋੜਾ ਨਹਾਉਣ ਲੱਗੇ ਜਿੱਦਾਂ ਤੁਸੀਂ ਕਿਹਾ ਨਾ, ਕੰਨਾਂ ਦੇ ਵਿੱਚ ਉਂਗਲੀ ਪਾ ਕੇ ਸ਼ੇਕ ਕਰੋ ਦੱਬ ਕੇ, ਇਹ ਤੁਹਾਡੇ ਇਹ ਆਰਾਮ ਰਹਿੰਦਾ ਆ। ਪਰ ਰੋਜ਼ ਹੀ ਜੇ ਕਰੋ। ਤੇ ਜਿਹੜੀ ਰੀੜ੍ਹ ਦੀ ਹੱਡੀ ਆ, ਇੱਕ ਆ ਬੋਤਲ ਵਾਲਾ ਕਰੇ, ਦੂਸਰਾ ਥੱਲੇ ਬਹਿ ਕੇ ਨਾ ਬਟਰਫਲਾਈ। ਮੇਰੇ ਵੀ ਹੈਗੀ ਪ੍ਰੋਬਲਮ, ਮੈਂ ਵੀ ਦੇਖਿਆ ਉਹਦੇ ਨਾਲ ਬਹੁਤ ਫਰਕ ਪੈਂਦਾ ਹੈ। ਉਹ ਪਹਿਲਾਂ ਤੰਗੀ ਤਾਂ ਹੁੰਦੀ ਹੈ ਜਦੋਂ ਉਹਨਾਂ ਨੇ ਬੈਠਣਾ ਥੱਲੇ, ਪਰ ਖਿੱਚ ਕੇ ਲੱਤ ਨੂੰ ਕਰਕੇ ਨਾ ਉਹ ਕਰਕੇ ਦੇਖੇ, ਜਿਹਦੇ ਜ਼ਿਆਦਾ ਹੁੰਦੀ ਆ ਉਹਨੂੰ ਕੱਲ ਤੱਕ ਆਰਾਮ ਆ ਜਾਣਾ। ਓਕੇ ਜੀ, ਥੈਂਕ ਯੂ ਜੀ। ਓਕੇ ਸਰ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਕੇਵਲ ਸਿੰਘ ਜੀ। ਹੈਲੋ, ਸਤਿ ਸ੍ਰੀ ਅਕਾਲ। ਹਾਂਜੀ ਭੈਣ, ਮੈਂ ਸਭ ਨੂੰ ਸਤਿ ਸ੍ਰੀ ਅਕਾਲ ਬੁਲਾਉਣਾ। ਮੈਂ ਨਾ ਖੰਘ ਦੇ ਬਾਰੇ ਦੱਸਦਾ ਹਾਂ। ਜਿਹੜੀ ਖੰਘ ਆ ਨਾ, ਮੈਂ ਕਈਆਂ ਦਾ ਇਲਾਜ ਕੀਤਾ 5-5 ਸਾਲ ਦੇ ਜਿਹਨੂੰ ਬੱਚਿਆਂ ਨੂੰ ਖੰਘ ਸੀ, ਠੀਕ ਨਹੀਂ ਸੀ ਹੋਈ, ਦਵਾਈਆਂ ਖਾ ਚੁੱਕੇ ਸੀ। ਇਲਾਜ ਹੈਗਾ ਕਿ ਜਿਹੜਾ ਪੱਕੇ ਅੰਬ ਹੁੰਦੇ ਆ ਉਹਨੂੰ ਪਲਪ ਕੱਢ ਲਈਦਾ ਆ। ਇੱਕ ਅੰਬ ਦਾ ਜਿਹੜਾ ਪਲਪ ਕੱਢਿਆ ਉਹਨੂੰ ਪਾਣੀ ਪਾ ਕੇ ਕਰੀਮ ਜੀ ਬਣਾ ਕੇ ਬੋਇਲ ਕਰੋ। ਉਹ 3 ਅੰਬ ਰੋਜ਼ ਦੇ ਦਾ ਜੂਸ ਇਸ ਤਰ੍ਹਾਂ ਕਰਕੇ ਪਿਲਾਓ, ਅੱਧਾ ਕੱਪ ਗਰਮ ਪਾਣੀ 'ਚ 3 ਦਿਨ ਪਿਲਾਓ। ਭਾਵੇਂ 10 ਸਾਲ ਪੁਰਾਣੀ ਖੰਘ ਹੋਵੇ, ਬੱਚੇ ਨੂੰ ਹੋਵੇ, ਕਿਸੇ ਨੂੰ ਹੋਵੇ, ਠੀਕ ਹੋਏਗੀ। ਇਹ ਅੱਜ ਤੋਂ 100 ਸਾਲ ਪੁਰਾਣਾ ਨੁਸਖਾ ਆ। ਮੇਰੇ ਪਿਤਾ ਜੀ ਬਹੁਤ ਸੇਵਾ ਕਰਦੇ ਹੁੰਦੇ ਸੀ, ਫਰੀ ਦਵਾਈਆਂ ਦਿੰਦੇ ਹੁੰਦੇ ਸੀ, ਤੇ ਮੇਰੇ ਕੋਲ ਉਹਨਾਂ ਦੇ ਬੜੇ ਨੁਸਖੇ ਹੈਗੇ ਆ। ਬਾਕੀ ਜਿਹੜੀ ਕੋਈ ਹੋਰ ਮੇਰੀ ਭੈਣ ਬੀਬੀ ਜਾਂ ਬੰਦਾ ਕਹਿੰਦਾ ਵੀ ਹੱਥਾਂ ਪੈਰਾਂ ਨੂੰ ਪ੍ਰੋਬਲਮ ਹੋ ਜਾਂਦੀ ਆ ਸੈਨੀਟਾਈਜ਼ਰ ਲਾਉਣ ਨਾਲ, ਉਹ ਜਿਹੜੀ ਪੈਟਰੋਲੀਅਮ ਦੀ ਮਤਲਬ ਵੈਸਲੀਨ ਹੁੰਦੀ ਆ, ਉਹ ਗਰਮ ਪਾਣੀ ਹੱਥ ਧੋ ਕੇ ਉਹ ਲਾ ਲਓ। ਚਾਹੇ ਬੀਬੀਆਂ ਕੱਪੜੇ ਭਾਂਡੇ ਧੋਂਦੀਆਂ ਆ ਜਾਂ ਉਹਨਾਂ ਦੇ ਹੱਥਾਂ ਨੂੰ ਹੁੰਦਾ ਆ, ਤੇ ਉਹ ਲਾ ਕੇ ਸੌਂ ਜਾਓ ਤੇ ਤੁਹਾਡੇ ਹੱਥ ਕਦੀ ਖਰਾਬ ਨਹੀਂ ਹੋਣਗੇ। ਕੋਈ ਹੋਰ ਮੇਰੇ ਹਿਸਾਬ ਨਾਲ ਨਹੀਂ ਕੋਈ ਇੰਨਾ ਫਾਇਦਾ, ਜਿਹੜਾ ਇਹ ਸਭ ਤੋਂ ਫਾਇਦਾ ਆ। ਸਾਡੇ ਘਰ ਤਾਂ ਇਹ 25-30 ਸਾਲ ਤੋਂ ਇੱਦਾਂ ਕਰਦੇ ਆ ਰਹੇ ਆ, ਤੇ ਇਹ ਅੱਜ ਵੀ ਮੈਂ ਦੱਸ ਰਿਹਾ ਵਾਈਸਲੀਨ ਬਹੁਤ ਅੱਛੀ ਹੁੰਦੀ ਹੈ। ਚੰਗਾ ਜੀ, ਸਭ ਨੂੰ ਸਤਿ ਸ੍ਰੀ ਅਕਾਲ। ਧੰਨਵਾਦ ਜੀ, ਧੰਨਵਾਦ ਜੀ। ਜਸਮੇਰ ਕੌਰ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ, ਉਹ ਕਹਿੰਦੇ ਸੀ ਨਾ ਵੀ ਮੇਰਾ ਬਲੱਡ ਪ੍ਰੈਸ਼ਰ ਵੀ ਲੋ ਹੋ ਜਾਂਦਾ। ਮੇਰਾ ਵੀ ਇੱਕ ਵਾਰੀ ਬੜਾ ਹੁੰਦਾ ਸੀ, ਮੈਨੂੰ ਹੋਮੋਪੈਥੀ ਡਾਕਟਰ ਨੇ ਦੱਸਿਆ ਸੀ ਵੀ ਜਿਵੇਂ ਗਰਮ ਦੁੱਧ ਦੇ ਵਿੱਚ ਕਾਫੀ ਪਾ ਕੇ ਪੀਣੀ, ਮਿੱਠਾ ਪਾ ਕੇ। ਠੀਕ ਹੈ। ਤੇ ਫਿਰ ਮੇਰਾ ਤਾਂ ਠੀਕ ਹੋਣ ਲੱਗ ਗਿਆ ਸੀ। ਤੇ ਉਹ ਕਹਿੰਦੇ ਸੀ ਵੀ ਉਹ ਜਿਵੇਂ ਗਰਮੀ ਜੀ ਹੁੰਦੀ ਸੀ ਐਸਿਡ ਵਾਂਗੂ। ਤੇ ਇੱਕ ਵਾਰੀ ਇਹ ਜਗਵੀਰ ਭਾਜੀ ਨੇ ਦੱਸਿਆ ਸੀ ਜਿਹੜਾ ਮਿੱਠਾ ਸੋਡਾ ਆ, ਉਹ ਉਹਨਾਂ ਨੇ ਕਿਹਾ ਸੀ ਵੀ ਪਾਣੀ ਦੇ ਵਿੱਚ ਪਾ ਲਓ ਤੇ ਥੋੜਾ ਜਿਹਾ ਨਿੰਬੂ ਪਾ ਲਓ ਜੇ ਸਵਾਦ ਨਹੀਂ ਲੱਗਦਾ, ਤੇ ਉਹਦੇ ਨਾਲ ਵੀ ਉਹ ਵੀ ਠੀਕ ਰਹਿੰਦਾ ਆ। ਠੀਕ ਹੈ। ਹਾਂਜੀ, ਥੈਂਕ ਯੂ ਜੀ। ਸੁਰਿੰਦਰ ਕੌਰ ਜੀ। ਹਾਂਜੀ, ਮੈਂ ਤਾਂ ਇੱਕ ਪੁੱਛਣਾ ਸੀਗਾ ਉੱਥੋਂ ਵੀ ਜਿਹੜਾ ਬਾਥੂ ਆ ਇਹਦੇ ਕੀ ਗੁਣ ਆ, ਵੀ ਕਦੋਂ ਕਿਉਂ ਖਾਣਾ ਚਾਹੀਦਾ? ਇਹ ਸ਼ੁੱਕਰਵਾਰ ਨੂੰ ਪੁੱਛ ਲਿਆ, ਸ਼ੁੱਕਰਵਾਰ ਪੁੱਛ। ਮੇਜਰ ਸਿੰਘ ਜੀ ਲਾਸਟ ਕਾਲਰ ਸਾਡੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਮੇਰੇ ਸਿਰ ਦੇ ਵਿੱਚ ਨਾ ਗਾਂਜਾ ਤੇ ਮੈਂ ਰੰਡੀ ਦਾ ਤੇਲ ਲਿਆਂਦਾ, ਮੈਂ ਪੁੱਛਣਾ ਸੀਗਾ ਕਿ ਉਹ ਕਿਸੇ ਵਿੱਚ ਮਿਕਸ ਕਰਾ ਕੇ ਲਾਉਣਾ ਜਾਂ ਕਲਰ ਲਾ ਲੈਣਾ ਸਿਰ ਦੇ ਵਿੱਚ? ਤੁਸੀਂ ਉਹਦੇ ਵਿੱਚ ਬਦਾਮ ਰੋਗਨ ਵਗੈਰਾ ਦਾ ਇੱਦਾਂ ਦਾ ਸਾਰਾ ਕੁਝ ਪਾ ਸਕਦੇ ਹੈਗੇ ਆ। ਜਿੰਨੇ ਮਰਜ਼ੀ ਤੇਲ ਰਲਾ ਲਓ, ਉਹ ਸਾਰੇ ਠੀਕ ਆ। ਠੀਕ, ਓਕੇ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਤੇ ਹੁਣ ਅਸੀਂ ਕਾਲਰ ਨਹੀਂ ਲੈ ਸਕਾਂਗੇ। ਤੇ ਇਹੀ ਪ੍ਰੋਗਰਾਮ ਆ, ਇਸ ਦਾ ਰਿਪੀਟ ਆ ਤੁਸੀਂ ਉਹ ਐਤਵਾਰ ਸ਼ਾਮ ਨੂੰ ਸੁਣੋਗੇ, ਤੇ YouTube ਤੇ ਵੀ ਚੜ੍ਹ ਦਿੱਤਾ ਜਾਊਗਾ, ਫੋਨ ਤੇ ਵੀ ਅਪਲੋਡ ਕਰ ਦਿੱਤਾ ਜਾਊਗਾ। ਹੁਣ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ